ਪੰਜਾਬੀ ਰੇਡੀਓ ਜਿਵੇਂ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਯੁਰਵੈਦਿਕ ਤਰੀਕੇ ਨਾਲ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਉਸ ਦੀ ਗੱਲਬਾਤ ਕਰਦੇ ਹਾਂ ਕਿ ਸਿਹਤ ਨੂੰ ਚੰਗੀਆਂ ਚੀਜ਼ਾਂ ਖਾ ਕੇ ਜਾਂ ਜਿਹੜੀਆਂ ਆਯੁਰਵੈਦਿਕ ਤਰੀਕੇ ਦੇ ਨਾਲ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਵਰਤਿਆ ਜਾਵੇ। ਜਿਹੜੀਆਂ ਡਾਕਟਰ ਤੋਂ ਦਵਾਈਆਂ ਲੈਂਦੇ ਆ ਉਹਨਾਂ ਤੋਂ ਥੋੜ੍ਹਾ ਜਿਹਾ ਆਪਾਂ ਘੱਟ ਹੋਈਏ। ਡਾਕਟਰ ਤੋਂ ਤੁਹਾਨੂੰ ਚੈੱਕ ਕਰਾਉਣਾ ਪੈਂਦਾ ਆ, ਕਈ ਵਾਰ ਦਵਾਈ ਵੀ ਲੈਣੀ ਪੈਂਦੀ ਆ, ਪਰ ਜਿਹੜੀਆਂ ਲੌਂਗ ਟਰਮ ਤੁਸੀਂ ਲੈ ਲੈਂਦੇ ਆ ਦਵਾਈਆਂ ਨਾ, ਫਿਰ ਦਵਾਈਆਂ 'ਤੇ ਰਹਿ ਜਾਂਦੇ ਆ। ਬਲੱਡ ਪ੍ਰੈਸ਼ਰ ਹੋ ਗਿਆ, ਕੋਲੈਸਟਰੋਲ ਹੋ ਗਈ, ਜਾਂ ਸ਼ੂਗਰ ਹੋ ਗਈ ਆ, ਜਾਂ ਕਈ ਹੋਰ ਵੀ ਚੀਜ਼ਾਂ ਹੈਗੀਆਂ ਜਿਨ੍ਹਾਂ ਦੀਆਂ ਆਪਾਂ ਦਵਾਈਆਂ ਖਾਂਦੇ ਹਾਂ। ਸਰਵਾਈਕਲ ਵਗੈਰਾ ਹੈਗਾ ਆ, ਬਹੁਤ ਕੁਛ ਆ ਜਿਨ੍ਹਾਂ ਦੀ ਆਪਾਂ ਦਵਾਈ ਦੇ ਉੱਤੇ ਗਿੱਝ ਜਾਂਦੇ ਹਾਂ ਅਤੇ ਦਵਾਈ ਤੋਂ ਹਟਣ ਦਾ ਨਾਂ ਨਹੀਂ ਲੈਂਦੇ। ਫਿਰ ਆਪਾਂ ਟੌਰ ਜੀ ਸਮਝ ਪੈਂਦੇ ਹਾਂ ਆਪਣਾ ਇੱਕ ਸਟੇਟਸ ਜਿਹਾ, ਅਸੀਂ ਤਾਂ ਦਵਾਈਆਂ ਲੈਂਦੇ ਹਾਂ। ਆਮ ਵੀ ਕਿਸੇ ਨਾਲ ਗੱਲ ਕਰੋ ਕਹਿੰਦੇ ਅਸੀਂ ਤਾਂ ਦਵਾਈਆਂ ਨਾਲ ਜੀਂਦੇ ਹਾਂ, ਪਰ ਜੀ ਤਾਂ ਉੱਦਾਂ ਵੀ ਸਕਦੇ ਹਾਂ, ਪਰ ਜੇ ਸਿਹਤ ਨੂੰ ਖਿਆਲ ਕਰੀਏ ਤਾਂ ਠੀਕ ਰੱਖੀਏ, ਕੋਸ਼ਿਸ਼ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਸਿਰਫ ਆਯੁਰਵੈਦਿਕ ਤਰੀਕੇ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਜੇ ਕਿਸੇ ਨੇ ਡਾਕਟਰ ਦੀ ਦਵਾਈ ਲਿਖਵਾਉਣੀ ਆ ਉਹ ਪਲੀਜ਼ ਨਾ ਲਿਖਾਇਓ। ਸਿਰਫ ਅਤੇ ਸਿਰਫ ਜੇ ਤੁਹਾਨੂੰ ਖੁਦ ਨੂੰ ਪਤਾ ਹੁੰਦਾ ਆ ਕਿਹੜੀ ਚੀਜ਼ ਤੋਂ ਆਰਾਮ ਆ ਸਕਦਾ ਆ ਜਾਂ ਤੁਸੀਂ ਵਰਤੀ ਹੋਈ ਆ ਉਹਦੀ ਗੱਲ ਕਰਿਆ ਕਰੋ। ਇੱਕ ਦੂਜੇ ਦੇ ਨੰਬਰ ਵੀ ਪਲੀਜ਼ ਨਾ ਛੱਡਿਆ ਕਰੋ। ਫਿਰ ਤੁਸੀਂ ਤਾਂ ਛੱਡ ਕੇ ਚਲੇ ਜਾਂਦੇ ਆ, ਮੇਰੇ ਤੋਂ ਲਿਖਿਆ ਨਹੀਂ ਜਾਂਦਾ, ਅਤੇ ਫਿਰ ਸਾਰਾ ਕੀ ਕਾਲ ਆਉਂਦੀ ਰਹਿੰਦੀ ਵੀ ਉਹ ਨੰਬਰ ਇੱਕ ਛੱਡਿਆ ਸੀਗਾ, ਉਹ ਪਤਾ ਨਹੀਂ ਗਾ ਉਹਦਾ ਨੰਬਰ ਕੀ ਆ। ਪਲੀਜ਼ ਨੰਬਰ ਨਾ ਛੱਡਿਆ ਕਰੋ, ਕਿਉਂਕਿ ਫਿਰ ਕਿਸੇ ਨੂੰ ਫੋਨ ਨਾ ਮਿਲੇ, ਅਗਲਾ ਆਸ 'ਤੇ ਰਹਿੰਦਾ ਆ, ਅਤੇ ਫਿਰ ਉਹ ਵੀ ਚੰਗਾ ਨਹੀਂ ਲੱਗਦਾ ਹੈਗਾ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਹੋ, ਦੇਸ਼ ਵਿਦੇਸ਼ ਜਿੱਥੇ ਵੀ ਧਰਤੀ ਦੇ ਉੱਤੇ ਬੈਠੇ ਹੋ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਸਭ ਦਾ ਹੀ ਸਵਾਗਤ ਹੈ ਜੀ। ਅਤੇ ਇਹ ਪ੍ਰੋਗਰਾਮ ਹੈ ਜਿਹੜਾ ਇਸ ਦਾ ਰਿਪੀਟ ਤੁਸੀਂ ਐਤਵਾਰ ਰਾਤ ਨੂੰ ਸੁਣਦੇ ਹੋ, ਉਸ ਦੇ ਵਿੱਚ ਅਸੀਂ ਕਾਲ ਨਹੀਂ ਲੈਂਦੇ, ਬਸ YouTube ਦੇ ਉੱਤੇ ਵੀ ਇਹ ਅੱਜ ਕੱਲ੍ਹ ਚਾੜ ਦਿੱਤਾ ਜਾਂਦਾ, ਫੋਨ ਦੇ ਉੱਤੇ ਵੀ ਅਪਲੋਡ ਕਰ ਦਿੱਤਾ ਜਾਂਦਾ ਹੈ। ਅਤੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਪੰਜਾਬੀ ਰੇਡੀਓ USA ਨੂੰ ਤੁਸੀਂ ਗੱਡੀਆਂ ਦੇ ਵਿੱਚ ਵੀ ਸੁਣ ਸਕਦੇ ਹੋ, 1450 AM 96.5 FM ਜੁਬਾ ਸਿਟੀ ਦੇ ਏਰੀਏ ਵਿੱਚ, 1470 AM ਸੈਕਰਾਮੈਂਟੋ ਦੇ ਏਰੀਏ ਵਿੱਚ, 1300 AM ਫਰਜ਼ਨੋ ਵਿੱਚ, ਅਤੇ 1350 ਬੇਕਰਫੀਲਡ ਦੇ ਏਰੀਏ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ ਗੱਡੀਆਂ ਵਿੱਚ ਵੀ ਸੁਣ ਸਕਦੇ ਹਾਂ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਬਲਜਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਜਿੰਦਰ ਕੌਰ ਬੋਲ। ਮੈਂ ਤੁਹਾਨੂੰ ਫੀਡਬੈਕ ਦੇਣੀ ਸੀਗੀ। ਇੱਕ ਤਾਂ ਜਿਹੜਾ ਫਟਕਰੀ ਵਾਲਾ ਬਣਾਇਆ ਸੀਗਾ ਸਾਡੀ ਫੈਮਿਲੀ 'ਚ ਬਣਾਈ ਸੀਗੀ ਤੇ ਉਹਨਾਂ ਨੂੰ ਬਹੁਤ ਫਾਇਦਾ ਹੋਇਆ। ਕਿਹੜੀ ਚੀਜ਼ ਤੋਂ ਹੋਇਆ ਪਤਾ? ਹਾਂਜੀ, ਦਰਦਾਂ ਤੋਂ ਵੀ ਹੋਇਆ ਉਹਨਾਂ ਨੂੰ ਫਾਇਦਾ, ਤੇ ਉਹ ਉਹਨਾਂ ਦਾ ਹੱਥ ਇੱਕ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਸੀ, ਉਹਦਾ ਥੋੜਾ ਜਿਹਾ ਫਾਇਦਾ ਹੋਇਆ ਕਿਉਂਕਿ ਫਸਟ ਵਾਰ ਉਹਨਾਂ ਨੇ ਖਾਧੀ ਆ। ਅੱਛਾ, ਸਰਕੂਲੇਸ਼ਨ ਠੀਕ ਹੋ ਗਿਆ। ਹਾਂਜੀ, ਪਹਿਲਾਂ ਨਾ ਇੰਪਰੂਵ ਆ, ਦੁਬਾਰਾ ਫੇਰ ਉਹਨਾਂ ਨੂੰ ਬਣਾਈ ਆ। ਇੱਕ ਮੇਰੀ ਫਰੈਂਡ ਨੇ ਬਣਾਈ ਸੀਗੀ ਇਹੀ, ਤੇ ਉਹਦੇ ਬਾਰੇ ਥੋੜਾ ਜਿਹਾ ਪੁੱਛਣਾ ਸੀਗਾ। ਉਹ ਕਹਿੰਦੀ ਵੀ ਥੋੜੀ ਜਿਹੀ ਫਟਕਰੀ ਵਿੱਚ ਗਿਰ ਗਈ ਸੀ, ਵੈਸੇ ਉਹ ਖਿੱਲ ਬਣ ਗਈ, ਤੇ ਇੱਕ ਵਾਰ ਛਾਲਣੀ ਕਹਿੰਦੀ ਵਿੱਚ ਗਿਰ ਗਈ, ਮੈਂ ਉਸੇ ਟਾਈਮ ਚੱਕ ਲਈ, ਤੇ ਵੈਸੇ ਬਣੀ ਉਹਦੀ ਵੀ ਬਹੁਤ ਵਧੀਆ ਵਾ। ਸੁੱਕੀ ਉਹਨੇ ਭੁੰਨਿਆ, ਬੇਸਨ ਸੁੱਕਾ ਭੁੰਨਿਆ, ਤੇ ਫਿਰ ਉਹ ਘਿਓ ਛਾਣ ਕੇ ਵਿੱਚ ਪਾਤਾ, ਤਾਂ ਬਹੁਤ ਹੀ ਫਿਰ ਤਾਂ ਠੀਕ ਆ। ਹਾਂਜੀ ਹਾਂ ਹਾਂਜੀ, ਤੇ ਉਹ ਗ੍ਰੀਨ ਤਾਂ ਉਹ ਹੋ ਹੀ ਜਾਂਦਾ। ਹਾਂਜੀ, ਰੰਗ ਬਦਲ ਜਾਂਦਾ ਉਹਦਾ। ਹਾਂਜੀ, ਬਾਕੀ ਤੁਸੀਂ ਇੱਕ ਮੈਂ ਪੁੱਛਿਆ ਸੀ, ਮੇਰੀ 55 ਦੀ ਏਜ ਆ, ਮੇਰੇ ਬੈਕ ਦੇ ਵਿੱਚ ਪ੍ਰੋਬਲਮ ਆ, ਸਰਵਾਈਕਲ ਦੀ ਬਹੁਤ ਆ। ਮੈਂ MRI ਕਰਾਈ ਸੀਗੀ, ਤੇ ਗਰਦਨ ਦੇ ਪਿੱਛੇ ਜਿਹੜੇ ਮਣਕੇ ਆ ਉਹਨਾਂ ਵਿੱਚ ਗੈਪ ਦੱਸਿਆ ਡਾਕਟਰ ਨੇ, ਤੇ ਸਰਜਰੀ ਦੱਸੀ ਆ। ਤੇ ਮੈਂ ਸਰਜਰੀ ਕਰਾਉਣਾ ਨਹੀਂ ਚਾਹੁੰਦੀ। ਮੈਂ ਚਾਹੁੰਦੀ ਹਾਂ ਜਿਹੜੇ ਵੀਰ ਹੋਮਿਓਪੈਥਿਕ ਦੀ ਦਵਾ ਕੋਈ ਦੱਸਦੇ ਹੁੰਦੇ ਆ, ਜੇ ਉਹਨਾਂ ਨੂੰ ਪਤਾ ਹੋਵੇ ਉਸ ਬਾਰੇ, ਤੇ ਮੈਂ ਹੋਮਿਓਪੈਥਿਕ ਖਾ ਕੇ ਦੇਖਾਂ ਜਿਸ ਨਾਲ ਮੈਨੂੰ ਆਰਾਮ ਆਵੇ। ਬਾਕੀ ਜਗਵੀਰ ਸਿੰਘ ਜੀ ਉਹ ਵੀ ਦੱਸਦੇ ਆ। ਮੈਂ ਰਾਤ ਨੂੰ ਸੌ ਨਹੀਂ ਸਕਦੀ ਠੀਕ ਤਰ੍ਹਾਂ, ਮੇਰੇ ਹੱਥ ਨਮ ਹੋ ਜਾਂਦੇ ਆ, ਅੰਗੂਠੇ ਦੇ ਕੋਲ ਦੀਆਂ 2 ਉਂਗਲਾਂ ਜੇ ਤੁਹਾਡੇ ਮੋਢਿਆਂ ਤੇ ਹੁੰਦੀ ਆ ਨਾ, ਪਿੱਛੇ ਗਰਦਨ ਤੇ? ਹਾਂਜੀ, ਗਰਦਨ ਤੇ ਮੋਢਿਆਂ ਤੇ ਬਹੁਤ ਤਕਲੀਫ ਹੁੰਦੀ ਆ ਮੈਨੂੰ। ਠੀਕ ਹੈ ਜੀ। ਉਸ ਬਾਰੇ ਕੋਈ ਵੀ ਦਵਾ ਦੱਸ ਦੇਣ। ਤੇ ਰਾਤ ਨੂੰ ਸੌਣਾ ਮੁਸ਼ਕਿਲ ਆ, ਹੱਥ ਨਮ ਹੋ ਕੇ ਪੇਨ ਹੁੰਦੀ। ਹਾਂਜੀ, ਠੀਕ ਹੈ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਬਲਜਿੰਦਰ ਜੀ। ਮੈਂ ਸੁਣਿਆ ਸੀਗਾ, ਮੈਂ ਅਗਲੇ ਕਾਲਰਸ ਵੀ ਲੈਂਦੀ। ਮੈਂ ਕੋਈ ਡਾਕਟਰ ਨਹੀਂ, ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ। ਕੋਸ਼ਿਸ਼ ਕਰ ਸਕਦੇ ਹਾਂ, ਕਹਿੰਦੇ ਕਿ ਵੀ ਤੁਹਾਨੂੰ ਇਹ ਸਰਜਰੀ ਦੱਸੀ ਜਾਂਦੀ ਆ, ਜਾਂ ਕੋਈ ਗੋਲੀਆਂ ਦੇ ਦਿੱਤੀਆਂ ਜਾਂਦੀਆਂ, ਪੇਨ ਕਿਲਰ ਹੁੰਦੀਆਂ, ਨੀਂਦ ਵੀ ਆ ਜਾਂਦੀ ਆ ਉਹਦੇ ਨਾਲ। ਕਹਿੰਦੇ ਇਹ ਮੋਢਿਆਂ ਦੇ ਵਿੱਚ ਹੁੰਦੀ ਹੈ, ਜਿਹਨਾਂ ਨੂੰ ਹੁੰਦੀ ਉਹਨਾਂ ਨੂੰ ਪਤਾ ਹੋਣਾ ਹੈ। ਮੋਢਿਆਂ ਦੇ ਵਿੱਚ ਹੁੰਦੀ ਆ, ਬਾਹਾਂ ਤੱਕ ਆਉਂਦੀ ਹੈਗੀ ਆ, ਧੌਣ ਹੁੰਦੀ ਆ। ਉਹਨੂੰ ਕਹਿੰਦੇ ਵੀ ਦੇਸੀ ਘਿਓ ਜਾਂ ਤੁਸੀਂ ਬਦਾਮਾਂ ਦਾ ਤੇਲ ਆ ਜਿਹੜਾ, ਉਹਦੀ ਮਾਲਿਸ਼ ਤੁਸੀਂ ਦੱਬ ਕੇ ਕਰਨੀ ਆ, ਉਹਦੀ ਦੱਬ ਕੇ ਕਰਿਆ ਕਰੋ ਮਾਲਿਸ਼। ਇਹ ਮੈਂ ਸੁਣਿਆ ਸੀਗਾ, ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਤੁਹਾਨੂੰ ਮਿਲਦੀ ਆ ਉਹ ਤੁਹਾਨੂੰ ਸ਼ੇਅਰ ਕਰ ਲੈਣੀ ਚਾਹੀਦੀ ਆ। ਅਤੇ ਉਸੇ ਦੇ ਨਾਲ ਕਹਿੰਦੇ ਵੀ ਜਿਹੜਾ ਮੋਢਿਆਂ 'ਤੇ, ਜਿੱਦਾਂ ਆਪਾਂ ਪੰਜਾਬ 'ਚ ਦੇਖਦੇ ਹਾਂ, ਮੇਲਾ ਦੇਖਣ ਜਾਂਦੇ ਸੀ ਬੱਚਿਆਂ ਨੂੰ ਮੋਢਿਆਂ 'ਤੇ ਚੱਕ ਕੇ
ਉਹਨੂੰ ਘੁਮਾਈ ਜਾਣਾ, ਕਹਿੰਦੇ ਉਹ ਵੀ ਬਹੁਤ ਫਰਕ ਪੈਂਦਾ। ਉਹਦੇ ਲਈ ਤੁਸੀਂ ਕੁਛ ਹੋਰ ਵੀ ਇੱਥੋਂ ਦੇਖ ਸਕਦੇ, ਜੇ ਬੱਚਾ ਘਰ ਵਿੱਚ ਨਹੀਂ ਹੈਗਾ ਉਹ ਵੀ ਕਰ ਸਕਦੇ ਆ। ਬਾਕੀ ਇਹ ਵੀ ਮੈਂ ਸੁਣਿਆ ਸੀਗਾ ਵੀ ਜਿਹੜੇ ਮੀਟ ਖਾ ਲੈਂਦੇ ਆ, ਜਿਨ੍ਹਾਂ ਦੇ ਗੈਪ ਆ ਹੱਡੀਆਂ ਦੇ ਵਿੱਚ, ਉਹ ਫਿਰ ਕਹਿੰਦੇ ਬੱਕਰੇ ਦੇ ਖਰੌੜੇ ਖਾਓ, ਉਹ ਕਹਿੰਦੇ ਤੁਹਾਡਾ ਠੀਕ ਕਰ ਦਿੰਦਾ। ਬਾਕੀ ਵੈਜੀਟੇਰੀਅਨ ਲਈ ਵੀ ਆਪਾਂ ਜ਼ਰੂਰ ਪੁੱਛਾਂਗੇ ਕਿ ਜਿਹੜੇ ਵੈਜੀਟੇਰੀਅਨ ਆ ਉਹ ਕੀ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸੁੱਚਾ ਸਿੰਘ ਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਉਹ ਪੁੱਛਣਾ ਸੀ ਜਿਹੜਾ ਕੌਡੀਆਂ ਵਾਲਾ ਦੱਸਿਆ ਸੀ ਕਿਡਨੀਆਂ ਵਾਸਤੇ, ਉਹ ਕਿੰਨਾ ਚਿਰ ਖਾ ਕੇ ਤਾਂ ਫੇਰ ਚੈੱਕ ਕਰਾਉਣੀਆਂ ਕਿਡਨੀਆਂ ਜੀ? ਠੀਕ ਹੈ, ਤੁਸੀਂ ਲੈਂਦੇ ਆ ਉਹਨੂੰ? ਹਾਂਜੀ ਲੈਂਦੇ ਆ, ਮੈਨੂੰ 20-22 ਦਿਨ ਹੋ ਗਿਆ ਜੀ ਲੈਂਦੇ ਨੂੰ ਜੀ। ਤੁਹਾਨੂੰ ਖੱਟਾ ਨਹੀਂ ਲੱਗਾ? ਖੱਟਾ ਥੋੜਾ ਲੱਗਦਾ ਆ। ਠੀਕ ਆ। ਹਾਂਜੀ, ਤੇ ਇਹ ਪੁੱਛਣਾ ਦੂਜਾ, ਲੱਤਾਂ ਦੇ ਵਿੱਚ ਦਰਦਾਂ ਬਹੁਤ ਹੁੰਦੀਆਂ ਗੋਡਿਆਂ ਤੋਂ ਥੱਲੇ। ਠੀਕ ਆ ਜੀ। ਹਾਂਜੀ, ਉਹ ਫਿਰ ਰਾਤ ਨੂੰ ਬੰਨਣੀਆਂ ਪੈਂਦੀਆਂ, ਥੋੜਾ ਚਿਰ ਬੰਨ ਕੇ ਹਟੋ ਤਾਂ ਫੇਰ ਆਰਾਮ ਆਉਂਦਾ। ਉਹਦੇ ਬਾਰੇ ਵੀ ਭੈਣ ਜੀ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ। ਠੀਕ ਹੈ ਜੀ। ਓਕੇ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸੁੱਚਾ ਸਿੰਘ ਜੀ, ਮੈਨੂੰ ਲੱਗਦਾ ਕਿ ਪਿਛਲੇ ਹਫ਼ਤੇ ਜਿਹੜੀਆਂ ਲੱਤਾਂ ਆ ਉਹਦੇ ਬਾਰੇ ਤਾਂ ਜ਼ਰੂਰ ਦੱਸਿਆ ਸੀਗਾ। ਕਈ ਵਾਰੀ ਸਾਡੀ ਹੁੰਦੀ ਆ ਕਿ ਮੇਨ ਚੀਜ਼ ਦੇ ਉੱਤੇ ਹੀ ਫੋਕਸ ਹੁੰਦਾ ਆ ਕਿ ਇਹਦੇ ਬਾਰੇ ਦੱਸਿਆ ਕਿ ਨਹੀਂ। ਤੁਸੀਂ ਲੱਤਾਂ ਦਾ ਪੁੱਛਿਆ ਸੀ, ਮੈਨੂੰ ਯਾਦ ਹੈਗਾ, ਉਹਦੇ ਬਾਰੇ ਦੱਸਿਆ ਵੀ ਗਿਆ ਸੀਗਾ। ਫਿਰ ਵੀ ਕਹਾਂਗੇ ਕਿਸੇ ਨੂੰ ਨਾ ਕਿਸੇ ਨੂੰ ਉਹਨੂੰ ਰਿਪੀਟ ਜ਼ਰੂਰ ਕਰ ਦਿਓ। ਹਾਂ, ਜਿਨ੍ਹਾਂ ਨੇ ਉਹ ਦੱਸਿਆ ਸੀਗਾ ਕੌਡੀਆਂ ਵਾਲਾ, ਇਹ ਉਹਦੇ ਲਈ ਆਪਾਂ ਜ਼ਰੂਰ ਇੱਕ ਵਾਰੀ ਫਿਰ ਰਿਕੁਐਸਟ ਕਰਾਂਗੇ ਕਿ ਮੈਨੂੰ ਵੀ ਆਈ ਆ, ਕਿਸੇ ਨੂੰ ਖੱਟਾ ਲੱਗਦਾ ਆ ਵੀ ਅਸੀਂ ਸ਼ਹਿਦ ਰਲਾ ਸਕਦੇ ਹਾਂ ਜਾਂ ਅਸੀਂ ਲੂਣ ਰਲਾ ਸਕਦੇ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਆਈਆਂ ਸੀ। ਜਾਂ ਉਹ ਕਹਿੰਦੇ ਵੀ ਜਦੋਂ ਕੋਈ ਇਸ ਤਰ੍ਹਾਂ ਹੈਗਾ ਕਿ ਕੋਈ ਟਾਈਮਿੰਗ ਆ, ਇਹਨੂੰ ਇੰਨਾ ਚਿਰ ਰੱਖਣਾ ਹੀ ਰੱਖਣਾ ਕਿ ਜਾਂ ਜਦੋਂ ਉਹਨਾਂ ਦੀਆਂ ਖੁਰ ਗਈਆਂ 4 ਕੁ ਦਿਨਾਂ ਦੇ ਵਿੱਚ ਹੀ ਕਿ ਉਦੋਂ ਹੀ ਪੀਣਾ ਸ਼ੁਰੂ ਕਰ ਦੇਣ। ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ। ਬਲਜੀਤ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਵੀ ਇਹੀ ਸੀਗਾ ਜਿਹੜਾ ਮਤਲਬ ਕਿ ਦੱਸਿਆ ਸੀ ਇਹਨਾਂ ਨੇ ਕੌਡੀਆਂ ਪਾ ਕੇ ਪਾਣੀ, ਉਹ ਨਿੰਬੂ ਦਾ ਪਾਣੀ ਦੱਸਿਆ ਸੀ, ਸੰਤਰੇ ਦਾ ਪਾਣੀ ਦੱਸਿਆ ਸੀ। ਨਿੰਬੂ ਕਿੰਨਾ ਨਿੰਬੂ, ਕਿੰਨਾ ਪਾਣੀ ਤੇ ਕਿੰਨੀਆਂ ਕੌਡੀਆਂ? 1 ਲੀਟਰ ਪਾਣੀ ਉਹਨੇ ਜੂਸ ਕਿਹਾ ਸੀਗਾ, 8-9 ਕੌਡੀਆਂ ਕਿਹਾ ਸੀ। ਹਾਂਜੀ, ਤੇ ਇਹ ਕਿੰਨਾ ਚਿਰ ਰੱਖਣਾ ਤੇ ਕਿੰਨੇ ਚਿਰ ਚ ਪੀਣਾ? ਇਹ ਕਈਆਂ ਦਾ ਤਾਂ 4 ਦਿਨਾਂ ਦੇ ਵਿੱਚ ਹੀ ਉਹ ਖੁਰ ਗਈਆਂ। ਬਾਕੀ ਅਗਲਾ ਸਵਾਲ ਮੈਂ ਵੀ ਕਰ ਦਿੱਤਾ, ਆਪਾਂ ਪੁੱਛਦੇ ਹਾਂ ਜ਼ਰੂਰ। ਹਾਂਜੀ, ਨਹੀਂ ਤੇ ਇਹ ਕਾਹ ਕਿਡਨੀਆਂ ਵਾਸਤੇ, ਕਿਡਨੀਆਂ ਖਰਾਬ ਹੋਣ ਤਾਂ ਕਿਡਨੀਆਂ ਸਾਫ਼ ਹੋ ਜਾਂਦੀਆਂ, ਖਰਾਬ ਹੋ ਉਹਨਾਂ ਨੇ ਤਾਂ ਦੱਸਿਆ ਸੀ ਵੀ ਜਿਹਨਾਂ ਦੀਆਂ ਖਰਾਬ ਹੋਈਆਂ ਸੀਗੀਆਂ। ਪਰ ਵੈਸੇ ਵੀ ਫਿਰ ਚੀਜ਼ ਚੰਗੀ ਆ, ਕਿਤੇ ਕਿਤੇ ਲੈ ਲੈਣੀ ਚਾਹੀਦੀ ਆ। ਵੈਸੇ ਪੱਥਰੀਲੇ ਵੀ ਠੀਕ ਆ। ਨਿੰਬੂ ਦਾ ਪਾਣੀ ਹੈ ਨਾ, ਉਹਦੇ ਵਿੱਚ ਕੌਡੀਆਂ ਪਾ ਕੇ। ਨਿੰਬੂ ਦਾ ਆਪ ਕੱਢਿਓ ਪਾਣੀ, ਜੂਸ। ਹਾਂਜੀ, ਪਾਣੀ ਨਹੀਂ, ਜੂਸ ਕੱਢਿਓ। ਓਕੇ, ਇੱਕ ਭੈਣ ਜੀ ਕੁਐਸਚਨ ਹੋਰ ਆ। ਸਾਡੇ ਬੀਬੀ ਸੀਗੇ, ਵਾਕ ਕਰਕੇ ਆਈ, ਇਹਨਾਂ ਦੀ ਉਮਰ ਹੈਗੀ 80-90 ਸਾਲ ਦੀ। ਹਾਂਜੀ, ਇਹਨਾਂ ਦੇ ਗੋਡੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਪੈ ਗਈ। ਹੁਣ ਮਤਲਬ ਬਾਥਰੂਮ ਨਹੀਂ ਜਾ ਹੁੰਦੇ ਇਹਨਾਂ ਤੋਂ। ਡਿੱਗੇ ਆ? ਕੀ ਹੋਇਆ? ਡਿੱਗੇ ਤਾਂ ਨਹੀਂ ਗਏ, ਵਾਕ ਕਰਕੇ ਜਿਵੇਂ ਆਪਾਂ ਕਹਿੰਦੇ ਵੀ ਮਤਲਬ ਥੋੜੀ ਜਿਹੀ ਬੰਨੀ ਸੀ ਤੇ ਬਹਿ ਕੇ ਉੱਠੇ, ਮੁੜ ਕੇ ਤੁਰ ਨਹੀਂ ਹੋਇਆ ਜੀ। ਉਹ ਫਸ ਗਿਆ ਗੋਡਾ ਕਿਤੇ? ਹਾਂ ਠੀਕ ਹੈ। ਹਾਂਜੀ, ਇਹਨਾਂ ਦਾ ਕੋਈ ਇੱਕ ਮੈਂ ਆਪਣੇ ਵਾਸਤੇ ਪੁੱਛਣਾ ਸੀ, ਸੌਰੀ। ਇਹ ਮੇਰੀ ਇਹਨਾਂ ਨੇ ਲੱਤਾਂ ਦੇ ਵਿੱਚੋਂ ਮਤਲਬ ਸਾਈਡ ਤੋਂ ਸੱਜੀ ਲੱਤ ਬਹੁਤ ਜ਼ਿਆਦਾ, ਗੋਡੇ ਤੋਂ ਸਾਈਡ ਰਾਈਟ ਸਾਈਡ ਤੋਂ ਬਾਹਰਲੇ ਪਾਸੇ ਤੋਂ ਮਤਲਬ ਅੱਖੀ ਤਿੱਕਰ ਪੀੜ ਜਾਂਦੀ ਹੈ। ਜੇ ਰਾਤ ਨੂੰ ਮੈਂ ਇਸ ਪਾਸੇ ਪੈ ਵੀ ਨਹੀਂ ਸਕਦੀ। ਠੀਕ ਹੈ ਜੀ। ਤੇ ਜਦੋਂ ਮੈਂ ਪਾਠ ਕਰਦੀ ਫੱਟੀ ਲਾਈ ਹੈ, ਮੈਥੋਂ ਦਿਹਾੜੀ ਮਤਲਬ ਕੋਡੀ ਹੋਈ ਨਹੀਂ, ਫੱਟੀ ਤੇ ਬਹਿਣ ਹੁੰਦਾ, ਮੁੜ ਕੇ ਮੈਥੋਂ ਉੱਠਣ ਦਾ ਗੋਡੇ ਦੋ ਲੱਤਾਂ ਤੋਂ। ਕੁਰਲ ਮੇਰੀਆਂ ਲੱਤਾਂ ਕਰਦੀਆਂ ਰਹਿੰਦੀਆਂ, ਬੱਚੇ ਨੂੰ ਕੁਛ ਤੁਰਿਆ ਫਿਰਦਾ। ਠੀਕ ਹੈ। ਤੇ ਪਲੀਜ਼ ਕੋਈ ਰਿਕੁਐਸਟ ਆ ਜ਼ਰੂਰ, ਜਾਂ ਜਵੀਰ ਭਾਈ ਜੀ ਜਾਂ ਭੈਣ ਜੀ ਕੋਈ ਹੈ ਨਾ। ਠੀਕ ਹੈ। ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਰਿਕੁਐਸਟ ਆਪਾਂ ਜ਼ਰੂਰ ਕਰਦੇ ਵੀ ਜਿਹਨੂੰ ਵੀ ਪਤਾ ਹੁੰਦਾ ਪਲੀਜ਼ ਸ਼ੇਅਰ ਕਰ ਲਿਆ ਕਰੋ। ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ। ਕੁਲਦੀਪ ਸਤਿ ਸ਼੍ਰੀ ਅਕਾਲ। ਮੇਰੇ ਬੁੱਲ ਜੀ ਫਰਕ ਹੀ ਜਾਂਦੇ ਸੀਗੇ, 2-3 ਮਹੀਨੇ ਹੋ ਗਏ। ਤੇ ਹੁਣ ਨਾਲ ਮੇਰੀ ਗੱਲ ਵੀ ਫਰਕਣ ਲੱਗੀ। ਜੇ ਕਿਸੇ ਨੂੰ ਭੈਣ ਭਾਈ ਨੂੰ, ਜਗਵੀਰ ਨੂੰ ਪਤਾ ਤਾਂ ਮੈਨੂੰ ਜ਼ਰੂਰ ਦੱਸਣ ਵੀ ਇਹ ਕੀ ਗੱਲ। ਠੀਕ ਹੈ ਜੀ। ਵੀ ਕੀ ਇਲਾਜ ਹੈ ਇਹਦਾ? ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਇਹਨਾਂ ਦੀਆਂ ਤੁਸੀਂ ਨਾ ਮਸਾਜ ਮਸੂਜ ਜ਼ਰੂਰ ਕਰਦੇ ਰਿਹਾ ਕਰੋ। ਗੁਰਵੀਰ ਕੌਰ ਜੀ, ਗੁਰਮੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਦੱਸਿਆ ਸੀਗਾ ਤੇਲ ਹਾਂਜੀ, ਇੱਕ ਦਾ ਜ਼ਿਆਦਾ। ਹਾਂਜੀ, ਮੈਨੂੰ ਇੱਕ ਕੋਕੋਨਟ ਆਇਲ ਯਾਦ ਆ, ਇੱਕ ਆਈ ਥਿੰਕ ਆਲਮੰਡ ਆਇਲ ਸੀਗਾ, ਤੀਜਾ ਨਹੀਂ ਪਤਾ ਲੱਗਾ, ਸ਼ੋਰ ਵੀ ਨਹੀਂ, ਪਰ ਮੈਨੂੰ ਲੱਗਦਾ ਕਿ ਇਹ ਹੈਗੇ। ਇਹ ਹੈਗੇ ਇੱਕ ਕਲੌਂਜੀ ਸੀ। ਅੱਛਾ, ਇੱਕ ਕਲੌਂਜੀ, ਇੱਕ ਆਲਮੰਡ। ਹਾਂਜੀ ਹਾਂਜੀ, ਤਿੰਨਾਂ ਨੂੰ ਇੱਕੋ ਕੁਆਂਟੀਟੀ? ਹਾਂਜੀ, ਇੱਕੋ ਜਿਹਾ ਪਾ ਲਓ, ਵੱਧ ਘੱਟ ਵੀ ਹੋਗਾ ਕੋਈ ਗੱਲ ਨਹੀਂ। ਤੇਲ ਯਾਰ ਇਹ ਬਹੁਤੀ ਗੱਲ ਆ ਮਸਾਜ ਦੀ ਆ। ਠੀਕ ਹੈ ਜੀ। ਠੀਕ ਹੈ ਜੀ, ਓਕੇ, ਥੈਂਕ ਯੂ ਜੀ। ਸੁਖਵੰਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੈਂ ਪੁੱਛਣਾ ਸੀ ਉਹ ਕਲੌਂਜੀ ਦਾ ਕਹਿੰਦੇ ਆ ਤੇਲ ਪੀਣ ਨੂੰ, ਤਾਂ ਉਹ ਮੈਂ ਤੇ 1 ਚਮਚ ਪੀਤਾ ਸੀ, ਉਹਦੇ ਤੋਂ ਉਹੀ ਡਕਾਰ ਜਿਹਾ ਆਈ ਜਾਂਦੇ। ਉਹ ਕਿੰਨਾ ਪੀਣਾ ਜਾਂ ਕਿਸ ਤਰ੍ਹਾਂ ਪੀਣਾ? ਕਿਸੇ ਚੀਜ਼ 'ਚ ਪਾ ਕੇ ਪੀਣਾ ਜਾਂ ਉਂਝ ਹੀ ਪੀਣਾ? ਬਸ ਜੇ ਕਈ ਤਾਂ ਉਂਝ ਹੀ ਪੀ ਲੈਂਦੇ ਹੁੰਦੇ ਆ, ਤੁਸੀਂ ਅੱਧਾ ਕਰ ਲਓ ਉਹਨੂੰ। ਅੱਛਾ ਜੀ। ਹਾਂ, ਉਹਦਾ ਨੁਕਸਾਨ ਨਹੀਂ ਕੋਈ ਵੀ। ਅੱਛਾ ਜੀ। ਔਰ ਉਹਦੇ ਰਿਜ਼ਲਟ ਤੁਹਾਨੂੰ 4 ਮਹੀਨੇ ਬਾਅਦ ਫਿਰ ਪਤਾ ਲੱਗ ਜਾਣੇ ਵੀ ਹਾਂ ਮੈਂ ਪੀਤਾ ਸੀ, ਫਿਰ ਮੈਂ ਛੱਡ ਵੀ ਦਿੱਤਾ ਗਿਆ, ਉਹਦੇ ਰਿਜ਼ਲਟ ਬੜੇ ਵਧੀਆ ਆ। ਅੱਛਾ, 4 ਮਹੀਨੇ ਲਗਾਤਾਰ ਪੀ ਜਾਵਾਂ? ਪੀਣਾ ਕਾਹਤੇ ਆ ਤੁਸੀਂ?
ਦਰਦਾਂ ਦੁਰਦਾਂ ਤੋਂ ਲੱਤਾਂ ਹਾਂਜੀ ਹਾਂਜੀ ਦੁਖਦੀਆਂ। ਪੀ ਲਓ ਉਹਦਾ ਨੁਕਸਾਨ ਨਹੀਂ ਕੋਈ ਵੀ। ਨਹੀਂ ਉਹੀ ਵੀ ਭਾਵੇਂ ਅੱਧਾ ਚਮਚਾ ਵੀ ਹਜੇ ਸ਼ੁਰੂ ਕਰ ਲਵਾਂ ਨਾ? ਹਾਂਜੀ ਹਾਂਜੀ ਜੇ ਬਹੁਤਾ ਨਹੀਂ ਆ ਤਾਂ ਥੋੜੀ ਚੀਜ਼ ਲੈ ਸਕਦੇ ਆ। ਭਾਵੇਂ ਕਿਸੇ ਚੀਜ਼ 'ਚ ਪਾ ਲਈਏ ਜਾਂ ਉਂਝ ਵੀ ਚਮਚੇ ਨਾਲ ਪੀ ਕੇ? ਹਾਂਜੀ ਵੈਸੇ ਲੋਕੀ ਅੱਧਾ ਚਮਚਾ ਲੈ ਕੇ ਉੱਥੋਂ ਦੀ ਗਰਮ ਪਾਣੀ ਪੀ ਲੈਂਦੇ ਆ। ਠੀਕ ਹੈ। ਓਕੇ ਜੀ। ਓਕੇ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਜਸਵੀਰ ਕੌਰ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਾਡਾ ਬੇਟਾ 10 ਸਾਲ ਦਾ ਆ ਤੇ ਉਹ ਬਿਲਕੁਲ ਠੀਕ ਸੀਗਾ 5 ਸਾਲ ਤੱਕ ਤੇ ਬਹੁਤ ਖੂਬਸੂਰਤ, ਬਹੁਤ ਜਾਨੀ ਕਿ ਹੈਲਥੀ, ਸਾਰੀ ਤਰ੍ਹਾਂ ਠੀਕ ਸੀਗਾ। 5 ਸਾਲ ਬਾਅਦ ਉਹਨੂੰ ਥੋੜੀ ਪ੍ਰੋਬਲਮ ਸ਼ੁਰੂ ਹੋਣ ਲੱਗ ਗਈ ਤੇ ਕਦੀ ਉਹਨੇ ਅੱਖਾਂ ਘੁਮਾਉਣ ਲੱਗ ਜਾਣਾ, ਕਦੀ ਉਹਨੇ ਬੋਲ ਜਾਨੀ ਕਿ ਫੁਰ ਕਰਨ ਲੱਗ ਪੈਣਾ ਬੁੱਲਾਂ ਵਿੱਚ ਦੀ, ਕਦੀ ਉਹਨੇ ਟਕ ਕਰਨ ਲੱਗ ਪੈਣਾ, ਜਵਾੜਾ ਟਕ ਕਰਨ ਲੱਗ ਪੈਣਾ ਕਦੀ ਉਹਦਾ। ਜੀ ਉਹਨੇ ਬੋਲਣ ਦੇ ਵਿੱਚ ਅਟਕਣਾ, ਥਸਲਦਾ ਨਹੀਂ ਸੀ, ਅਟਕ ਜਾਂਦਾ ਹੈ। ਇੱਕ ਚੀਜ਼ ਛੱਡਦਾ ਦੂਈ ਸ਼ੁਰੂ ਕਰ ਦਿੰਦਾ, ਦੂਈ ਛੱਡਦਾ ਦੂਈ ਸ਼ੁਰੂ ਕਰ ਦਿੰਦਾ, ਆਦਤ ਪੈ ਜਾਂਦੀ। ਹਾਂਜੀ ਡਾਕਟਰਾਂ ਨੂੰ ਕੁਛ ਨੀ ਪਤਾ ਲੱਗਦਾ ਹੈਗਾ ਇਹਦੇ ਬਾਰੇ। ਵਿੱਚ ਠੀਕ ਵੀ ਹੋ ਜਾਂਦਾ, ਬਿਲਕੁਲ ਠੀਕ ਰਹਿੰਦਾ ਵਿੱਚ। ਹਾਂਜੀ ਤੇ ਓਦਾਂ ਪੜ੍ਹਨ ਲਿਖਣ ਨੂੰ ਬਹੁਤ ਹੁਸ਼ਿਆਰ ਹੈਗਾ ਆ, ਐਕਟਿਵ ਆ ਸਾਰੀ ਤਰ੍ਹਾਂ। ਹਾਂਜੀ ਤੇ ਜੇ ਕਿਸੇ ਨਾਲ ਏਦਾਂ ਵਾਪਰਿਆ ਹੋਵੇ ਤਾਂ ਬਹੁਤ ਪਰੇਸ਼ਾਨ ਆ। ਬਸ ਉਹਦੀਆਂ ਉਹ ਹੈਬਿਟਸ ਆ ਜਿਹੜੀਆਂ ਹਨਾ। ਨਹੀਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਆ। ਹਾਂਜੀ ਹੁਣ ਜਵਾੜਾ ਟਕ ਜਦੋਂ ਕਰਦਾ, ਜਦੋਂ ਉਹਦੇ ਕੁਛ ਖਾਂਦਾ ਤਾਂ ਜਵਾੜਾ ਟਕ ਕਰਨ ਲੱਗ ਪੈਂਦਾ, ਉਹ ਉਹਦੀ ਆਦਤ ਨਹੀਂ ਹੋ ਸਕਦੀ, ਉਹ ਤਾਂ ਉਹ ਤਾਂ ਖਾਂਦੇ ਤੇ ਹੁੰਦਾ ਫਿਰ। ਠੀਕ ਹੈ। ਹਾਂਜੀ ਹੁਣ ਅੱਖਾਂ ਕਈ ਵਾਰ ਏਦਾਂ ਉੱਪਰ ਨੂੰ ਘੁਮਾਉਣੀਆਂ ਵੀ ਵਿੱਚ ਠੀਕ ਵੀ ਹੋ ਜਾਂਦਾ, ਇੱਕ ਚੀਜ਼ ਠੀਕ ਹੁੰਦੀ ਹੈ ਦੂਈ ਸ਼ੁਰੂ ਹੋ ਜਾਂਦੀ, ਦੂਈ ਠੀਕ ਹੁੰਦੀ ਹੈ ਦੂਈ ਸ਼ੁਰੂ ਹੋ ਜਾਂਦੀ ਹੈ। ਹਾਂਜੀ ਤੇ ਕੋਈ ਸਮਝ ਨਹੀਂ ਲੱਗਦੀ ਹੈਗੀ, ਜੇ ਕਿਸੇ ਨਾਲ ਕੁਛ ਵਾਪਰਿਆ ਹੋਵੇ ਏਦਾਂ ਹਨਾ ਤਾਂ ਕੋਈ ਦੱਸੇ। ਹਾਂਜੀ ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜਸਵੀਰ ਜੀ। ਹਾਂਜੀ ਜ਼ਰੂਰ ਜੀ ਸ਼ੇਅਰ ਕਰ ਲਿਆ ਕਰੋ ਕਿ ਕਈ ਵਾਰੀ ਆਪਾਂ ਜਿੱਥੇ ਤੱਕ ਰੇਡੀਓ ਸੁਣਦੇ ਹਾਂ ਕੁਛ ਨਾ ਕੁਛ ਕਿਤੇ ਨਾ ਕਿਤੇ ਦੁਨੀਆ 'ਤੇ ਹੁੰਦਾ ਰਹਿੰਦਾ ਆ। ਜੇ ਉਹਦੇ ਬਾਰੇ ਤੁਹਾਡੇ ਕੋਲ ਕੁਛ ਵੀ ਹੋਵੇ ਤਾਂ ਜ਼ਰੂਰ ਸ਼ੇਅਰ ਕਰ ਲਿਓ। ਗੁਰਦੀਪ ਕੌਰ ਜੀ। ਹਾਂਜੀ ਬੇਟਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਣਕੇ ਵਾਲੇ ਸੁਣ ਰਹੇ ਤੇ ਕਦੀ ਸਰਜਰੀ ਨਾ ਕਰਾ ਬੈਣਗੇ ਡਾਕਟਰਾਂ ਕੋਲੋਂ। ਜੀ ਸਿਰ ਨੂੰ ਕੰਨਾਂ ਕੋਲੋਂ ਹੱਥ ਪਾ ਕੇ ਤਲੀਆਂ ਤੇ ਗਿੱਚੀ ਨੂੰ ਐਕਸਰਸਾਈਜ਼ ਕਰਨ, ਸਾਈਡ ਤੇ ਸਿੱਧੀ ਪਿੱਛੇ ਅੱਗੇ ਅਕੜਾ ਕੇ ਬੜੀ ਜ਼ੋਰ ਨਾਲ। ਇੱਕ ਜਿਹੜੀ ਸੱਜੀ ਬਾਂਹ ਉਹ ਖੱਬੀ ਬਾਂਹ ਜੱਫੀ ਪਾਉਣ, ਖੱਬੀ ਦੀ ਸੱਜੀ ਨੂੰ ਪਾਉਣ, ਗਰਦਨ ਅਕੜਾ ਕੇ। ਜਦੋਂ ਜੱਫੀ ਪਾਣੀ ਹੈ ਗਰਦਨ ਨੂੰ ਥੱਲੇ ਕਰਨ, ਆਪਣੇ ਮੂੰਹ ਵਾਲੇ ਪਾਸੇ ਥੱਲੇ ਹੌਲੀ ਹੌਲੀ ਆਰਾਮ ਨਾਲ ਐਕਸਰਸਾਈਜ਼। ਇੱਕ ਉਹਨੂੰ ਘਿਓ ਗਰਮ ਕਰਕੇ ਨਾ ਉਹਦੀ ਮਾਲਿਸ਼ ਕਰਨ, ਇੱਕ ਉੱਥੇ ਟਕੋਰ ਕਰਨ ਤੇ ਇਹਦੇ ਨਾਲ ਠੀਕ ਹੋ ਜਾਏਗੀ ਬਿਲਕੁਲ। ਸਾਡੇ ਕੋਲ ਇੱਥੇ ਕੋਈ ਠੀਕ ਹੋ ਗਿਆ। ਡਾਕਟਰ ਤਾਂ ਕਹਿੰਦੇ ਮਾੜੀ ਹੁੰਦੀ ਹੱਡੀ ਕਢਾ ਲਓ, ਕੁਛ ਵੀ ਨਹੀਂ ਹੁੰਦਾ। ਉਹਨਾਂ ਆਪਣੀ ਮਰਜ਼ ਵਰਤਣੀ, ਆਪਾਂ ਉਹਦਾ ਨੁਕਸਾ ਵਰਤਣਾ। ਜਿਹੜੇ ਪੀਲੇ ਨਿੰਬੂ ਵਾਲੇ ਨੇ ਉਹਨਾਂ ਦੀ ਜਿਹੜੀ ਕਿਡਨੀਆਂ ਡੈਮੇਜ ਨੇ ਉਹ ਵੀ ਠੀਕ ਹੋ ਸਕਦੀਆਂ, ਹੋ ਗਈਆਂ ਨੇ ਮੇਰੇ ਤਾਂ ਭਾਂਜੇ ਤੇ ਜਿਨ੍ਹਾਂ ਪੱਥਰੀਆਂ ਸੀ ਉਹਦੀਆਂ ਉਹ ਵੀ ਨਿਕਲ ਗਈਆਂ। ਇੰਨੀ ਛੇਤੀ ਨਾ ਕਰਨ ਪੀ ਲੈਣ, ਪਹਿਲਾਂ ਚੈੱਕ ਕਰਾਉਣ ਕਿੰਨਾ ਕੁ ਨੁਕਸੇ, ਫਿਰ ਉਹਨੂੰ ਵਿੱਚੋਂ 20 ਦਿਨ ਪੀ ਕੇ ਚੈੱਕ ਕਰਾਓ ਵੀ ਠੀਕ ਕਿੰਨੀਆਂ ਕੁ ਹੋ ਗਈਆਂ ਨੇ। ਫਿਰ ਜਦੋਂ ਕਹਿਣਗੇ ਬਿਲਕੁਲ ਠੀਕ ਨੇ ਫਿਰ ਵੀ ਉਸ ਤੋਂ ਪਿੱਛੇ 10-15 ਦਿਨ ਪੀ ਕੇ ਛੱਡਣ। ਛੇਤੀ ਨਾਲ ਪੀਂਦਿਆਂ ਨਾਲ ਕਹਿੰਦੇ ਨੇ ਅਸੀਂ ਹੁਣ ਕੀ ਕਰੀਏ। ਜਿਹੜੀ ਇਹ ਇੰਨੀਆਂ ਡੈਮੇਜ ਹੋਈਆਂ ਕਿ ਜਿਹੜੀਆਂ ਕਿਡਨੀ ਇੱਕ ਕਿਹਨੂੰ ਆਰਾਮ ਨਹੀਂ ਕਿਤੋਂ ਆਉਂਦਾ ਤੇ ਕਦੋਂ ਦੇ ਆਪਾਂ ਦੱਸਣ ਲੱਗੇ ਹਾਂ ਪੀਲੇ ਨਿੰਬੂ ਨਾਲ ਆਰਾਮ ਆ ਜਾਂਦਾ। ਇੱਕ ਉਹ ਦਿਨ ਕਹਿੰਦੇ ਵੀ ਨਾ ਪੈਰਾਂ ਦੇ ਸੇਕ, ਜਿਹੜਾ ਕੱਦੂ ਵਿੱਚ ਬੀ ਬਣਦੇ ਨਾ ਪੂਲੇ ਕੱਦੂ ਜਾਂ ਆਪਣੀ ਲੌਕੀ ਹੁੰਦੀ ਹੈ, ਉਹਨੂੰ ਗੋਲ ਕੱਟ ਕੇ ਉਹ ਪੈਰਾਂ ਨੂੰ ਮਾਰੋ, ਤੁਹਾਡੀ ਸਰੀਰ ਦੀ ਗਰਮੀ ਨਿਕਲ ਜਾਂਦੀ ਹੈ। ਅਲਕੋਹਲ ਵਾਟਰ ਲਿਓ, ਆਪਣੀ ਰੂਹ ਭਿਉਂ ਕੇ ਜਾਂ ਨੈਪਕਿਨ ਭਿਉਂ ਤਲੀਆਂ ਨੂੰ ਮਾਰ ਲਓ। ਮਿਸ਼ਰੀ ਪੀਸ ਕੇ ਨਾ ਮੱਖਣ 'ਚ ਪਾ ਕੇ ਤੁਸੀਂ ਲਵੋ, ਤੁਹਾਡੀ ਬਾਡੀ ਹੈ ਸ਼ੂਗਰ ਤੋਂ ਵੀ ਪੈਰਾਂ ਦੀ ਸੇਕ, ਬਲੱਡ ਪ੍ਰੈਸ਼ਰ ਤੋਂ ਵੀ ਪੈਰਾਂ ਦਾ ਸੇਕ। ਜੇ ਗਰਮੀ ਸਰੀਰ 'ਚ ਵੜੇ ਤਾਂ ਵੀ ਕੋਈ ਏਡੀ ਵੱਡੀ ਬਿਮਾਰੀ ਨਹੀਂ ਹੁੰਦੀ, ਪਰ ਆਪਾਂ ਕਈ ਵਾਰ ਗਰਮੀਆਂ ਲੋਕੀ ਆ ਸਾਡੇ ਪੈਰਾਂ ਸੇਕ ਨਿਕਲਦਾ ਹੈ ਤੇ ਇਹਨਾਂ ਫਿਰ ਤੇਲ ਹੀ ਮਾਲਿਸ਼ ਕਰ ਲੈਣ ਕਰਨ ਪੈਰਾਂ। ਨਿੱਕੇ ਇਲਾਜ ਹੈ ਤਾਂ ਆਪ ਹੀ ਬੰਦਾ ਛੋਟੀ ਸਮਝ ਲੈਂਦਾ ਹੈ, ਕਰ ਲੈਂਦਾ, ਇਹਦੇ ਨਾਲ ਆਰਾਮ ਆ ਜਾਂਦਾ ਹੈ। ਮੈਂ ਆ ਜ਼ਰੂਰੀ ਨੁਕਸਾ ਦੱਸਾਂਗੀ, ਜਿਹੜੇ ਉਹ ਕਹਿੰਦੇ ਨਾ ਇੰਨਾ ਇਲਾਜ ਕੀਤੇ ਛਾਤੀ ਤੇ ਬਲਗਮ ਨਹੀਂ ਹਟਦੀ, ਇਹ ਨੁਕਸਾ ਬਣਾ ਕੇ ਪੀਤੀ ਜਾਣ। ਉਸ ਤੋਂ ਪਿੱਛੇ ਮੈਂ ਲਿਖੇ ਤਾਂ ਬਹੁਤ ਨੇ ਪਰ ਇਹਨੂੰ ਜ਼ਰੂਰ ਕਰਨੇ ਆਪਣਾ ਪੁਰਾਣਾ ਨੁਕਸਾ ਹੈ। ਅੱਗੇ ਵੀ ਮੈਂ ਕਈ ਵਾਰ ਦੱਸਿਆ, ਛਾਤੀ ਤੇ ਜਿਹੜੀ ਜੰਮੀ ਬਲਗਮ ਹੈ ਨਾ ਉਹ ਉਗਲ ਕੇ ਬਾਹਰ ਨਿਕਲੇਗੀ, ਆਪਣੇ ਆਪ ਹੀ ਠੀਕ ਹੋ ਜਾਏਗਾ ਸਾਰਾ ਕੁਛ। ਹੁਣ ਉਹ ਕੋਲ ਸੁਣ ਰਹੇ ਨੇ ਕਿ ਨਹੀਂ, ਮੈਂ ਦੱਸਣ ਲੱਗੀ ਹਾਂ ਪੂਰਾ ਨੁਕਸਾ, ਕੋਈ ਹੋਰ ਵੀ ਲਿਖ ਸਕਦਾ ਹੈ। ਵਰਤੇ ਆਪਣੇ ਪਿੱਛੇ ਵਰਤਦੇ ਹੀ ਅਸੀਂ ਤਾਂ ਆਪ ਹੀ ਵਰਤਨੇ ਆ, ਘਰ 'ਚ ਵੀ ਵਰਤਨੇ ਆ। ਇਹ ਬਨਕਸ਼ਾ 20 ਗ੍ਰਾਮ, ਮਲੱਠੀ 20 ਗ੍ਰਾਮ, ਲਾਚੀ ਮੋਟੀ 20 ਗ੍ਰਾਮ, ਜੂਫਾ 20 ਗ੍ਰਾਮ, ਦਾਲਚੀਨੀ 20 ਗ੍ਰਾਮ, ਛੋਟੀ ਇਲਾਚੀ 20 ਗ੍ਰਾਮ, ਗਲੋ 20 ਗ੍ਰਾਮ, ਲੌਂਗ 5 ਗ੍ਰਾਮ, ਸੌਂਫ 20 ਗ੍ਰਾਮ, ਸੁਹਾਗਾ 20 ਗ੍ਰਾਮ।
ਇਹ ਸਾਰਾ ਸਮਾਨ ਕੁੱਟ ਲਓ। 1 ਚਮਚਾ ਇੱਕ ਭਰ ਕੇ ਵੱਡਾ ਗਲਾਸ ਪਾਣੀ ਦੇ ਭਰੇ 'ਚ ਉਬਲਣਾ ਰੱਖ ਦਿਓ ਥੋੜੀ ਥੋੜੀ ਅੱਗ ਤੇ। ਜਦੋਂ ਪਾਉਣਾ ਰਹਿ ਜਾਏ ਫਿਰ ਥੋੜੀ ਜਿਹੀ ਪੱਤੀ, ਥੋੜਾ ਜਿਹਾ ਦੁੱਧ, ਥੋੜਾ ਮਿੱਠਾ ਪਾ ਕੇ 3 ਕੁ ਉਬਾਲੇ ਦੇ ਕੇ ਉਹਨੂੰ ਪੁਣ ਲਓ ਰਾਤ ਨੂੰ। ਤੇ 1 ਚਮਚਾ ਜੇ ਵਡੇਰਾ ਕੋਈ ਤੇ 1 ਚਮਚਾ, ਜੇ ਛੋਟੇ ਨੇ ਕਿਸੇ ਨੇ ਤਾਂ ਅੱਧਾ ਚਮਚਾ ਘਿਓ ਦਾ ਘੋਲ ਕੇ ਨਾ ਤੇ ਉਹਨੂੰ ਵਿੱਚ ਪੀਣਗੇ, ਕਿਉਂਕਿ ਉਹ ਜਿਹੜੀ ਜੰਮੀ ਬਲਗਮ ਉਹ ਥੋੜੀ ਨਾਰਮਲ ਜੀ ਹੋ ਜਾਏਗੀ। ਇਹ ਕਾੜੇ ਨਾਲ ਬੜਾ ਹੀ ਆਰਾਮ ਆਇਆ ਕਈਆਂ ਨੂੰ। ਤੇ ਮੈਂ ਕਹਿੰਦੀ ਆ ਵੀ ਤੁਸੀਂ ਰਿਕਾਰਡ ਤੁਸੀਂ ਬੋਲ ਜਾਂਦੇ ਹੋ ਵੀ ਹਰ ਫਰਾਈਡੇ ਤੋਂ ਫਰਾਈਡੇ। ਉਦੋਂ ਉਹ ਬੋਲੇ ਸੀ ਜੇ ਬਲਵਿੰਦਰ ਮੈਂ ਕਦੀ ਮੈਨੂੰ ਬੇਟਾ ਟਾਈਮ ਹੁੰਦਾ ਤੇ ਮੈਂ ਜਗਵੀਰ ਸਿੰਘ ਦੀ ਸੁਣ ਲੈਂਦੀ ਹਾਂ ਰਿਕਾਰਡ। ਨਹੀਂ ਮੇਰੇ ਕੋਲ ਟਾਈਮ ਨਹੀਂ, ਮੈਂ ਤਾਂ ਆਪ ਹੀ ਬਿਜੀ ਰਹਿੰਦੀ ਹਾਂ। ਅੱਛਾ, ਹੁਣ ਗਿਲਟੀਆਂ ਜਿਹੜੀਆਂ ਸੀ ਮੈਂ ਆਰਾਮ ਨਾਲ ਉਦੋਂ ਦੱਸੀਆਂ ਨੇ। ਉਹ ਕਹਿੰਦੇ ਨੇ 1 10 ਦਿਨ, ਜੇ ਇੱਕ ਨਾਲ ਆਰਾਮ ਨਹੀਂ ਆਉਂਦਾ ਤੇ ਫਿਰ ਦੂਜਾ ਨੁਕਸਾ ਲਿਖਿਆ ਹੋਵੇਗਾ ਤਾਂ ਹੀ। ਮੈਂ ਭਾਈ ਦਾ ਸੁਣਿਆ ਇੱਕ ਬਿਮਾਰੀ ਦਾ 6-7 ਵੇ ਨੁਕਸੇ ਲਿਖੇ ਨੇ। ਉਹ ਇੱਕ ਦਿਨ ਮੇਰੀ ਗੱਲ ਹੋਈ, ਕਹਿੰਦੇ ਨੇ ਵੀ ਇੱਕ ਨਾਲ ਨਹੀਂ ਆਏਗਾ, ਦੂਜੇ ਨੇ ਲਿਖੇ ਘਰ ਹੋਣਗੇ, ਦੁਬਾਰਾ ਪੁੱਛਣੇ ਨਹੀਂ ਪੈਣਗੇ। ਇਹ ਗੱਲ ਨੂੰ ਕੋਈ ਸਮਝਦਾ ਹੀ ਨਹੀਂ। ਇੱਕ ਜਿਹੜੇ ਉਹ ਕਹਿੰਦੇ ਨੇ ਗੁੰਮੀਆਂ ਨੇ, ਜੇ ਤਾਂ ਨੇ ਗਰਮੀ ਚੋਂ ਸਵੇਰ ਜਿਹੜੀਆਂ ਦੇ ਦਰਦ ਹੁੰਦੀ, ਗੁੰਮੀਆਂ ਨਿਕਲਦੀਆਂ ਸਾਰੇ ਮੂੰਹ ਤੇ ਵੀ ਪਿੰਡੇ ਤੇ ਵੀ। ਗਰਮ ਇੱਕ ਤਾਂ ਸਵੇਰੇ ਸੰਗਤਰੇ ਦਾ ਪਿਓਰ ਜੂਸ ਕੱਢ ਕੇ ਉਹ ਪੀਣ, ਇੱਕ ਦਹੀਂ ਸ਼ੱਕਰ ਪਾ ਕੇ ਖੀਣ, ਆਪੇ ਪਤਾ ਲੱਗ ਜਾਏਗਾ ਗਰਮੀਆਂ ਦਾ ਨਹੀਂ। ਇੱਕ ਉਹ ਐਂ ਕਰਨ, ਅਨਾਰ ਦਾ ਰਸ, ਨਿੰਮ ਦੇ ਪੱਤੇ, ਅਲਵੇਰਾ ਦਾ ਗੁੱਦਾ ਸਾੜ ਕੇ ਨਾ ਮਲਮ ਜਿਹੀ ਬਣ ਜਾਏਗੀ, ਉਹ ਨਾ ਗੁੰਮੀਆਂ ਦੇ ਉੱਤੇ ਲਾ। ਇਹ ਗੁੰਮੀਆਂ ਵਾਸਤੇ। ਜਿਹੜੀਆਂ ਗਿਲਟੀਆਂ ਉਹਨਾਂ ਕਿਹਾ ਸੀ ਨਾ, ਜਿਹੜੀਆਂ ਅੰਜੀਰਾਂ ਸੀ ਨਾ, ਮੈਂ ਇੱਕ ਦਿਨ ਯਾਦ ਬੇਟਾ ਗੱਲ ਦੱਸਣੀ ਪੈਂਦੀ ਹੈ, ਕਿਸੇ ਨੂੰ ਪਤਾ ਹੋਣਾ ਚਾਹੀਦਾ। ਮੈਂ ਯਾਦ ਆ ਰਿਹਾ ਸੀ, ਵਡੇਰੀਆਂ ਬਜ਼ੁਰਗ ਬੜੀਆਂ ਹੁੰਦੀਆਂ ਸੀ ਮੇਰੀਆਂ ਗਲੀ 'ਚ, ਉਹ ਕਹਿੰਦੀਆਂ ਸੀ ਇਹ ਨਹੀਂ ਪਤਾ ਮੈਨੂੰ ਹੁਣ ਸੱਚ ਝੂਠ ਕਿਵੇਂ, ਉਹ ਦੱਸਦੀਆਂ ਹੁੰਦੇ ਸੀ ਵਡੇਰੇ ਵੀ ਜੇ ਬਿੱਲੀ ਦਾ ਜੂਠਾ ਪੀ ਲਓ ਤਾਂ ਅੰਜੀਰਾਂ ਹੋ ਜਾਣਗੀਆਂ, ਤੇ ਜੇ ਚੂਹੇ ਦਾ ਜੂਠਾ ਪੀਤਾ ਜਾਏਗਾ ਤਾਂ ਤੂਣ ਦੀ ਬਿਮਾਰੀ ਦਾ ਮਤਲਬ ਗਲ ਘੁੱਟ ਦੀ ਬਿਮਾਰੀ ਪੈ ਜਾਏਗੀ, ਜੇ ਛਿਪਲੀ ਲੂਣ 'ਚ ਵੜ ਜਾਏਗੀ ਤਾਂ ਉਹਦੇ ਨਾਲ ਆਪਣੀ ਲੂਣ ਜ਼ਹਿਰ ਹੋ ਜਾਏਗਾ। ਉਹ ਇੰਨੀਆਂ ਗੱਲਾਂ ਮੈਨੂੰ ਇੱਕ ਦਿਨ ਯਾਦ ਆਉਣ ਪਈਆਂ ਵਡੇਰਿਆਂ ਦੀਆਂ। ਉਸ ਗੱਲ ਤਰ੍ਹਾਂ ਕੋਈ ਨਾ ਕੋਈ ਚੀਜ਼ਾਂ ਨੂੰ ਸੋਚ ਕੇ ਆਪ ਹੀ ਵਰਤ ਲਈਦਾ ਹੁੰਦਾ ਹੈ। ਪਤਾ ਲੱਗਦਾ ਮੈਂ ਤਾਂ ਇੰਨੇ ਬੁੱਢਿਆਂ ਦੇ ਪੁਰਾਣੇ ਨੁਕਸੇ ਲੈ ਕੇ ਪਤਾ ਨਹੀਂ ਕਿੱਥੇ ਬੱਚੇ ਹੀ ਪਾਲ ਲਏ। ਕਾਲੀ ਮਿਰਚ, ਨਮਕ, ਅਲਵੇਰਾ ਦਾ ਗੁੱਦਾ, ਮੈਂ ਦੁਬਾਰਾ ਦੱਸਦੀ ਪਈ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਾਲੀ ਮਿਰਚ, ਨਮਕ, ਅਲਵੇਰਾ ਦਾ ਗੁੱਦਾ ਘਿਓ 'ਚ ਭੁੰਨ ਕੇ ਖਾਓ। ਤੁਹਾਡੀਆਂ ਕਿਤੇ ਵੀ ਗਿਲਟੀਆਂ ਨੇ ਪੇਟ 'ਚ ਨੇ ਕਿਤੇ ਨਹੀਂ ਜ਼ਰੂਰ ਹਟਣਗੀਆਂ। ਮੇਰੀ ਸਿਸਟਰ ਨੂੰ ਐਵੇਂ ਸਨ, ਰਾਮ ਇਸੇ ਨਾਲ ਹੀ ਆਇਆ ਇੰਡੀਆ। ਸੁੰਡ, ਜਵੈਣ, ਕਾਲੀ ਮਿਰਚ, ਸੌਂਫ ਕੁੱਟੋ, 1 ਚਮਚ ਗਰਮ ਪਾਣੀ ਨਾਲ ਖਾਂਦੇ ਰਹੋ, ਗਿਲਟੀਆਂ ਹਟ ਜਾਣਗੀਆਂ। ਫਰਕੜੀ ਵਾਲੀ ਵੇਸਣ ਵਾਲੀ ਖਾਓ, ਗਿਲਟੀਆਂ ਹਟ ਜਾਣਗੀਆਂ। ਪਾਣ ਵਾਲਾ ਚੂਨਾ ਥੋੜਾ ਜਿਹਾ, 1 ਕਣਕ ਦੇ ਦਾਣੇ ਜਿਹਨਾਂ ਦਹੀਂ 'ਚ ਪਾ ਕੇ ਖਾਂਦੇ ਰਹੋ, ਤੁਹਾਨੂੰ ਕਾਫੀ ਫਰਕ ਪੈ ਜਾਏਗਾ, ਆਰਾਮ ਆ ਜਾਏਗਾ। ਤੇ ਨੀਂਦ ਦਾ ਤਾਂ ਇੰਨਾ ਸੌਖਾ ਇਲਾਜ ਹੈ, ਰੋਜ਼ ਹੀ ਪੁੱਛਦੇ ਨੇ, ਪਤਾ ਨਹੀਂ ਮੈਂ ਤਾਂ ਆਪਣਾ ਗੈਸ ਦਾ ਸੌਖਾ ਜਿਹਾ ਇਲਾਜ ਹੈ। ਆਪ ਵੀ ਆਪਾਂ ਨੇ ਆਹ ਲੈ ਲਈਏ, ਉਹ ਲੈ ਲਈਏ, ਅਲਵੇਰਾ ਦਾ ਤੇ ਔਲੇ ਦਾ ਜੂਸ ਹੀ ਪੀ ਲਿਆ ਕਰੋ, ਨਿਰਣੇ ਕਾਲਜੇ, ਉਹਦੇ ਨਾਲ ਵੀ ਹਟ ਜਾਂਦਾ। ਜੀਰਾ ਭੁੰਨ ਕੇ, ਸੁੰਡ, ਕਾਲੀ ਮਿਰਚ ਪਾਊਡਰ ਬਣਾ ਕੇ ਦਹੀਂ 'ਚ ਪਾ ਕੇ ਤੁਸੀਂ ਰੋਟੀ ਨਾਲ ਹੀ ਖਾਓ, ਤੁਹਾਡੀ ਰੋਟੀ ਹਜਮ ਹੋ ਜਾਏਗੀ। ਸੌਂਫ, ਜਵੈਣ, ਜੀਰਾ ਭੁੰਨ ਕੇ, ਕਾਲਾ ਨਮਕ ਪਾ ਕੇ ਫੈਮਿਲੀ ਰੂਮ ਟੇਬਲ ਤੇ ਹੀ ਰੱਖ ਦਿਓ। ਰੋਟੀ ਖਾ ਕੇ 2 ਚਮਚ ਛੋਟੇ ਮੂੰਹ 'ਚ ਪਾਏ, ਜਿੱਥੇ ਗਏ ਰੋਟੀ ਤੋਂ ਮਗਰੋਂ ਉਹਨੂੰ ਪਾਣੀ ਨਾਲ ਅੰਦਰ ਲੰਘਾਓ, ਫੋਕ ਨੂੰ ਵੀ ਗਰਮ ਪਾਣੀ ਨਾਲ ਲੰਘਾ ਲਓ, ਤੁਹਾਡੀ ਬਿਲਕੁਲ ਗੈਸ ਹਟ ਜਾਏਗੀ। ਗੈਸ ਤੇ ਬਥੇਰੇ ਲਿਖੇ ਪਏ ਨੇ, ਇੱਕ ਚੀਜ਼ ਥੋੜੀ ਦੱਸੀ ਜਾਂਦੀ ਸਾਰੀ ਆਵਾਜ਼ ਨੇ। ਜਿਹਨੂੰ ਫੰਗਸ ਹੈ ਮੇਰੇ ਪੈਰਾਂ ਨੂੰ ਸੀ, ਮੈਨੂੰ ਮੇਰੀ ਬੇਟੀ ਨੇ ਦੱਸਿਆ, ਵੱਡੀ ਨੇ, ਉਹਨੇ ਆਖਿਆ ਮਿੱਠਾ ਸੋਡਾ ਖੋਲ ਕੇ ਨਾ ਪਾਣੀ 'ਚ ਮੰਮੀ ਦੇ ਤੂੰ ਵਿੱਚ ਪੈਰ ਰੱਖ। ਮੈਂ ਉਹ ਟੱਬ ਜਿਹਾ ਛੋਟਾ ਜਿਹਾ ਸੀ ਪਲਾਸਟਿਕ ਦਾ, ਫੰਗਸ ਘੋਲ ਕੇ ਆਪਣਾ ਮਿੱਠਾ ਸੋਡਾ ਘੋਲ ਕੇ ਵਿੱਚ ਪੈਰ ਰੱਖੇ, ਉਂਗਲਾਂ ਵਿੱਚ ਹੋਈ ਪਈ ਸੀ, ਤੇ ਉਹ ਮੈਂ ਰੱਖਦੀ ਰਹੀ ਆ। ਤੇ ਮੂੰਗਫਲੀ ਤੇਲ ਦੀ ਮੈਂ ਮਾਲਿਸ਼ ਕੀਤੀ ਤੇ ਓਲੀਵਰ ਤੇਲ ਦੀ, ਤੇ ਮੇਰੀ ਫੰਗਸ ਬਿਲਕੁਲ ਹਟ ਗਈ ਹੈ, ਜਿਹੜੀ ਉਹ ਖੁਸ਼ਕ ਜਿਹੀ ਹੁੰਦੀ ਹੈ। ਮੈਂ ਇੱਕ ਵਾਰੀ ਇੰਡੀਆ ਗਈ, ਮੈਨੂੰ ਬਹੁਤ ਚਿਰ ਹੋ ਗਿਆ ਗਈ ਨੂੰ, ਤੇ ਮੈਂ ਗਈ ਤੇ ਮੈਨੂੰ ਉਹ ਕਹਿੰਦੇ ਨੇ ਵੀ ਆਪਣਾ, ਮੈਂ ਇੱਕ ਬਜ਼ੁਰਗ ਸੀ ਤੇ ਮੈਂ ਆਖਿਆ ਬੇਬੇ ਜੀ ਨੀਂਦ ਨਹੀਂ ਆ ਰਹੀ, ਮੈਂ ਕੀ ਕਰਾਂ, ਮੈਂ ਤਾਂ ਬੜੀ ਔਖੀ ਹਾਂ ਨੀਂਦ ਤੋਂ। ਤਾਂ ਮੈਨੂੰ ਕਹਿੰਦੇ ਨੇ ਪੁੱਤਰ ਨਾ, ਜਿਹੜੀ ਮੈਂ ਦੱਸਣੀ ਹੁੰਦੀ ਆ ਆਪਣੇ ਇਹਦੇ ਵਾਲਾ ਸੌਂਫ ਵਾਲਾ ਸਾਰਾ, ਤੇ ਉਹ ਮੈਨੂੰ ਕਹਿੰਦੇ ਨੇ ਅਸੀਂ ਕਰ 100 ਗ੍ਰਾਮ ਜਵੈਣ ਲੈ ਕੇ ਨਾ ਬੰਨ ਕੇ ਪੋਟਲੀ ਸਰਾਣੇ ਵਿੱਚ ਦੇ ਤੇ ਨੀਂਦ ਆ ਜਾਏਗੀ। ਇੰਨੀ ਨੀਂਦ ਇੱਥੇ ਮੈਂ ਖਰੇ ਕਿੰਨੀ ਦੁਨੀਆ ਨੂੰ ਦੱਸ ਬੈਠੀ, ਆਪਣੇ ਨੁਕਸਿਆਂ 'ਚ ਵੀ ਦੱਸੀ, ਤੇ ਉਹਦੇ ਵਿੱਚ ਕੋਈ ਤਾਕਤ ਹੀ ਹੁੰਦੀ ਜਦੋਂ ਦਿਮਾਗ ਦੇ ਥੱਲੇ ਸਿਰ ਦੇ ਰੱਖੀ ਹੁੰਦੀ ਤੇ ਨੀਂਦ ਆ ਜਾਂਦੀ ਹੈ। ਜੇ ਸੌਂਫ ਤੇ ਮਿਸ਼ਰੀ ਖਸਖਸ ਤੇ ਪਾਊਡਰ ਬਣਾ ਕੇ ਨਾ ਚਮਚਾ ਦੁੱਧ 'ਚ ਘੋਲ ਕੇ ਪੀਵੋ, ਨਾਲੇ ਤੁਹਾਡੀ ਅੱਖਾਂ ਨੂੰ ਠੀਕ ਰਹਿਣਗੀਆਂ ਨਿਗਾਹ, ਨਾਲੇ ਦਿਮਾਗ ਨੂੰ ਤਾਕਤ ਮਿਲੇਗੀ, ਨਾਲੇ ਨੀਂਦ ਬਹੁਤ ਆ ਜਾਏਗੀ। ਸੌਂਫ 100 ਗ੍ਰਾਮ, ਬਦਾਮ 100 ਗ੍ਰਾਮ, ਮਿਸ਼ਰੀ 100 ਗ੍ਰਾਮ, ਖਸਖਸ 100 ਗ੍ਰਾਮ, ਬਰਮੀ ਪਾਊਡਰ 100 ਗ੍ਰਾਮ। ਇਹ ਤਾਂ ਬੜੀ ਅੱਛੀ ਚੀਜ਼ ਹੈ ਦਿਮਾਗ ਵਾਸਤੇ, ਡਿਪਰੈਸ਼ਨ ਵਾਸਤੇ, ਸਿਰ ਦੀ ਕਮਜ਼ੋਰੀ ਵਾਸਤੇ, ਨੀਂਦ ਵਾਸਤੇ। ਤੇ ਮੈਂ ਤੁਹਾਨੂੰ ਆਹ ਦੱਸਣ ਲੱਗੀ ਜੇ ਹੁਣ, ਉਹ ਇੱਕ ਸਾਡੀ ਇੱਥੇ ਬੇਟਾ ਲੇਡੀ ਹੈ, ਮੈਂ ਗੁਰਦੁਆਰੇ ਮਿਲਣੀ ਹੁੰਦੀ ਉਹਨੂੰ, ਉਹਦਾ ਵੇਟ ਇੰਨਾ ਘੱਟ ਚੁੱਕਾ ਹੈ ਨਾ,
ਸੁੱਕ ਕੇ ਤੀਲੇ ਵਰਗੀ ਹੋ ਗਈ। ਆਂਦੀ ਭੈਣ ਜੀ ਕੋਈ ਬਿਮਾਰੀ ਨਹੀਂ, ਮੈਨੂੰ ਪਤਾ ਨਹੀਂ ਵੇਟ ਕਿਉਂ ਕਰਦਾ। ਤੇ ਮੈਂ ਉਹਨੂੰ ਆਹ ਨੁਕਸਾ ਦੱਸਿਆ ਸੀ, ਸੋਹਣੀ ਉਹਦੀ ਸਿਹਤ ਬਣ ਗਈ। ਜਿਹੜੇ ਵਿੱਚ ਨਾ ਵੇਟ ਘਟਦਾ ਜਾਂਦਾ ਮੇਰੇ ਬੇਟੇ ਦਾ, ਵੀ ਨਹੀਂ ਵੱਧਦਾ ਪਿਆ। ਤੇ ਮੈਂ ਉਹ ਦੱਸ ਰਹੀ ਹਾਂ ਹੁਣ ਤੁਹਾਨੂੰ। ਜੇ ਉਹ ਸੁਣ ਰਹੇ ਤਾਂ ਉਹਦਾ ਕਰ ਲੈਣ, ਵੇਖ ਲੈਣ, ਘਰ ਵਰਤ ਲੈਣ। ਸੌਖਾ ਜਿਹਾ ਇਲਾਜ ਹੈ। ਇੱਕ ਤਾਂ ਰਾਤ ਨੂੰ ਬਦਾਮ ਭਿਉਂ ਕੇ ਰੱਖਣ, ਸਵੇਰੇ ਉਹ ਜ਼ਰੂਰ 5-7 ਗਿਰੀਆਂ ਚਿੱਟ ਕੇ ਖਾਣ ਦੁੱਧ ਪੀਣ ਨਾਲ। ਇੱਕ 4 ਖਜੂਰਾਂ ਤੇ 5 ਮਨੱਕੇ ਦੁੱਧ ਚ ਉਬਾਲ ਕੇ ਪੀਓ ਤੇ ਮੋਟੇ ਹੋ ਜਾਓਗੇ, ਸਿਹਤ ਬਣੇਗੀ ਤੇ ਕਮਜ਼ੋਰੀ ਹਟ ਜਾਏਗੀ। 1 ਗਲਾਸ ਦੁੱਧ 2 ਚਮਚ ਮੈਂਗੋ ਰਸ, ਪਿਸਤੇ ਵਾਲੀ ਆਈਸਕ੍ਰੀਮ ਨੂੰ ਰਿੜਕ ਕੇ ਰੋਜ਼ ਪੀਵੋ। 1 ਗਲਾਸ ਬਣਾ ਕੇ ਤੁਸੀਂ ਵਿੱਚ 2 ਚਮਚੇ ਮੈਂਗੋ ਰਸ ਪਾ ਲਓ। ਇਹਦੇ ਨਾਲ ਵੀ ਸਿਹਤ ਵੀ ਬਣਦੀ ਹੈ ਤੇ ਨਾਲੇ ਤਾਕਤ ਪੈਂਦੀ ਹੈ। ਪਹਿਲਾਂ 1-2 ਚੀਜ਼ਾਂ ਨੂੰ ਹਫ਼ਤਾ 10 ਦਿਨ ਬੰਦਾ ਵਰਤ ਲੈਂਦਾ ਹੈ ਨਾ। 1 ਗਲਾਸ ਦੁੱਧ ਵਿੱਚ 2 ਚਮਚ ਮੈਂਗੋ ਰਸ, 1 ਚਮਚ ਮੱਖਣ, 1 ਪੱਕਾ ਕੇਲਾ ਰਿੜਕ ਕੇ ਇਹਨੂੰ 10-12 ਦਿਨ ਖਾ ਕੇ ਉਹ ਵੇਖ ਲੈਣ ਤੇ ਉਹਨਾਂ ਨੂੰ ਬੜਾ ਫਰਕ ਪਏਗਾ। ਤੇ ਉਹ ਕਹਿੰਦੇ ਪਏ ਸੀ ਨਾ ਆਪਣੇ ਵਾਲਾਂ ਪਰ ਸੌਖਾ ਜਿਹਾ ਇਲਾਜ ਹੈ ਵਾਲਾਂ ਦਾ। ਔਲੇ ਦਾ ਤੇਲ, ਬਦਾਮ ਰੋਗਨ, ਕਲੌਂਜੀ ਦਾ ਤੇਲ ਤੇ ਕੋਕੋਨਟ ਤੇਲ ਚਾਰੇ ਮਿਕਸ ਕਰਕੇ ਇਹਨੂੰ ਮਸਸਣ ਤੇ ਕਲੌਂਜੀ ਦੇ 2 ਚਮਚੇ ਪਾ ਲੈਣ ਤੇ ਮੇਥੇ 2 ਚਮਚੇ ਪਾ ਲੈਣ ਤੇ 200 ਗ੍ਰਾਮ 150 ਗ੍ਰਾਮ ਬਦਾਮ 200 ਗ੍ਰਾਮ ਕੁੱਟ ਕੇ ਪਾ ਲੈਣ। ਸਾਰਿਆਂ ਨੂੰ ਤੇਲ ਸਾੜ ਕੇ ਨਾ ਤੇ ਉਹਨੂੰ ਪੁੰਨਾ ਹੀ ਨਹੀਂ, ਵਿੱਚ ਹੀ ਰੱਖਣ ਸਾਰਾ ਉਹ ਲਾਉਂਦੇ ਰਹਿਣ। ਸਿੱਕਰੀ ਸੁੱਕਰੀ ਵਾਲ ਸਾਰੇ ਠੀਕ ਹੋ ਜਾਣਗੇ। ਇਹ 2 ਨੁਕਸੇ ਵਰਤ ਲੈਣ। ਮੇਰੇ ਕੋਲ ਤਾਂ 10-15 ਲਿਖੇ ਪਏ, ਸਾਰੇ ਦੱਸਣ ਦੀ ਤੇ ਲੋੜ ਵੀ ਨਹੀਂ ਪੈਂਦੀ। ਤੇ ਬਾਕੀ ਹੈਗਾ ਵੀ ਮੈਂ ਹੁਣ ਤੁਸੀਂ ਕਾਲ ਲਵੋ ਬੇਟੇ ਨੁਕਸੇ ਤੋਂ ਬਸ ਉਹ ਐਵੇਂ ਹੀ ਹੁੰਦਾ। ਜਿਵੇਂ ਇੱਕ ਚਾਹੇ ਗੋਡਿਆਂ ਪਰ ਉਹ ਕਹਿੰਦੇ ਸੀ ਨਾ, ਮੈਂ 3 ਸਾਲ ਪਹਿਲਾਂ ਮੈਂ ਇੰਡੀਆ ਗਈ ਸਾਂ, ਹੁਣ ਤਾਂ ਮੈਂ ਛੇਤੀ ਮੋੜੇ, ਉਹਦਾ ਮੈਂ 2 ਮਹੀਨੇ ਤੇ ਹੀ। ਮੈਂ ਸਭ ਨੂੰ ਦੱਸ ਰਹੀ ਹਾਂ, ਸਾਲਮ ਪੰਜਾ, ਸਫੈਦ ਮੁਛਲੀ, ਸਾਲਮ ਮਿਸ਼ਰੀ, ਇਹਨੂੰ ਕੁੱਟ ਲਓ। ਅੱਧਾ ਦਾ ਚਮਚਾ ਤੁਸੀਂ ਪਾਣੀ ਨਾਲ ਤੁਸੀਂ ਲੈਂਦੇ ਰਹੋ ਨਾ, ਇਹਨੂੰ ਦੁੱਧ ਨਾਲ ਲੈਣ ਦੀ ਵੀ ਲੋੜ ਨਹੀਂ। ਤੇ ਤੁਹਾਡੇ ਗੋਡਿਆਂ ਨੂੰ ਬਿਲਕੁਲ ਆਰਾਮ ਆ ਜਾਏਗਾ। ਜਿਹੜੀ ਚਰਬੀ, ਇੱਕ ਐਲੋਵੇਰਾ ਵਾਲਾ ਪਾਣੀ ਪੀ ਲੈਣ 1 ਬੋਤਲ ਬਣਾ ਕੇ। 12 ਚੀਜ਼ਾਂ ਤੇਲ ਦੀ ਮਾਲਿਸ਼ ਕਰਕੇ ਪੱਟੀ ਬੰਨ ਲੈਣ ਤੇ ਗੋਡੇ ਬਿਲਕੁਲ ਲੋਹੇ ਵਰਗੇ ਹੋ ਜਾਂਦੇ ਨੇ। ਨੁਕਸੇ ਤਾਂ ਇੰਨੇ ਨੇ ਪਰ ਵਰਤਦਾ ਬੇਟਾ ਪਤਾ ਨਹੀਂ ਕਿਉਂ ਨਹੀਂ, ਕੋਈ ਵਰਤਦਾ ਨਹੀਂ, ਜਾਂ ਜਾਣ ਕੇ ਜਾਂ ਪਤਾ ਨਹੀਂ ਕਿਵੇਂ। ਤੁਸੀਂ ਨੁਕਸੇ ਸੁਣ ਕੇ ਵਰਤੋ। ਮੈਨੂੰ ਪਤਾ, ਮੈਂ ਬੇਟਾ ਤੁਹਾਨੂੰ ਸਾਰੀ ਗੱਲ ਦਾ ਪਤਾ। ਆਵਾਜ਼ ਮੈਂ ਸੁਣਦੀ ਰਹਿੰਦੀ, ਕਾਲਰ ਬੜੇ ਨਵੇਂ ਆਏ ਨੇ, ਪਰ ਜਿਹੜੇ ਵੀ ਨਵੇਂ ਆਏ ਨੇ ਫਰਾਈਡੇ ਤੋਂ ਫਰਾਈਡੇ ਰਿਕਾਰਡ ਵੇਖਣ ਤੇ ਫਿਰ ਵੀ ਉਹਦੇ ਚ ਕੱਢੀ ਜਾਣ ਤੇ ਆਪਣਾ ਲਿਖੀ ਜਾਣ, ਦਵਾਈਆਂ ਵਰਤੀ ਜਾਣ ਤੇ ਆਰਾਮ ਲਈ ਜਾਓ। ਇੱਕ ਵਾਰੀ ਤੁਸੀਂ ਹੁਣ ਅੱਜ ਆਪਾਂ ਦੱਸ ਲਿਆ, ਹੁਣ 1 ਹਫ਼ਤਾ ਫਰਾਈਡੇ ਤੋਂ ਫਰਾਈਡੇ ਵੇਖ ਲੈਣ। ਦੂਜੀ ਵਾਰੀ ਦਵਾਈ ਕੋਈ ਹੋਰ ਪੁੱਛੋ। ਇਹ ਟਾਈਮ ਤੁਹਾਡੇ ਦੀ ਬੱਚਤ ਹੈ। ਓਕੇ ਬੇਟੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਗੁਰਦੀਪ ਕੌਰ ਜੀ। ਅੱਗੇ ਸਾਡੇ ਨਾਲ ਕੋਮਲਪ੍ਰੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਥੋੜੇ ਜਿਹੇ ਫੈਟੀ ਲਿਵਰ ਤੇ ਡਾਈਜੈਸ਼ਨ ਲਈ ਇੱਕ ਟੋਟਕਾ ਦੱਸਣਾ ਹੈ। ਹਾਂਜੀ, ਜ਼ਰੂਰ ਜ਼ਰੂਰ। ਹਾਂਜੀ, ਜਦੋਂ ਅਸੀਂ ਪਾਣੀ ਪੀਂਦੇ ਹਾਂ, ਇੱਕ ਤੇ ਸਾਨੂੰ ਸਿਪ ਕਰਕੇ ਪਾਣੀ ਪੀਣਾ ਚਾਹੀਦਾ ਆ ਤੇ ਉਹਨੂੰ ਥੋੜੀ ਦੇਰ ਮੂੰਹ ਚ ਘੁਮਾਉਣਾ ਚਾਹੀਦਾ ਆ। ਠੀਕ ਆ। ਉਹਦੇ ਨਾਲ ਜਿਹੜਾ ਆਪਾਂ ਫੂਡ ਖਾਂਦੇ ਆ, ਆਪਣਾ ਫੂਡ ਐਸਿਡਿਕ ਹੁੰਦਾ ਆ ਤੇ ਜਿਹੜੀ ਆਪਣੀ ਥੁੱਕ ਆ ਉਹ ਅਲਕਲਾਈਨ ਹੁੰਦੀ ਆ। ਫਿਰ ਉਹ ਥੁੱਕ ਅੰਦਰ ਜਾਂਦੀ ਆ ਤੇ ਫਿਰ ਉਹ ਐਸਿਡਿਟੀ ਘੱਟ ਜਾਂਦੀ ਆ। ਫਿਰ ਜਦੋਂ ਆਪਾਂ ਕੁਛ ਵੀ ਸੋਚਦੇ ਹਾਂ ਕਿ ਅਸੀਂ ਆਹ ਚੀਜ਼ ਖਾਣੀ ਆ, ਦ ਟਾਈਮ ਵੀ ਥਿੰਕ ਕਿ ਆਹ ਚੀਜ਼ ਖਾਣੀ ਆ ਜਾਂ ਅੱਜ ਮੈਂ ਖਾਣੀ ਜਾਂ ਕੱਲ੍ਹ, ਆਪਣਾ ਬ੍ਰੇਨ ਲਿਵਰ ਨੂੰ ਮੈਸੇਜ ਦਿੰਦਾ ਆ ਤੇ ਉਹ ਡਾਈਜੈਸਟਿਵ ਐਂਜ਼ਾਈਮ ਸੀਕ੍ਰੇਟ ਕਰਨੇ ਸ਼ੁਰੂ ਕਰ ਦਿੰਦਾ ਆ। ਉਹ ਸਾਨੂੰ ਚਾਹੀਦੇ ਨਹੀਂ ਹੁੰਦੇ ਬਿਕੋਜ਼ ਉਹ ਅਜੇ ਅਸੀਂ ਖਾਧੀ ਨਹੀਂ ਆ ਤੇ ਉਹਦੇ ਨਾਲ ਐਸਿਡਿਟੀ ਹੁੰਦੀ ਆ। ਸੋ ਜਦੋਂ ਇੰਝ ਹੋਵੇ ਆਪਣਾ ਪਾਣੀ ਹੌਲੀ ਹੌਲੀ ਠੋਕਰ ਨਾਲ ਰਲਾ ਕੇ। ਇੱਕ ਹੋਰ ਹੈਗਾ ਕਿ ਜਿਹੜਾ ਸਾਡੀ ਬਾਡੀ ਦੇ ਵਿੱਚ ਜਦੋਂ ਆਪਾਂ ਸੌਂਦੇ ਹਾਂ, ਸਵੇਰੇ ਉੱਠਦੇ ਹਾਂ ਤੇ ਨੈਚੁਰਲ ਪੈਨਸਿਲਿਨ ਐਂਟੀਬਾਇਓਟਿਕ ਬਣਦੀ ਆ। ਇਟਸ ਐਂਟੀਬਾਇਓਟਿਕ ਬਾਈ ਗॉड। ਸੋ ਰਾਤ ਨੂੰ ਬਰੱਸ਼ ਕਰਕੇ ਸੌਵੋ ਤੇ ਸਵੇਰੇ ਆਪਣਾ ਪਾਣੀ ਮੂੰਹ ਦੇ ਵਿੱਚ ਜਿਹੜਾ ਥੋਕ ਕੇ ਜਾਂ ਉਹ ਪਾਣੀ ਅੰਦਰ ਲੈ ਕੇ ਜਾਓ। ਦੈਟਸ ਨੈਚੁਰਲ ਐਂਟੀਬਾਇਓਟਿਕ। ਉਹਦੇ ਨਾਲ ਜਿਹੜਾ ਆਪਣਾ ਗਲਾ ਖਰਾਬ ਹੁੰਦਾ ਆ, ਉਸ ਦਿਨ ਚੈੱਕ ਕਰ ਲੈਣ ਕਿ ਇਜ਼ ਇਟ ਵਰਕਿੰਗ ਔਰ ਨਾਟ। ਕਿ ਜਦੋਂ ਥੋੜਾ ਜਿਹਾ ਗਲਾ ਖਰਾਬ ਹੋਣ ਲੱਗੇ, ਕੰਡੇ ਜੇ ਬਣਨ, ਯੂ ਜਸਟ ਡੂ ਦਿਸ ਟੋਟਕਾ ਵੀ ਪਾਣੀ ਸਵੇਰੇ ਉੱਠ ਕੇ ਆਪਣੇ ਮੂੰਹ ਵਿੱਚ ਘੁਮਾ ਕੇ ਅੰਦਰ ਲੈ ਜਾਣ। ਦੈਟਸ ਨੈਚੁਰਲ ਐਂਟੀਬਾਇਓਟਿਕ ਤੇ ਉਹਦੇ ਨਾਲ ਤੁਹਾਡੇ ਵਿਦਿਨ ਫਿਊ ਮਿਨਟਸ your throat is better and your immunity will be more stronger. ਠੀਕ ਹੈ। This is for today. Thank and you. one more thing. ਉਹ ਲੇਡੀ ਇੱਕ ਕਹਿ ਰਹੇ ਸੀ ਕਿ ਉਹਨਾਂ ਨੂੰ ਪੇਨ ਬਹੁਤ ਹੁੰਦੀ ਆ ਤੇ ਤੁਸੀਂ ਕਹਿ ਰਹੇ ਸੀ ਵੈਜੀਟੇਰੀਅਨ ਵਾਸਤੇ ਅਸੀਂ ਪੁੱਛਦੇ ਹਾਂ।
ਉਹ B ਜਿਹੜੇ ਵੀ B ਕੰਪਲੈਕਸਿਸ ਹੁੰਦੇ ਨੇ B12 B6 ਉਹ ਲੈਣ ਜਿਨ੍ਹਾਂ ਨੂੰ ਨਮਨੈਸ ਹੁੰਦੀ ਆ B6 ਐਂਡ B12 ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ। ਨਹੀਂ ਉਹਨਾਂ ਨੂੰ ਨਮਨੈਸ ਤਾਂ ਹੀ ਹੁੰਦੀ ਸੀ ਉਹਨਾਂ ਦੀ। ਹਾਂਜੀ ਉਹ B12 ਐਂਡ B6 ਲੈਣ ਇਟਸ ਰੀਅਲੀ ਵਰਕ ਜਿਹੜੇ ਵੈਜੀਟੇਰੀਅਨ ਹੁੰਦੇ ਨੇ। ਠੀਕ ਹੈ ਜੀ, ਯੂ ਵੈਲਕਮ। ਥੈਂਕ ਯੂ ਕਮਲਪ੍ਰੀਤ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਜਿੱਥੋਂ ਵੀ ਤੁਸੀਂ ਜੁੜਦੇ ਆ, ਇਹ ਕੈਨੇਡਾ ਤੋਂ ਸੀਗੇ, ਜਿੱਥੋਂ ਵੀ ਤੁਸੀਂ ਤੁਹਾਡੇ ਕੋਲ ਕੋਈ ਵੀ ਨੁਸਖਾ ਹੁੰਦਾ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ। ਆਪਾਂ ਹੁਣ ਇੱਕ ਬ੍ਰੇਕ ਲੈਣੀ, ਜਿਹੜੇ ਜੁੜੇ ਹੋਏ ਆ ਇਸੇ ਤਰ੍ਹਾਂ ਹੋਲਡ 'ਤੇ ਰਹਿਣਾ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ ਯੂਐਸਏ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਆਯੁਰਵੈਦਿਕ ਦੀਆਂ ਗੱਲਾਂ ਕਰਦੇ ਹਾਂ। ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਹੈ, ਜਿਹੜਾ ਵੀ ਤੁਹਾਡੇ ਕੋਲ ਕੋਈ ਵੀ ਨੁਸਖਾ ਹੁੰਦਾ ਹੈ, ਜੋ ਵੀ ਤੁਹਾਨੂੰ ਪਤਾ ਹੁੰਦਾ ਹੈ, ਉਹ ਜ਼ਰੂਰ ਦੱਸਦਾ ਕਰੋ ਜੀ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਹਦੇ ਕੋਲ ਕੋਈ ਮੈਡੀਕਲ ਲਾਇਸੈਂਸ ਹੋਵੇ, ਤੁਹਾਨੂੰ ਦਵਾਈ ਦੇ ਸਕੇ ਜਾਂ ਤੁਹਾਨੂੰ ਕੋਈ ਦਵਾਈ ਵੇਚੇ। ਇਹ ਇੱਕ ਸੇਵਾ ਵਾਲਾ ਕੰਮ ਹੈ ਜਿਸ ਦੇ ਵਿੱਚ ਤੁਸੀਂ ਸਾਰੇ ਭਾਗ ਲੈਂਦੇ ਹੋ। ਅਤੇ ਤੁਸੀਂ ਹੁਣ ਵੀ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਇਸ 'ਤੇ ਕਾਲ ਕਰਕੇ ਜੁੜ ਸਕਦੇ ਹੋ। ਜੇ ਤੁਹਾਡੀ ਲਾਈਨ ਨਹੀਂ ਜੁੜ ਰਹੀ ਤਾਂ ਇਹਦਾ ਮਤਲਬ ਕਿ ਸਾਰੀਆਂ ਲਾਈਨਾਂ ਬਿਜ਼ੀ ਨੇ ਜੀ। ਅਤੇ ਚੱਲਾਂਗੇ ਅਗਲੇ ਕਾਲਰਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਬੰਗਲ, ਅੰਡਿਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਚਾਹਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੀਡਲੀ, ਬਲਵੰਤ ਕੌਰ ਮਾਂਗਟ ਓਹਾਇਓ, ਦਲਵੀਰ ਸਿੰਘ ਜਸਵੰਤ ਕੌਰ ਅਟਵਾਲ ਜੁਬਾ ਸਿਟੀ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਾਤਮਾ ਅੱਗੇ ਤੁਹਾਡੀ ਚੰਗੀ ਸਿਹਤ ਲਈ ਅਰਦਾਸ ਕਰਦੇ ਹਾਂ। ਅਤੇ ਹੁਣ ਆਪਾਂ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਤੁਸੀਂ ਕਾਫੀ ਟਾਈਮ ਤੋਂ ਸਾਡੇ ਨਾਲ ਜੁੜੇ ਹੋਏ ਹੋ ਜੀ। ਸਾਡੇ ਨਾਲ ਜੁੜੇ ਹੋਏ ਨੇ ਜੀ ਸੁਖਤੇਜ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਇੱਕ ਕੁਐਸਚਨ ਹੈ। ਮੈਂ ਨਾ ਇੱਕ ਦੰਦ ਕਢਵਾਇਆ ਸੀਗਾ ਫਰੰਟ ਵਾਲਾ ਥੱਲਿਓਂ, ਤੇ ਉਸ ਤੋਂ ਬਾਅਦ ਮੈਨੂੰ ਇੱਦਾਂ ਲੱਗਦਾ ਰਹਿੰਦਾ ਜਿੱਦਾਂ ਨਾ ਮੇਰੇ ਮੂੰਹ ਦੇ ਵਿੱਚ ਐਕਸਟਰਾ ਜਿਹੜਾ ਥੁੱਕ ਜਾਂ ਐਕਸਟਰਾ ਪੈਦਾ ਲੱਗਦਾ ਰਹਿੰਦਾ, ਇੱਦਾਂ ਮੈਨੂੰ ਮਹਿਸੂਸ ਹੁੰਦਾ ਰਹਿੰਦਾ ਆ। ਐਕਸਟਰਾ ਠੀਕ ਆ। ਹਾਂ, ਵੀ ਜੇ ਜਿੱਦਾਂ ਜ਼ਿਆਦਾ ਥੁੱਕ ਜਾਂਦਾ ਮਹਿਸੂਸ ਹੁੰਦਾ, ਅਬਨੋਰਮਲ ਜਿਹਾ ਲੱਗਦਾ ਰਹਿੰਦਾ ਮੈਨੂੰ। ਜੇ ਕੋਈ ਇਹਦਾ ਦੇਸੀ ਇਲਾਜ ਹੋਇਆ ਤੇ ਦੱਸਿਓ। ਜ਼ਰੂਰ ਜ਼ਰੂਰ ਪੁੱਛਦੇ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੰਦਾਂ ਬਾਰੇ ਇੱਕ ਦਿਨ ਕਾਫੀ ਦੱਸਿਆ ਗਿਆ ਸੀਗਾ। ਇਹਨਾਂ ਦੇ ਦੰਦ ਕਢਾਇਆ ਸੀ, ਉਸ ਤੋਂ ਬਾਅਦ ਇਹਨਾਂ ਦੇ ਦੰਦ ਮੂੰਹ ਦੇ ਵਿੱਚ ਜਿਹੜਾ ਨਾ ਜ਼ਿਆਦਾ ਥੁੱਕ ਬਣਦਾ ਰਹਿੰਦਾ। ਬੀਨਾ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ, ਮੇਰੇ ਸਿਸਟਰ ਇਨ ਲਾ ਆ, ਜਦੋਂ ਪ੍ਰੈਗਨੈਂਟ ਆ ਨਾ 6 ਮੰਥ ਤੇ, ਹਾਂਜੀ, ਉਹਨਾਂ ਦੇ ਨਾ ਬੋਡੀ ਤੇ ਜਿੱਦਾਂ ਰੈਸ਼ ਹੁੰਦੀ ਪਈ ਆ, ਲਾਈਕ ਫੇਸ ਤੇ ਜਿੱਦਾਂ ਆਰਮਸ ਤੇ ਜ਼ਿਆਦਾ ਹੁੰਦੀ ਆ, ਜਿੱਦਾਂ ਬਹੁਤ ਜ਼ਿਆਦਾ ਸਵੈਲਿੰਗ ਫੇਸ ਤੇ ਅੱਖਾਂ ਤੇ ਹੋ ਜਾਂਦੇ ਆ। ਤੇ ਅਸੀਂ ਨਾ ਐਮਰਜੈਂਸੀ ਗਏ ਸੀਗੇ, ਬਟ ਉਹ ਕਹਿੰਦੇ ਆ ਕਿ ਪ੍ਰੈਗਨੈਂਸੀ ਰਿਲੇਟਡ ਨਹੀਂ ਹੈਗਾ ਇਹ, ਕਿਸੇ ਚੀਜ਼ ਤੋਂ ਮਤਲਬ ਕਿ ਹੋ ਸਕਦੀ ਆ। ਤੇ ਲਾਈਕ 2 ਸਾਲ ਹੋ ਗਏ ਆ ਨਾ, ਔਨ ਐਂਡ ਆਫ ਆ, ਲਾਈਕ ਦਵਾਈ ਖਾਂਦੇ ਆ, ਠੀਕ ਹੋ ਜਾਂਦੇ ਆ, ਲਾਈਕ ਆਫਟਰ 3-4 ਮੰਥ ਬਾਅਦ ਫਿਰ ਵਾਪਸ ਜਿੱਦਾਂ ਉਹਨਾਂ ਦੇ ਆ ਜਾਂਦੀ ਆ। ਜ਼ਿਆਦਾ ਫੇਸ ਤੇ ਜਿੱਦਾਂ ਆਰਮਸ ਤੇ ਜ਼ਿਆਦਾ ਹੁੰਦੀ ਆ। ਹਾਂਜੀ ਬੀਨਾ ਜੀ, ਉਹਦਾ ਕੋਈ ਹਜੇ ਇਹਨਾਂ ਨੇ ਲੱਭਿਆ ਤਾਂ ਨਹੀਂਗਾ ਇਲਾਜ। ਵੈਸੇ ਤੁਹਾਨੂੰ ਦਵਾਈ ਵੀ ਕੋਈ ਖਾਸ ਨਹੀਂ ਦਿੰਦੇ ਹੈਗੇ। ਹਾਂਜੀ, ਵੈਸੇ ਉਹਨਾਂ ਨੂੰ ਕਹੋ ਵੀ ਕਿ ਕੋਕੋਨਟ ਆਇਲ ਹੈ ਨਾ ਜਿਹੜਾ, ਉਹ ਤਾਂ ਉੱਪਰ ਮਲਣ, ਤੇ ਵੈਸੇ ਨਾ ਕੋਈ ਠੰਡੀਆਂ ਚੀਜ਼ਾਂ ਜ਼ਰੂਰ ਖਾਣ। ਠੀਕ ਹੈ ਜੀ, ਠੀਕ ਹੈ। ਬਾਕੀ ਆਪਾਂ ਫਿਰ ਵੀ ਪੁੱਛ ਲੈਂਦੇ ਹਾਂ, ਕਿਸੇ ਨੂੰ ਪਤਾ ਹੋਣਾ ਇਹ। ਹਾਂਜੀ, ਥੈਂਕ ਯੂ ਬੀਨਾ ਜੀ, ਥੈਂਕ ਯੂ। ਇਹ ਕਾਫੀਆਂ ਨੂੰ ਹੈਗਾ ਜੀ ਕਿ ਬਾਹਾਂ 'ਤੇ ਖਾਜ ਹੁੰਦੀ ਆ, ਤੱਫੜ ਪੈ ਕੇ, ਜਾਂ ਉਹ ਫਿਰ ਛਿੱਲ ਕੇ ਮੰਦਾ ਹਾਲ ਹੋ ਜਾਂਦਾ, ਅਤੇ ਮੂੰਹ 'ਤੇ ਹੁੰਦੀ ਆ। ਅਤੇ ਉਹਦਾ ਵੈਸੇ ਡਾਕਟਰਾਂ ਦੇ ਕੋਲ ਕੋਈ ਚੰਗਾ ਨਤੀਜਾ ਨਹੀਂ ਆਇਆ। ਜਿਹੜੇ ਡਾਕਟਰਾਂ ਦੇ ਕੋਲ ਗਏ ਆ, ਔਰ ਕਿਸੇ ਨੇ ਕੋਈ ਦਵਾਈ ਦੇ ਦਿੱਤੀ, ਕਿਸੇ ਨੇ ਕੋਈ ਦੇ ਦਿੱਤੀ, ਐਂਟੀਬਾਇਓਟਿਕ ਦੇ ਦਿੱਤਾ, ਮੁੜ ਕੇ ਉਹਨਾਂ ਕੋਲ ਪੱਕਾ ਇਲਾਜ ਨਹੀਂ ਲੱਭਾ। ਜੇ ਕਿਸੇ ਕੋਲ ਹੋਇਆ ਤਾਂ ਪਲੀਜ਼ ਜ਼ਰੂਰ ਦੱਸਿਓ। ਕਾਫੀ ਲੋਕਾਂ ਨੂੰ। ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਜਿਹੜੀ ਰੈਸ਼ ਦੱਸਦੇ ਆ, ਇਹ ਜਿੱਦਾਂ ਨਿੰਮ ਦਾ ਤੇਲ ਤੇ ਵਿੱਚ ਦੇਸੀ ਤੇਲ ਥੋੜਾ ਰਲਾ ਕੇ ਮਿਕਸ ਕਰਕੇ ਨਾ, ਹਾਂਜੀ, ਉਹ ਲਾਉਣ ਬੋਡੀ ਤੇ, ਇਹਦੇ ਨਾਲ ਜ਼ਰੂਰ ਫਰਕ ਪਊਗਾ ਨਾ। ਠੀਕ ਹੈ। ਹਾਂਜੀ, ਇਹ ਲਾ ਕੇ ਦੇਖ ਲੈਣ। ਬਾਕੀ ਮੈਂ ਦੱਸਦੀ ਹਾਂ 2 ਕਿ ਜਿੱਦਾਂ ਮੈਂ ਵੀ ਬਣਾ ਕੇ ਚੀਜ਼ਾਂ ਖਾਧੀਆਂ ਸੀਗੀਆਂ ਦਰਦਾਂ ਤੋਂ। ਤੇ ਤੈਲ ਲੈਣੇ ਆ 30 ਗ੍ਰਾਮ ਤੈਲ ਜੀ, 30 ਗ੍ਰਾਮ ਸੂਰਜਮੁਖੀ ਦੇ ਬੀਜ ਲੈਣੇ ਆ, 30 ਗ੍ਰਾਮ ਅਲਸੀ ਲੈ ਲੈਣੀ ਆ, 30 ਗ੍ਰਾਮ ਮਗਜ਼ ਲੈਣੇ ਆ, 30 ਗ੍ਰਾਮ ਬਦਾਮ ਤੇ ਫੁੱਲ ਮਖਾਣੇ ਵੀ 30 ਗ੍ਰਾਮ,
ਕਿੱਕਰ ਦਾ ਗੂੰਦ ਉਹ ਵੀ 30 ਗ੍ਰਾਮ। ਸਾਰੀਆਂ ਚੀਜ਼ਾਂ ਨੂੰ ਜਿੱਦਾਂ ਰੋਸਟ ਕਰ ਲੈਣਾ, ਥੋੜੀਆਂ ਜਿਹੀਆਂ ਪਕਾ ਕੇ, ਜਿੱਦਾਂ ਭੁੰਨ ਕੇ ਬਿਨਾਂ ਹੀ ਘੇ ਤੇ ਜਿੱਦਾਂ ਨਾ, ਬਸ ਇਹਨਾਂ ਦਾ ਪਾਊਡਰ ਬਣਾ ਲੈਣਾ। ਪਾਊਡਰ ਬਣਾ ਕੇ ਤਾਂ ਇਹਦੇ ਵਿੱਚ ਆਪਣਾ ਮਿੱਠਾ ਜਿੰਨਾ ਮਰਜ਼ੀ ਨਾਲ, ਜਿੰਨਾ ਕੁ ਤੁਸੀਂ ਖਾਣਾ ਚਾਹੁੰਦੇ ਹੋ ਮਿੱਠਾ ਮਿਕਸ ਕਰਕੇ, ਇਹ ਜਦੋਂ ਦੁੱਧ ਨਾਲ ਲੈਣੀ ਆ, ਠੀਕ ਹੈ, ਦੁੱਧ ਨਾਲ ਰਾਤ ਨੂੰ ਖਾ ਲਓ। 15 ਕੁ ਖੁਰਾਕਾਂ ਇਹਦੀਆਂ ਬਣਨੀਆਂ, ਜਿੰਨਾ ਕੁ ਆਪਾਂ ਦੱਸਿਆ ਸਮਾਨ ਥੋੜਾ ਥੋੜਾ ਪਾਉਣੇ ਲਈ। ਜੀ ਜੀ ਹਾਂਜੀ। ਇਹ ਫਿਰ ਜਿੱਦਾਂ ਦੱਸੀ ਰਹੇ ਨੇ ਚੀਜ਼ਾਂ ਸਾਰੀਆਂ ਦੀ ਗਰਮ ਹੁੰਦੀ ਆ ਤੇ ਮਿਸ਼ਰੀ ਦੇ ਨਾਲ ਥੋੜਾ ਫਰਕ ਪੈ ਜਾਂਦਾ, ਠੰਡੀ ਹੋ ਜਾਂਦੀ ਆ। ਬਸ ਉਹ ਖਾਓ ਰਾਤ ਨੂੰ ਦੁੱਧ ਦੇ ਨਾਲ ਤਾਂ ਜ਼ਰੂਰ ਦਰਦਾਂ ਤੋਂ ਫਰਕ ਪੈ ਜਾਂਦਾ ਆ। ਠੀਕ ਹੈ ਜੀ। ਹਾਂਜੀ। ਇੱਕ ਨਾੜਾਂ ਬਲੋਕ ਤੋਂ ਜਿੱਦਾਂ ਉਹ ਵੀ ਮੈਂ ਵੀ ਆਪ ਬਣਾ ਕੇ ਖਾਧਾ ਸੀਗਾ, ਵੀ ਕਈ ਵਾਰ ਹੱਥ ਪੈਰ ਸੌਂ ਜਾਂਦੇ ਆ ਨਾ ਜੀ। ਹਾਂਜੀ। ਉਹਦੇ ਵਿੱਚ ਦਾਲਚੀਨੀ ਪਾਈ ਸੀਗੀ, 10 ਗ੍ਰਾਮ ਦਾਲਚੀਨੀ, 10 ਗ੍ਰਾਮ ਮਗਜ਼ ਪਾਏ ਸੀਗੇ। ਨੈਕਸਟ ਟਾਈਮ ਨਾ ਤੁਸੀਂ ਜਿਹੜੀ ਦਾਲਚੀਨੀ ਆ, ਹਾਂਜੀ, ਉਹ 1 ਗ੍ਰਾਮ ਹੀ ਪਾਉਣੀ ਆ। ਠੀਕ ਆ। ਗਰਮ ਹੁੰਦੀ ਹੈ ਨਾ, ਬਹੁਤ ਜ਼ਿਆਦਾ ਗਰਮ ਹੁੰਦੀ। ਠੀਕ ਹੈ, ਠੀਕ ਹੈ। ਪਰ ਇਹ ਇੱਕ ਖੁਰਾਕ ਨਹੀਂ ਨਾ ਲੈਣੀ, ਫਿਰ ਇਹ ਖੁਰਾਕਾਂ, ਹਾਂਜੀ, ਖੁਰਾਕਾਂ ਬਣਾਉਣੀਆਂ ਤੁਸੀਂ। ਫਿਰ ਵੀ ਉਹਦੇ ਵਿੱਚ ਨਾ ਉਹਨੇ, ਮੈਂ ਦੁਬਾਰਾ ਉਹਨੂੰ ਸੁਣਿਆ, ਦੁਬਾਰਾ ਸੁਣਿਆ, 1 ਗ੍ਰਾਮ ਹੀ ਕਿਹਾ ਉਹਨੇ। ਠੀਕ ਹੈ, ਠੀਕ ਹੈ। ਹਾਂਜੀ ਹਾਂਜੀ। ਬਸ ਵਿੱਚ ਮਿਸ਼ਰੀ, ਕਾਲੀ ਮਿਰਚ ਪਾ ਲਓ, ਅਖਰੋਟ 10 ਗ੍ਰਾਮ, ਆਲਸੀ ਵੀ ਪਾ ਲੈਣੀ ਆ, ਤੇਜ ਪੱਤਾ ਵੀ ਇੰਨਾ ਹੀ ਪਾ ਲੈਣਾ ਆ। ਇਹਦੀਆਂ 10 ਪੂੜੀਆਂ ਬਣਾਉਣੀਆਂ ਜਿੱਦਾਂ। ਠੀਕ ਹੈ ਜੀ। ਇਹ ਸਵੇਰੇ ਖਾਲੀ ਪੇਟ ਲੈਣੀਆਂ, ਪਾਣੀ ਦੇ ਨਾਲ, ਕੋਸੇ ਪਾਣੀ ਨਾਲ, ਗਰਮ ਜਿੰਨਾ ਕੁ ਆਪਾਂ ਪੀਣਾ ਚਾਹੁੰਦੇ ਆ। ਹਾਂਜੀ। ਤਾਂ ਹਾਂਜੀ, ਇਹਦੇ ਨਾਲ ਖਾ ਕੇ ਦੇਖੋ, ਬਹੁਤ ਫਰਕ ਪੈਂਦਾ। ਤਾਂ ਫਟਕੜੀ ਦੇ ਨਾਲ ਵੀ ਦੇਖੋ ਕਿੰਨਾ ਫਾਇਦਾ ਹੁੰਦਾ, ਜਿਹੜੇ ਆ ਬੇਸਣ ਬਣਾ ਕੇ ਖਾਂਦੇ ਆ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਸਾਰੀਆਂ ਚੀਜ਼ਾਂ ਭਲੇ ਦੀਆਂ ਆਈਆਂ, ਚਲੋ ਖਾਓ ਬਣਾਓ, ਸਾਰਿਆਂ ਨੂੰ ਫਾਇਦਾ ਹੁੰਦਾ ਹੈ। ਹਾਂਜੀ ਹਾਂਜੀ। ਚਲੋ ਜੀ, ਥੈਂਕ ਯੂ। ਥੈਂਕ ਯੂ ਜੀ। ਓਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਇਹਦਾ ਨੁਕਸਾਨ ਨਹੀਂ ਇਹਨਾਂ ਚੀਜ਼ਾਂ ਦਾ, ਜਿਹੜੀਆਂ ਚੀਜ਼ਾਂ ਦੀ ਆਪਾਂ ਗੱਲ ਕਰਦੇ। ਬੂਟਾ ਸਿੰਘ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੇ ਜੀ ਨਾ ਇੱਕ ਨਾਲੀ ਬਲਾਕ ਆ ਜੀ, ਦੱਸਿਆ 30 ਤੋਂ 40%। ਅੱਛਾ ਜੀ। ਹਾਂਜੀ, ਉਹਦਾ ਪੁੱਛਣਾ। ਹਾਂਜੀ। ਹੈਲੋ ਜੀ। ਹਾਂਜੀ ਹਾਂਜੀ, ਨਾਲੀ ਬਲਾਕ ਦੱਸੀ ਹੈ ਤੁਹਾਡੀ, ਤੁਸੀਂ ਇਲਾਜ ਪੁੱਛਦੇ ਆ। ਹਾਂਜੀ, ਇਲਾਜ ਪੁੱਛਦੇ ਆ। 30 ਤੋਂ 40% ਕਹਿੰਦੇ ਬਲਾਕ ਹੈ। ਠੀਕ ਹੈ ਜੀ, ਠੀਕ ਹੈ। ਆਪਾਂ ਪੁੱਛਦੇ ਹਾਂ ਕਿਸੇ ਤੋਂ ਵੀ, ਕੋਈ ਵੀ ਇਲਾਜ ਹੋਵੇ। ਨਾਲੀ ਬਲਾਕ ਹੈ, ਉਹਦੇ ਬਾਰੇ ਬਹੁਤ ਵਾਰੀ ਦੱਸਿਆ ਵੀ ਗਿਆ ਹੈਗਾ ਆ, ਤੇ ਆਪਾਂ ਹੋਰ ਵੀ ਪੁੱਛਦੇ ਹਾਂ। ਆਪਣੇ ਨਾਲ ਜੁੜੇ ਨੇ ਬਹਾਦਰ ਸਿੰਘ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਸਰਵਾਈਕਲ ਤੋਂ ਭੈਣਾਂ ਨੇ ਕਾਲ ਕੀਤੀ ਸੀਗੀ। ਉਹਨੂੰ ਸਰਵਾਈਕਲ ਦੀ ਪ੍ਰੋਬਲਮ ਹੈਗੀ ਆ, ਉਂਗਲੀਆਂ ਸੌਂਦੀਆਂ ਨੇ ਤੇ ਬਾਹਾਂ 'ਚ ਵੀ। ਇਹਦਾ ਕਾਰਨ ਇਹ ਹੁੰਦਾ ਜੀ, ਜਿਵੇਂ ਆਪਣੀ ਬੈਕ ਪ੍ਰੋਬਲਮ ਹੈਗੀ ਆ, ਬੈਕ ਦੇ ਵਿੱਚੋਂ ਮਣਕੇ ਦਬ ਜਾਂਦੇ ਆ। ਇਹ ਬੀਬੀਆਂ ਨੂੰ ਆਮ ਹੁੰਦਾ ਹੈਗਾ, ਉਹਨਾਂ ਨੇ ਭੱਜ ਕੇ ਜਾ ਕੇ ਬੈਲੈਂਸ ਬਣਾਉਣ ਤੋਂ ਬਿਨਾਂ ਪਤੀਲਾ ਚੱਕ ਲਿਆ, ਜਾਂ ਆਪਣੇ ਬੱਚੇ ਨੂੰ ਚੱਕ ਲਿਆ ਭੱਜ ਕੇ ਜਾ ਕੇ, ਉਹਦੇ ਨਾਲ ਆਪਣੇ ਮੋਢਿਆਂ ਦੇ ਵਿਚਾਲੇ ਜਿਹੜੇ ਮਣਕੇ ਹੁੰਦੇ ਉਹ ਦਬ ਜਾਂਦੇ ਨੇ। ਉਹਦੇ ਕਾਰਨ ਇਹ ਪ੍ਰੋਬਲਮ ਆਉਂਦੀ ਆ, ਜਿਹਨੂੰ ਸਰਵਾਈਕਲ ਕਿਹਾ ਜਾਂਦਾ ਆ। ਉਹਦੇ ਲਈ ਕਪਿੰਗ ਅਗਰ ਉਹ ਲੱਭ ਲੈਣ, ਕੋਈ ਚਾਈਨੀਜ਼ ਵਗੈਰਾ ਕਰਨ, ਚੀਨੇ ਕਰਦੇ ਨੇ ਜੀ, ਤੇ ਕਪਿੰਗ ਦਾ ਬਹੁਤ ਵਧੀਆ ਤਰੀਕੇ ਨਾਲ ਇਲਾਜ ਹੋ ਸਕਦਾ। ਤੇ ਦੂਸਰੀ ਚੀਜ਼, ਉਹ ਆਪਣੇ ਵਾਈਟਾਮਿਨ ਵੀ ਚੈੱਕ ਕਰਵਾ ਲੈਣ। ਤੇ ਇਹਦੇ ਵਿੱਚ ਕੈਲਸ਼ੀਅਮ 1000, D3 5000, E200, B12 ਇਹ ਦਿਨ 'ਚ 2 ਵਾਰੀ ਲੈ ਕੇ ਦੇਖ ਲੈਣ। ਇਹਦੇ ਨਾਲ ਵੀ ਕਾਫੀ ਫਰਕ ਪੈ ਸਕਦਾ ਜੀ। ਠੀਕ ਹੈ। ਜਿਵੇਂ ਬੁੱਲ ਫਰਕਦੇ ਸੀ, ਨਾਲ ਗੱਲ ਫਰਕਣੀ ਸ਼ੁਰੂ ਹੋ ਗਈ ਉਹਨਾਂ ਦੀ, ਭਾਈ ਸਾਹਿਬ ਦੀ। ਅਗਰ ਉਹ ਜਗ੍ਹਾ ਨਮ ਨਹੀਂ ਹੁੰਦੀ ਹੈਗੀ, ਫਿਰ ਉਹਨਾਂ ਨੂੰ ਵਾਈਟਾਮਿਨ ਦੀ ਘਾਟ ਆ। ਅਗਰ ਉਹ ਜਗ੍ਹਾ ਨਮ ਹੁੰਦੀ ਆ, ਫਿਰ ਉਹਨਾਂ ਨੂੰ ਡਾਕਟਰ ਨੂੰ ਚੈੱਕ ਕਰਾਉਣਾ ਚਾਹੀਦਾ, ਕਿਉਂਕਿ ਉਹ ਸਾਈਡ ਆ ਜਿਹੜੀ ਉਹਨਾਂ ਦੀ, ਉਹ ਸਾਈਡ ਨਮ ਹੋ ਰਹੀ ਆ, ਤਾਂ ਉਹ ਠੀਕ ਨਹੀਂ ਹੈ ਜੀ। ਉਹਨਾਂ ਨੂੰ ਬੈਲਸ ਪਾਲਿਸੀ ਹੋ ਸਕਦੀ ਹੈ ਜੀ। ਤੇ ਕਲੌਂਜੀ ਦਾ ਤੇਲ ਦੀ ਗੱਲ ਕਰ ਰਹੇ ਸੀ ਇੱਕ ਭੈਣ ਜੀ। ਤੇ ਕਲੌਂਜੀ ਦਾ ਤੇਲ ਅਸੀਂ ਚਾਹ 'ਚ ਪਾ ਕੇ ਪੀ ਸਕਦੇ ਹਾਂ ਜੀ, ਦੁੱਧ 'ਚ ਪਾ ਕੇ ਪੀ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਚਮਚਾ ਲੈ ਸਕਦੇ ਹਾਂ ਜੀ ਪੂਰਾ। ਚੰਗਾ ਹੀ ਚੰਗਾ ਜੀ। ਬੱਚਾ ਸੀਗਾ ਜੀ ਇੱਕ ਛੋਟਾ, 5 ਸਾਲ ਦੀ ਉਮਰ ਤਾਈਂ ਠੀਕ ਰਿਹਾ। ਉਸ ਤੋਂ ਬਾਅਦ ਫਿਰ ਅਬਨੋਰਮਲ ਹਰਕਤਾਂ ਸ਼ੁਰੂ ਹੋ ਗਈਆਂ, ਤੇ ਉਹਨੂੰ ਐਡਵਰਸ ਇਫੈਕਟ ਹੋ ਸਕਦਾ ਕਿਸੇ ਟੀਕੇ ਤੋਂ ਜਾਂ ਦਵਾਈ ਤੋਂ। ਜੇ ਉਹ ਡਾਇਗਨੋਸ ਉਹਨਾਂ ਦਾ ਹੋ ਜਾਂਦਾ ਹੈਗਾ, ਫਿਰ ਉਹ ਡਾਇਗਨੋਸ ਦੱਸ ਦੇਣ ਤੇ ਉਹਦੇ ਵਾਸਤੇ ਕੁਛ ਨਾ ਕੁਛ ਲੱਭਿਆ ਜਾ ਸਕਦਾ ਜੀ। ਤੇ ਉਹ ਚੈੱਕ ਕਰਨ, ਜਦੋਂ ਤੋਂ ਉਹਨੂੰ ਇਹ ਪ੍ਰੋਬਲਮ ਸ਼ੁਰੂ ਹੋਈ ਆ, ਉਦੋਂ ਕੋਈ ਦਵਾਈਆਂ ਦਿੱਤੀਆਂ ਗਈਆਂ, ਟੀਕੇ ਲਵਾਏ ਗਏ। ਜਿਹੜੇ ਟੀਕੇ ਆ ਉਹਨਾਂ ਦੇ ਐਡਵਰਸ ਇਫੈਕਟ ਹੋ ਸਕਦਾ ਜੀ। ਐਕਸਟਰਾ ਥੁੱਕ ਆਉਂਦਾ ਸੀਗਾ, ਭਾਈ ਸਾਹਿਬ ਕਹਿੰਦੇ ਸੀਗੇ, ਉਹ ਨਕਸ ਬਾਮਕਾ ਦਵਾਈ ਆਉਂਦੀ ਆ ਜੀ, ਰਾਤ ਨੂੰ 200 ਦੀ ਲੈ ਲਿਆ ਕਰਨ, ਉਹਦੇ ਨਾਲ ਠੀਕ ਹੋ ਜਾਊਗਾ। ਕੀ ਨਾਂ ਦੱਸਿਆ ਉਹਦਾ? ਨਕਸ ਬਾਮਕਾ। ਨਕਸ ਹੋਮਿਓਪੈਥੀ ਦੀ। ਹਾਂਜੀ, ਠੀਕ ਹੈ। NUXAVOM। ਹਾਂਜੀ। ਤੇ ਇੱਕ ਧੱਫੜ ਹੁੰਦੇ ਨੇ ਬੀਬੀ ਦੇ, ਭੈਣਾਂ ਦੇ। ਹਾਂਜੀ, ਖਾਜ ਹੁੰਦੀ ਆ, ਕਹਿੰਦੀ ਮੂੰਹ ਤੇ ਖਾਜ ਹੁੰਦੀ ਆ। ਭੈਣ ਜੀ, ਇਹ ਨਾ ਅਕਸਰ ਜਾਂ ਤਾਂ ਐਲਰਜੀ ਹੁੰਦੀ ਆ। ਐਲਰਜੀ ਹੋਣ ਦੇ ਕਾਰਨ ਸਾਡਾ ਇਮਿਊਨ ਸਿਸਟਮ ਜਦੋਂ ਵੀਕ ਹੋ ਜਾਂਦਾ, ਉਦੋਂ ਇਹ ਸਾਡੇ ਚੀਜ਼ਾਂ ਹੁੰਦੀਆਂ ਨੇ।
ਹੁਣ ਪ੍ਰੈਗਨੈਂਸੀ ਦੇ ਵਿੱਚ ਉਹ ਲੈ ਨਹੀਂ ਸਕਦੇ। ਇਹਦੇ ਲਈ ਵਿਟਾਮਿਨ ਨੇ ਉਹ ਆਪਾਂ ਪਿੱਛੇ ਗੱਲ ਕੀਤੀ ਸੀ, ਦੱਸਿਆ ਸੀ 2 ਵੀਕ ਪਹਿਲਾਂ, ਤੇ ਵਿਟਾਮਿਨ ਸੀ ਵੀ ਲਿਆ ਜਾ ਸਕਦਾ। ਹੁਣ ਉਹ ਲੈ ਨਹੀਂ ਸਕਦੇ। ਇਹਦੇ ਲਈ ਇੱਕ ਹੋਮਿਓਪੈਥੀ ਜੂਰੇਟਿਕਾ ਯੂਰਿਨ ਆਉਂਦੀ ਹੈਗੀ ਆ, ਉਹ ਲੈ ਲੈਣ। ਅਗਰ ਉਹ ਵੀ ਆਪਦੇ ਉਹ ਡਿਸਾਈਡ ਕਰ ਸਕਦੇ ਨੇ ਨਾ ਕੀ ਲੈਣਾ ਹੈਗਾ। ਜਾਂ ਜਿਵੇਂ ਤੁਸੀਂ ਦੱਸਿਆ ਸੀਗਾ ਜਿਹੜਾ ਕੋਕੋਨਟ ਤੇਲ ਦੇ ਵਿੱਚ ਇੱਕ ਮੁਸ਼ਕ ਕਪੂਰ ਪਾ ਕੇ ਵੀ ਲਿਆ ਜਾ ਸਕਦਾ। ਭੈਣਾਂ ਨੇ ਦੱਸਿਆ ਸੀਗਾ ਆਪਣਾ ਨਿੰਮ ਦਾ ਤੇਲ, ਉਹ ਵੀ ਬਹੁਤ ਚੰਗਾ ਜੀ। ਭਗਤ ਸਿੰਘ ਜੀ, ਮੈਂ ਸੌਰੀ ਰੋਕਦੀ ਤੁਹਾਨੂੰ, ਉਹਨਾਂ ਦੀ ਤਾਂ ਚਲੋ ਇੱਕ ਹੋਰ ਪ੍ਰੋਬਲਮ ਹੈ ਕਿ ਉਹ ਉਹਨਾਂ ਦੇ ਪ੍ਰੈਗਨੈਂਸੀ 'ਚ ਨਹੀਂ ਲੈ ਸਕਦੇ, ਪਰ ਜਿਹੜੇ ਨਾਰਮਲ ਲੋਕ ਆ। ਹਾਂਜੀ, ਨਾਰਮਲ ਲੋਕ ਭੈਣ ਜੀ ਜਦੋਂ ਇਹ ਪ੍ਰੋਬਲਮ ਆਉਂਦੀਆਂ ਇਮਿਊਨ ਸਿਸਟਮ ਦੇ ਕਰਕੇ ਹੀ ਆਉਂਦੀਆਂ। ਉਹਨਾਂ ਨੂੰ ਅਲਰਜੀ ਹੁੰਦੀ ਆ, ਕਿਸੇ ਚੀਜ਼ ਤੋਂ ਅਲਰਜੀ ਹੁੰਦੀ ਆ ਘਰੋਂ। ਉਹ ਅਲਰਜੀ ਨੂੰ ਠੀਕ ਕਰਨ ਲਈ ਆਪਦੇ ਇਮਿਊਨ ਸਿਸਟਮ ਨੂੰ ਠੀਕ ਕਰਨ ਜੀ। ਠੀਕ ਆ। ਹਾਂਜੀ, ਪਰ ਇਹ ਹੋਮਿਓਪੈਥੀ ਦੇ ਵਿੱਚ ਭੈਣ ਜੀ ਆਉਂਦੀਆਂ ਨੇ ਬਹੁਤ ਦਵਾਈਆਂ ਨੇ, ਪਰ ਉਹ ਸਿੰਪਟਮ ਦੇ ਆਧਾਰ ਤੇ ਯੂਜ਼ ਕੀਤੀਆਂ ਜਾਂਦੀਆਂ ਨੇ ਜੀ। ਤੇ ਬਿਲਕੁਲ ਠੀਕ ਹੁੰਦਾ ਜੀ, ਸਾਰਾ ਕੁਝ ਠੀਕ ਹੁੰਦਾ। ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਨਾ ਠੀਕ ਹੋਵੇ। ਜਿਹੜੀ ਬਣੀ ਆ ਨਾ ਬਿਮਾਰੀ ਨੇ ਠੀਕ ਹੋਣਾ ਹੀ ਹੋਣਾ, ਉਹਦੇ ਲਈ ਦਵਾਈਆਂ ਬਣੀਆਂ ਨੇ ਜੀ। ਠੀਕ ਹੈ ਜੀ। ਹਾਂਜੀ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਬਹਾਦਰ ਸਿੰਘ ਜੀ, ਬਹੁਤ ਵਧੀਆ ਗੱਲ ਹੈ ਜੀ। ਤੁਹਾਨੂੰ ਬਿਮਾਰੀਆਂ ਢਾਉਂਦੀਆਂ ਉਦੋਂ ਜਦੋਂ ਸਾਡਾ ਇਮਿਊਨ ਸਿਸਟਮ ਆ ਜਿਹੜਾ ਉਹ ਵੀਕ ਹੋ ਜਾਂਦਾ ਆ। ਉਹਨੂੰ ਅਪ ਕਿਵੇਂ ਰੱਖੀਏ, ਕਈ ਵਾਰੀ ਉਹ ਚੀਜ਼ਾਂ ਖਾਣ ਨੂੰ ਦਿਲ ਨਹੀਂ ਕਰਦਾ ਸਾਡਾ। ਸੁਖਵੀਰ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਹੁਣੀ ਦੱਸਦੇ ਸੀ ਨਾ ਉਹ ਵੀ ਹਲਦੀ ਤੇ ਐਲੋਵੀਰਾ ਦਾ ਗੁੱਦਾ ਲਾ ਕੇ ਮਿਕਸ ਕਰਕੇ ਲਾਉਣਾ ਉਹਨਾਂ ਤੇ ਗਿਲਟੀਆਂ ਤੇ, ਹਨਾ। ਹਾਂਜੀ, ਤੇ ਉਹ ਮੈਂ ਉਹ ਲਾਉਣੀ ਆ, ਥੋੜੇ ਕੁ ਦਿਨ ਹੋ ਗਏ ਆ, ਹਫ਼ਤਾ ਕੁ ਜਿੱਦਾਂ। ਤੇ ਉਹ ਜਦੋਂ ਮੈਂ ਲਾਉਣੀ ਆ ਨਾ ਖਿੱਚ ਜਿਹੀ ਪੈਂਦੀ ਆ ਮੇਰੇ, ਖਿੱਚ ਪੈਣੀ ਆ। ਹਾਂਜੀ, ਤੇ ਖਿੱਚ ਜਿਹੀ ਪੈਂਦੀ ਆ। ਤੇ ਫਿਰ ਮੇਰੇ ਉਹ ਜਿੰਨਾ ਚਿਰ ਉਹ ਲੱਗਾ ਹੁੰਦਾ ਉਹਨਾਂ ਚਿਰ ਤਾਂ ਜ਼ਿਆਦਾ ਹੀ ਜਿੱਦਾਂ ਪੈਂਦੀ ਰਹਿੰਦੀ ਆ ਪਿੱਛੇ, ਹਨਾ। ਉਹਦਾ ਸੁਖਵੀਰ ਦੇਖਿਓ ਤੁਸੀਂ ਆਪਣੇ ਨਾ ਜਿੱਦਾਂ ਐਲੋਵੀਰਾ ਦਾ ਗੁੱਦਾ ਆ, ਤੁਸੀਂ ਹੱਥਾਂ ਤੇ ਮਲ ਕੇ ਦੇਖਿਓ, ਵੈਸੇ ਮੂੰਹ ਤੇ ਦੇਖਿਓ, ਗਿਲਟੀਆਂ ਤੇ ਨਹੀਂ, ਗਿਲਟੀਆਂ ਤੇ ਲਾਉਣਾ ਉਹ ਫਿਰ ਵੀ ਤੁਹਾਡੀ ਨਾ ਚਮੜੀ ਨੂੰ ਟਾਈਟ ਕਰਦੀ ਆ। ਅੱਛਾ ਜੀ। ਹਾਂ, ਇਸ ਕਰਕੇ ਬਹੁਤੀ ਵਾਰੀ ਤੁਸੀਂ ਜਿਹੜੇ ਹੋਰ ਵੀ ਕਾਸਮੈਟਿਕ ਚੀਜ਼ਾਂ ਲੈਂਦੇ ਆ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਐਲੋਵੇਰਾ ਨਾ ਪਾਇਆ, ਉਹ ਤੁਹਾਡੀ ਚਮੜੀ ਨੂੰ ਟਾਈਟ ਕਰਦੀ, ਢਿੱਲੀ ਨਹੀਂ ਹੋਣ ਦਿੰਦੀ। ਹਾਂਜੀ, ਹਾਂ, ਉਹ ਤਾਂ ਕਰਕੇ ਖਿੱਚ ਪੈਂਦੀ ਆ ਤੁਹਾਡੇ। ਅੱਛਾ ਜੀ। ਉਹ ਮੈਂ ਕਿਹਾ ਚਲੋ ਪੁੱਛਣਾ ਚੰਗਾ ਹੁੰਦਾ ਆ। ਹਾਂਜੀ ਹਾਂਜੀ। ਤੇ ਹਾਂਜੀ, ਤੇ ਇੱਕ ਹਨਾ ਜਿਹੜੀ ਉਹ ਧੱਫੜ ਕਹਿੰਦੇ ਆ ਨਾ ਨਿਕਲਦੇ ਭੈਣ ਜੀ, ਹਾਂਜੀ ਮੇਰੇ ਵੀ ਬਹੁਤ ਜ਼ਿਆਦਾ ਨਿਕਲਦੇ ਹੁੰਦੇ ਸੀਗੇ। ਤਾਂ ਮੈਨੂੰ ਆਰਾਮ ਨਹੀਂ। ਫਿਰ ਮੈਂ ਦੇਖਿਆ ਸੀ ਤੇ ਮੈਨੂੰ ਨਾ ਜਿੱਦਾਂ ਸਬਜ਼ੀ ਤਾਂ ਦੇਖਿਆ ਬਤਾਊਆਂ ਦੀ ਸਬਜ਼ੀ ਤੋਂ ਤੇ ਮਸਰਾਂ ਦੀ ਦਾਲ ਦੀ ਤੋਂ ਵੀ ਬਹੁਤ ਨਿਕਲਦੇ ਸੀ, ਉਹਨਾਂ ਖਾਜ ਬਹੁਤ ਹੁੰਦੀ ਸੀ ਮੇਰੇ। ਗਰਮੀ। ਹਾਂਜੀ ਹਾਂਜੀ। ਤੇ ਫਿਰ ਮੈਂ ਜਦੋਂ ਇੱਥੇ ਆਈ ਤਾਂ ਮੈਂ ਇੱਥੇ ਆ ਕੇ ਨਾ ਇੰਡੀਆ 'ਚ ਸੀ ਏਦਾਂ ਮੇਰੇ ਬਹੁਤ, ਮੈਨੂੰ ਉੱਥੇ ਆਰਾਮ ਨਹੀਂ ਆਉਂਦਾ ਸੀਗਾ। ਤੇ ਇੱਥੇ ਆਈ ਤੇ ਇੱਥੇ ਮੈਂ ਡਾਕਟਰ ਨੂੰ ਦਿਖਾ ਲਿਆ ਤੇ ਫਿਰ ਡਾਕਟਰ ਕਹਿੰਦੇ ਅਲਰਜੀ ਆ ਤੈਨੂੰ, ਹਨਾ, ਤੇ ਤੈਨੂੰ ਲਗਾਤਾਰ ਦਵਾਈ ਖਾਣੀ ਪੈਣੀ। ਉਹਨਾਂ ਨੇ ਮੈਨੂੰ ਇੱਕ ਸਪਰੇਅ ਦਿੱਤੀ ਸੀ ਨੱਕ 'ਚ, ਜਿੱਦਾਂ ਸਪਰੇਅ ਲੈਣ ਨੂੰ। ਉਹ ਕਹਿੰਦੇ ਤੇਰੇ ਸਿਰ ਨੂੰ ਜਿੱਦਾਂ ਅੰਦਰ ਤੁਹਾਡੇ ਜਾਣੀ ਆ ਤਾਂ ਉਹਨਾਂ ਠੀਕ ਹੋਣਾ। ਤਾਂ ਇੱਕ ਉਹਨੂੰ ਗੋਲੀ ਦਿੱਤੀ ਸੀ ਅਲਰਜੀ ਦੀ, ਕਹਿੰਦੇ ਉਹ ਤੈਨੂੰ ਖਾਣੀ ਪੈਣੀ ਲਗਾਤਾਰ। ਮੈਂ ਉਹ ਵਿੱਚ ਛੱਡਦੀ ਰਹੀ ਤੇ ਮੇਰੇ ਨਾ ਫੇਰ ਹੋਣ ਲੱਗਦੀ ਰਹੀ। ਹੋਏ ਮੈਂ ਲਗਾਤਾਰ ਖਾਧੀ, ਸਪਰੇਅ ਵੀ ਲਈ, ਹੁਣ ਮੈਂ ਬਿਲਕੁਲ ਉਹਨਾਂ ਠੀਕ ਆ। ਹੁਣ ਮੇਰੇ ਖਾਜ ਨਹੀਂ ਹੁੰਦੀ, ਨਹੀਂ ਤਾਂ ਮੇਰੇ ਇੱਕਦਮ ਖਾਜ ਹੋਣ ਲੱਗ ਜਾਣੀ, ਧੱਫੜ ਪੈ ਜਾਣੇ। ਮਾੜੇ ਜਿਹਾ ਹੱਥ ਲਾਉਣਾ ਨਾ ਖਾਜ ਹੋਣੀ, ਮੇਰੇ ਧੱਫੜ ਪੈ ਜਾਣੇ। ਇਹ ਵੀ ਡਾਕਟਰ ਤੇ ਡਿਪੈਂਡ ਆ ਕਿ ਫੜ ਲੈਂਦੇ ਆ। ਹਾਂਜੀ ਹਾਂਜੀ, ਪਰ ਉਹਦੇ ਨਾਲ ਮੈਨੂੰ ਉਦਾਂ ਜਿੱਦਾਂ ਹੁਣ ਮੈਂ ਠੀਕ ਆ, ਮੈਨੂੰ ਬਹੁਤ ਬੁਰਾ ਹਾਲ ਹੁੰਦਾ ਸੀ ਮੇਰਾ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਸੁਖਵੀਰ ਜੀ, ਥੈਂਕ ਯੂ। ਕੁਲਵਿੰਦਰ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਮੇਰੇ ਪੈਰ ਦੀ ਟੀਚੀ ਦੇ ਉੱਤੇ ਨਾ ਅਟਣ ਜਿਹਾ ਬਣਿਆ ਹੋਇਆ। ਜੇ ਤਾਂ ਮੈਂ ਬੂਟ ਪਾ ਲੈਂਦੀ ਹਾਂ ਫਿਰ ਤਾਂ ਨਹੀਂ ਪੇਨ ਹੁੰਦੀ, ਜੇ ਕਿਤੇ ਬੰਦ ਜੁੱਤੀ ਪਾਉਣੀ ਪੈ ਜਾਂਦੀ ਹੈ ਫਿਰ ਪੇਨ ਬਹੁਤ ਹੁੰਦੀ ਲੈਫਟ ਸਾਈਡ ਤੇ। ਦੇਖ ਲਓ ਬੰਦੇ ਦੀ ਬੋਡੀ ਕਿੱਡੀ ਹੁੰਦੀ ਹੈ, ਇੱਕ ਨਿੱਕੀ ਜਿਹੀ ਚੀਚੀ ਦੇ ਉੱਤੇ ਅਟਣ ਆ, ਦੇਖ ਲਓ। ਹਾਂਜੀ, ਬਹੁਤ ਪੇਨ ਕਰਦਾ। ਠੀਕ ਆ। ਤੇ ਇੱਕ ਸਾਡੇ ਕੈਨੇਡਾ ਰਿਸ਼ਤੇਦਾਰਾਂ ਦੀ ਮੁੰਡਾ ਵਾ 3 ਸਾਲ ਦਾ, ਉਹ ਬੋਲਦਾ ਨਹੀਂ ਹੈਗਾ, ਉਹ ਹਰਕਤਾਂ ਇਹੋ ਜਿਹੀਆਂ ਕਰਦਾ, ਭੱਜਿਆ ਫਿਰਦਾ ਵਾ ਤੇ ਐਂ ਆਪਦੇ ਹੱਥ ਮਾਰਦਾ ਮੱਥੇ ਤੇ, ਕਦੇ ਟੇਬਲ ਤੇ, ਜਿਵੇਂ ਨਾ ਗੂੰਗਾ ਹੁੰਦਾ। ਕਹਿੰਦੇ ਪਹਿਲਾਂ ਤਾਂ ਵੀ ਬੋਲਦਾ ਸੀਗਾ ਉਹ 1.5 ਸਾਲ ਦਾ। ਅੱਛਾ। ਪਾਪਾ ਬਾਬਾ ਕਹਿੰਦਾ ਸੀ, ਹੁਣ ਬਿਲਕੁਲ ਨਹੀਂ ਬੋਲਦਾ ਉਹ। ਕੀ ਪ੍ਰੋਬਲਮ ਹੋ ਸਕਦੀ ਆ? ਹਾਂਜੀ, ਐਕਸ਼ਨਾਂ ਨਾਲ ਸਮਝਾਉਂਦਾ ਚੀਜ਼ਾਂ। ਠੀਕ ਆ। ਹਾਂਜੀ, ਬਸ ਐਂ ਭੱਜੇ ਹੀ ਫਿਰਦਾ ਵਾ, ਜਮਾਂ ਨਹੀਂ ਬੋਲਦਾ ਹੈਗਾ। ਠੀਕ ਆ। ਜੇ ਕਿਸੇ ਨੂੰ ਪਤਾ ਵਾ ਇਹਦੇ ਬਾਰੇ ਜ਼ਰੂਰ ਦੱਸੇ। ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅਟਣ ਤੇ ਇਹਨਾਂ ਨੇ ਪੁੱਛਿਆ ਹੈਗਾ ਵੀ ਇਹਨਾਂ ਦੇ ਉਹ ਹੈਗਾ ਭੌਰੀ ਜਿਹੀ ਆ। ਭੌਰੀਆਂ ਤੋਂ ਵੈਸੇ ਬਹੁਤ ਵਾਰੀ ਦੱਸਿਆ ਗਿਆ ਹੈ ਕਿ ਜਾਂ ਤਾਂ ਲਸਣ ਭੰਨੋ ਤੇ ਜਾਂ ਐਲੋਵੇਰਾ ਜਿਹੜੀ ਕੁਆਰ ਹੁੰਦੀ ਆ ਉਹਨੂੰ ਵੀ ਤੁਸੀਂ ਬੰਨ ਕੇ ਰੱਖੋ ਤਾਂ ਉਹਦੇ ਨਾਲ ਵੀ ਬਹੁਤਿਆਂ ਨੂੰ ਫਰਕ ਪੈ ਗਿਆ। ਸ਼ਮਸ਼ੇਰ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਜੀ। ਜੀ ਬੇਨਤੀ ਵੀ ਨੇ ਜੀ।
ਹਾਂਜੀ ਤੇ ਉਹਨਾਂ ਨੂੰ ਹੈਗੀ ਸ਼ੂਗਰ ਬਹੁਤ, ਮਤਲਬ ਸ਼ੂਗਰ ਦਾ 200-250 ਰਹਿੰਦੀ ਹੈ ਤੇ ਉਹ ਜ਼ਖਮ ਨੇ ਜੀ ਉਹਨਾਂ ਦੇ ਲੱਤਾਂ ਤੇ ਹੋਏ ਤੇ ਉਹ ਠੀਕ ਨਹੀਂ ਹੋ ਰਹੇ ਭੈਣ ਜੀ, ਬਹੁਤ ਜ਼ਿਆਦਾ ਦੁਖੀ ਨੇ ਤੇ ਉਹਨਾਂ ਬਾਰੇ ਕੋਈ ਦੱਸੋ ਜੀ ਭੈਣ ਜੀ। ਹਾਂਜੀ ਮੈਂ ਸਮਝ ਕੇ, ਲੱਤਾਂ ਤੇ ਜ਼ਖਮ ਆ। ਵੈਸੇ ਆਪਾਂ ਕਈ ਵਾਰ ਦੱਸਦੇ ਵੀ ਰਹੇ ਹੈਗੇ ਆ, ਤੇ ਕੋਈ ਨਹੀਂ, ਸ਼ੂਗਰ ਦੀ ਦਵਾਈ ਉਹ ਡਾਕਟਰ ਦੀ ਲੈਂਦੇ ਹੀ ਆ ਨਾ। ਹਾਂਜੀ ਉਹ ਦਵਾਈ ਲੈਂਦੇ ਨੇ ਭੈਣ ਜੀ, ਕਣਕ ਦੀ ਰੋਟੀ ਵੀ ਨਹੀਂ ਖਾਂਦੇ ਜੀ, ਮੱਕੀ ਨਹੀਂ ਖਾਂਦੇ, ਸ਼ੂਗਰ 200-250 ਰਹਿੰਦੀ ਹੈ, ਮਤਲਬ ਉਹ ਜ਼ਖਮ ਨਹੀਂ ਠੀਕ ਹੋ ਰਹੇ ਜੀ, ਉਹ ਬਹੁਤ ਜ਼ਿਆਦਾ ਦੁਖੀ, ਪੈਰ ਤੇ ਵੀ ਜ਼ਖਮ ਨੇ, ਇੱਕ ਲੱਤ ਤੇ ਵੀ ਹੈ। ਤੇ ਡਾਕਟਰਾਂ ਨੇ ਕੀ ਕਿਹਾ ਵੈਸੇ? ਡਾਕਟਰ ਦਾ ਵਾਹ ਦਵਾਈ ਦੇਈ ਜਾਂਦੇ ਭੈਣ ਜੀ, ਹੁਣ ਚੀਰਾ ਵੀ ਦੇਤਾ ਉਹ ਵੀ। ਚਲੋ ਠੀਕ ਆ, ਜ਼ਖਮਾਂ ਲਈ ਤਾਂ ਆਪਾਂ ਦੱਸ ਦਿੰਦੇ ਆ ਕੁਛ ਨਾ ਕੁਛ ਤੁਹਾਨੂੰ। ਤੁਸੀਂ ਹੁਣ ਫੋਨ ਤੇ ਸੁਣਦੇ ਆ ਰੇਡੀਓ ਨੂੰ? ਹਾਂਜੀ ਮੈਂ ਫੋਨ ਤੇ ਵੀ ਸੁਣ ਰਿਹਾ, ਤੁਹਾਡੇ ਤੋਂ ਰੇਡੀਓ ਦੂਸਰੇ ਮੰਗਾ ਵੀ ਸੁਣ ਰਿਹਾ ਭੈਣ ਜੀ। ਠੀਕ ਹੈ ਠੀਕ ਆ, ਹੁਣ ਤੁਸੀਂ ਫਿਰ ਲਿਖ ਲਿਆ ਜੇ ਕਿਸੇ ਨੇ ਦੱਸਿਆ ਕੁਛ ਤੇ। ਠੀਕ ਹੈ ਭੈਣ ਜੀ। ਠੀਕ ਹੈ ਸ਼ਮਸ਼ੇਰ ਸਿੰਘ ਜੀ, ਥੈਂਕ ਯੂ ਜੀ। ਇਸ ਦੇ ਵਿੱਚ ਬਹੁਤਿਆਂ ਨੂੰ ਇਹ ਪ੍ਰੋਬਲਮਾਂ ਹੁੰਦੀਆਂ, ਪਰ ਕਈ ਵਾਰੀ ਆਪਾਂ ਸ਼ੇਅਰ ਨਹੀਂ ਕਰਦੇ ਹੈਗੇ। ਜਿਹੜੇ ਤੇ ਤੁਸੀਂ ਜ਼ਖਮਾਂ ਦਾ ਕਿਹਾ ਆ, ਉਹ ਤਾਂ ਸਭ ਤੋਂ ਬੈਸਟ ਇਹੀ ਆ, ਕੋਕੋਨਟ ਆਇਲ ਵਿੱਚ ਮੁਸ਼ਕਪੂਰ। ਉਹਨੂੰ ਲਗਾਤਾਰ ਬਹੁਤ ਦੇਰ ਵਰਤਣਾ ਪਊਗਾ ਤੁਹਾਨੂੰ। ਆਰਾਮ ਜ਼ਰੂਰ ਆ ਜਾਊਗਾ, ਪਰ ਥੋੜ੍ਹਾ ਦੇਰ ਲੱਗੂਗੀ, ਟਾਈਮ ਲੱਗੂਗਾ ਤੁਹਾਨੂੰ। ਸਾਈਡ ਇਫੈਕਟ ਉਹਦਾ ਕੋਈ ਨਹੀਂ ਹੈਗਾ। ਬਾਕੀ ਦੇਸੀ ਦਵਾਈਆਂ ਆਪ ਬਣਾ ਸਕਦੇ ਆ। ਵੈਸੇ ਉਹਦਾ ਨਾਲ ਨਾਲ ਥੋੜ੍ਹਾ ਇਹ ਆਪ ਜੇ 2 ਗੋਲੀਆਂ ਲੈਂਦੇ ਤਾਂ ਹੋ ਸਕਦਾ ਉਹਨਾਂ ਦੀ 1.5 ਹੋ ਜਾਏ, ਹੋ ਸਕਦਾ ਉਹਨਾਂ ਦੀ 1 ਹੋ ਜਾਏ। ਚੀਜ਼ਾਂ ਬਹੁਤ ਵਾਰੀ ਦੱਸੀਆਂ ਵੀ ਗਈਆਂ, ਹੋ ਸਕਦਾ ਤੁਸੀਂ ਲਿਖੀਆਂ ਵੀ ਹੋਣਗੀਆਂ। ਅਤੇ ਬਹੁਤਾ ਤਾਂ ਕਹਿੰਦੇ ਵੀ ਜਦੋਂ ਫਿਰ ਹੁਣ ਉਹ ਨਹੀਂ, ਭੁੱਖੇ ਤਾਂ ਰਹਿਣਾ ਨੀਗਾ। ਛੋਲੇ ਜ਼ਰੂਰ ਖਾਇਆ ਕਰਨ, ਭੇਲਿਆ ਕਰਨ ਕਾਲੇ ਛੋਲਿਆਂ ਦਾ ਸੇਵਨ ਜ਼ਿਆਦਾ ਕਰਨ, ਉਹਨਾਂ ਨੂੰ ਤੜਕਾ ਲਾ ਕੇ ਸਵਾਦ ਬਣਾ ਕੇ ਖਾ ਲੈਣ, ਜਿਸ ਤਰ੍ਹਾਂ ਵੀ ਉਹਨਾਂ ਨੇ ਖਾਣੇ ਆ ਉਹ ਖਾ ਸਕਦੇ ਆ। ਬਾਕੀ 250 ਗ੍ਰਾਮ ਛੋਲੇ ਲੈਣੇ ਆ ਜੀ, ਜਿਹੜੇ ਭੁੱਜੇ ਹੋਏ ਮਿਲਦੇ ਆ ਸਟੋਰਾਂ ਦੇ ਵਿੱਚ। 100 ਗ੍ਰਾਮ ਲੈਣਾ ਆ, 100 ਲੈਣੀ ਆ ਤੁਸੀਂ ਛੋਟੀ ਇਲਾਇਚੀ, 100 ਲੈਣਾ ਆ ਤੁਸੀਂ ਬਦਾਮ, 100 ਲੈਣੀ ਕਾਲੀ ਮਿਰਚ, ਅਤੇ 100 ਪੱਤਾ ਲੈਣਾ ਹੈਗਾ ਨਿੰਮ ਦਾ। ਇਹਨਾਂ ਚੀਜ਼ਾਂ ਨੂੰ ਤੁਸੀਂ ਕੁੱਟ ਕੇ ਮਿਕਸ ਕਰਕੇ ਚਮਚਾ ਸ਼ਾਮ ਸਵੇਰੇ ਲੈਣਾ ਆ। ਬਹੁਤਿਆਂ ਨੂੰ ਫਰਕ ਬਹੁਤ ਪਿਆ ਆ। ਬੋਡੀ ਆਪੋ ਆਪਣੀ ਹੈ, ਅਤੇ ਬਾਕੀ ਹੋਰ ਵੀ ਇਲਾਜ ਆ ਜਿਹੜੇ ਆਪਾਂ ਜ਼ਰੂਰ ਪੁੱਛਦੇ ਹਾਂ। ਕਈ ਵਾਰੀ ਪਰਹੇਜ਼ ਬਹੁਤ ਜ਼ਰੂਰੀ ਹੁੰਦੀ, ਪਰ ਉਹ ਕਰ ਵੀ ਰਹੇ ਆ ਪਰਹੇਜ਼ ਨੂੰ। ਬਲਜੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਦੁਬਾਰਾ ਆਈ ਹਾਂ, ਸੌਰੀ। ਹਾਂਜੀ ਭੈਣ ਜੀ ਮੈਂ ਪੁੱਛਣਾ ਸੀਗਾ ਕਿਹੜੀ ਕੰਨਾਂ ਚੋਂ ਆਵਾਜ਼ਾਂ ਆਉਂਦੀਆਂ ਬਹੁਤ ਜੀ, ਤੇ ਇੱਕ ਡੇਢ ਦੱਸਿਆ ਸੀ ਆਹ ਆਪਣਾ ਕਿਡਨੀ ਵਾਸਤੇ ਨਿੰਬੂ ਦਾ ਪਾਣੀ, ਲੀਟਰ ਪਾਣੀ ਚ ਕਿੰਨੇ ਨਿੰਬੂ ਪਾਉਣੇ ਤੇ ਕਿੰਨੀ ਵਾਰ ਕਿਵੇਂ ਪੀਣਾ? 1 ਲੀਟਰ ਪਾਣੀ ਪਾਉਣਾ ਆ, ਪਾਣੀ ਨਹੀਂ, 1 ਲੀਟਰ ਜੂਸ ਹਾਂਜੀ ਕੱਢਣਾ ਆ ਆਪ ਤੁਸੀਂ, ਹਾਂਜੀ, ਤੇ 8-9 ਪੀਲੀਆਂ ਕੌਡਾਂ ਪਾਉਣੀਆਂ। ਓਕੇ। ਤੇ ਇੱਕ ਸਾਲੋਂ ਪੰਜਾ ਦੇ ਲੱਤਾਂ ਜਿਹੜੇ ਪੀੜਾ ਪੈਂਦੀਆਂ, ਜਿਵੇਂ ਸਾਲੋਂ ਪੰਜਾ ਮਾਤਾ ਨੇ ਦੱਸੇ ਗੁਰਦੀਪ ਕੌਰ, 3 ਚੀਜ਼ਾਂ ਮੇਰੇ ਤੋਂ 2 ਲਿਖਣੀ ਹੋਈਆਂ। ਠੀਕ ਆ, ਫਿਰ ਆਪਾਂ ਹੋਰ ਕਿਸੇ ਨੂੰ ਕਹਿੰਦੇ ਲਿਖਾ ਦੂਗਾ। ਓਕੇ ਓਕੇ, ਥੈਂਕ ਯੂ ਜੀ, ਥੈਂਕ ਯੂ ਜੀ। ਓਕੇ ਜਸਵੀਰ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਲਵਿੰਦਰ ਜੀ, ਮੇਰਾ ਗ੍ਰੈਂਡ ਸਨ ਆ 20 ਸਾਲ ਦਾ। ਹਾਂਜੀ। ਉਹਦੇ ਨਾ ਬੁੱਲਾਂ ਤੇ ਕੋਟ ਸੋਰ ਜਿਹੜਾ ਹੋ ਜਾਂਦਾ ਆ, ਜਿੱਦਾਂ ਛੋਟੇ ਹੁੰਦੇ ਤੋਂ ਹੀ ਆ, ਪਰ ਐਤਕੀ ਤਾਂ ਇੰਨਾ ਹੋਇਆ ਨਾ ਤੇ ਉਹਦੇ ਬੁੱਲ ਏਡਾ ਮੋਟਾ ਉੱਤੇ ਦਾ ਹੋ ਗਿਆ, 4-5 ਫੋੜਿਆਂ ਵਾਂਗੂ ਹੋ ਗਿਆ। ਫਿਰ ਡਾਕਟਰ ਦੇ ਦਵਾਈ ਲੈਣੀ ਪੈਂਦੀ ਆ, ਕਰੀਮ ਦਿੰਦਾ, ਗੋਲੀਆਂ ਦਿੰਦਾ, ਫਿਰ ਆਮ ਹੁੰਦਾ ਵੀ ਮੁੜ ਕੇ ਨਾ ਹੋਵੇ ਏਦਾਂ ਦਾ। ਕੋਈ ਸਾਨੂੰ ਦੱਸੋ। ਕੋਈ ਨਹੀਂ ਜਸਵੀਰ ਜੀ, ਵੈਸੇ ਉਹਨੂੰ ਠੰਡੀਆਂ ਚੀਜ਼ਾਂ ਦਿਆ ਕਰੋ ਖਾਣ ਨੂੰ, ਆਈਸ ਵਾਲੀਆਂ ਨਹੀਂ, ਜਿਹਨਾਂ ਦੀ ਤਸੀਰ ਠੰਡੀ ਹੋਵੇ ਉਹ ਵੀ ਦਿਆ ਕਰੋ, ਉਹਦੇ ਨਾਲ ਵੀ ਫਰਕ ਪਊਗਾ। ਉਦੋਂ ਫਿਰ ਉਹ ਆਈਸ ਲਾਉਂਦਾ ਉੱਤੇ। ਨਹੀਂ, ਉੱਤੇ ਲਾਉਣ ਦੀ ਨਹੀਂ ਮੈਂ ਗੱਲ ਕਰ ਰਹੀ। ਹਾਂਜੀ, ਖਾਣ ਨੂੰ ਉਹਦਾ ਅੰਦਰੋਂ ਵੀ ਠੰਡਾ ਹੋਵੇ, ਤਸੀਰ ਚੀਜ਼ਾਂ ਦੀ ਠੰਡੀ ਹੋਵੇ। ਓਕੇ, ਠੀਕ ਹੈ। ਠੀਕ ਆ ਜੀ। ਠੀਕ ਹੈ। ਚੀਜ਼ਾਂ ਵੀ ਕੋਈ ਦੱਸ ਦੇ ਕਿੱਦਾਂ ਕੀ ਕੋਈ ਠੰਡੀਆਂ ਚੀਜ਼ਾਂ ਤਾਂ ਬਹੁਤ ਜ਼ਿਆਦਾ ਹੈ। ਹੁਣ ਕੱਚੀ ਲੱਸੀ ਤਾਂ ਉਹਨੇ ਪੀਣੀ ਨਹੀਂ ਗੀ, ਦੂਜੀ ਲੱਸੀ ਬਣਾ ਕੇ ਦਿਓ, ਪਤਾ ਨਹੀਂ ਪੀਊਗਾ ਕਿ ਨਹੀਂ ਪੀਊਗਾ ਨਾ। ਹਾਂਜੀ, ਉਹ ਕਿੱਥੇ ਪੀਂਦੇ, ਕੀ ਕਰੀਏ, ਇੱਥੇ ਦਾ ਹੀ ਬੋਣਵਾ। ਹਾਂਜੀ ਹਾਂਜੀ, ਕੋਈ ਨਹੀਂ, ਜੇ ਕਿਸੇ ਨੂੰ ਹੋਰ ਨਿੰਬੂ ਪਾਣੀ ਪੀਵੋ, ਸ਼ਿਕੰਜਵੀ ਪੀਵੋ, ਉਹ ਮੈਨੂੰ ਨਹੀਂ ਪਤਾ ਹੁਣ ਪੀਓਗੇ ਕਿ ਨਹੀਂ। ਇਹ ਚੀਜ਼ਾਂ ਜਦੋਂ ਜਿਹੜੇ ਅਸੀਂ ਪੰਜਾਬ ਤੋਂ ਆਏ ਆ ਨਾ, ਹਾਂਜੀ, ਸਾਨੂੰ ਇਹਨਾਂ ਚੀਜ਼ਾਂ ਠੰਡੀਆਂ ਤਸੀਰਾਂ ਦਾ ਪਤਾ ਆ। ਹਾਂਜੀ, ਤੇ ਚਲੋ ਹੋਰ ਵੀ ਕਿਸੇ ਨੂੰ ਪੁੱਛ ਲੈਂਦੇ ਆ। ਜਾਨੀ ਜ਼ਿਆਦਾ ਹੀ ਉਹ ਕਹਿੰਦੇ ਨਿੱਕੇ ਹੁੰਦੇ ਤੇ ਮੈਨੂੰ ਹੈਗਾ, ਤੇ ਹਾਂ ਉਹਨੂੰ ਕਹੋ ਜੇ ਆਰਾਮ ਲੈਣਾ ਨਾ, ਜੇ ਆਰਾਮ ਲੈਣਾ ਆ, ਹਾਂਜੀ, ਤੁਸੀਂ ਨਹੀਂ ਬਣਾ ਕੇ ਦੇਣਾ ਉਹਨੂੰ, ਆ ਚੀਜ਼ਾਂ ਦੱਸ ਦਿਓ, ਆਪ ਬਣਾ ਕੇ ਪੀ ਲਾ। ਓਕੇ, ਠੀਕ ਹੈ ਜੀ। ਓਕੇ ਜੀ, ਓਕੇ। ਕਈ ਵਾਰ ਸਾਡੇ ਬੱਚੇ ਆ ਜਿਹੜੇ, ਉਹ ਤੁਸੀਂ ਚੀਜ਼ਾਂ ਬਣਾ ਕੇ ਦਿੰਦੇ ਆ, ਖਾਂਦੇ ਨੇਗੇ, ਪਰ ਜਦੋਂ ਤੁਸੀਂ ਉਹਦੇ ਫਾਇਦੇ ਦੱਸੋ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇ, ਤੇ ਉਹਨਾਂ ਨੂੰ ਕਹੋ ਨੈੱਟ 'ਤੇ ਜਾ ਕੇ ਪੜ੍ਹ ਲਓ ਇਹਨਾਂ ਚੀਜ਼ਾਂ ਨੂੰ, ਫਿਰ ਆਪੇ ਕਰਨ ਲੱਗ ਜਾਂਦੇ ਆ। ਕੁਲਦੀਪ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਇੱਕ ਪੁੱਛਣੀ ਸੀ ਗੱਲ। ਮੇਰਾ ਬੇਟਾ ਹੈ 10 ਸਾਲ ਦਾ। ਹਾਂਜੀ। ਤੇ ਆਲ ਆਫ ਸਡਨ ਜਿੱਦਾਂ ਉਹਦੀ ਇੱਕ ਅੱਖ ਦੀ ਨਾ ਨਿਗਾਹ ਕਾਫੀ ਘਟ ਗਈ ਹੈ, ਤੇ ਡਾਕਟਰ ਤੋਂ ਅਸੀਂ ਟੈਸਟ ਕਰਾਇਆ ਤਾਂ ਉਹਨਾਂ ਨੇ ਕਿਹਾ ਮਾਇਓਪੀਆ ਹੈ ਇਹਨੂੰ ਨਾ। ਠੀਕ ਹੈ। ਤੇ ਲਾਈਕ ਉਹਦਾ ਸਕਰੀਨ ਟਾਈਮ ਵੀ ਇੰਨਾ ਨਹੀਂ ਹੈਗਾ, ਨਾ ਫੋਨ ਜ਼ਿਆਦਾ ਯੂਜ਼ ਕਰਦਾ, ਨਾ ਟੀਵੀ। ਲਾਈਕ ਬੁੱਕਸ ਰੀਡ ਕਰਨੀਆਂ ਬਹੁਤ ਲਾਈਕ ਕਰਦਾ, ਬੁੱਕਸ ਰੀਡ ਕਰਦਾ, ਕੁਦਰਤੀ ਹੈ। ਹਾਂਜੀ ਯਾਰ ਤਾਂ ਪਰ ਡਾਕਟਰ ਨੇ ਇਹ ਕਿਹਾ ਵੀ ਵਰਸ ਵੀ ਹੋ ਸਕਦਾ, ਪਰ ਉਹਦਾ ਟ੍ਰੀਟਮੈਂਟ ਕੁਛ ਨਹੀਂ ਦੱਸਿਆ ਵੀ ਕੋਈ ਟ੍ਰੀਟਮੈਂਟ ਵੀ ਹੋ ਸਕਦਾ ਨਾ। ਆਪਾਂ ਤਾਂ ਹੁਣ ਤੁਸੀਂ ਇੱਥੇ ਕਾਲ ਕੀਤੀ, ਦੇਸੀ ਜ਼ਰੂਰ ਦੱਸਾਂਗੇ ਤੁਹਾਨੂੰ।
ਜਾਂ ਹਾਂਜੀ ਇਦਾਂ ਦਾ ਕੁਝ ਹੋਵੇ ਜੇ ਨਾ ਵੀ ਨਿਗਾਹ ਹੋਰ ਨਾ ਘਟੇ ਉਹਦੀ, ਜਾਂ ਦੂਜੀ ਅੱਖ ਦਾ ਵੀ ਨਾ ਮੈਨੂੰ ਇਹ ਵੀ ਫਿਕਰ ਹੈਗਾ ਕਿ ਦੂਜੀ ਅੱਖ ਤੇ ਵੀ ਅਸਰ ਨਾ ਹੋਵੇ, ਲਾਈਕ ਇਦਾਂ ਹੈਗਾ ਨਾ, ਕਿਉਂਕਿ ਹਜੇ ਕਾਫੀ ਛੋਟਾ ਆ, 10 ਸਾਲ ਦਾ ਆ। ਹਾਂਜੀ ਹਾਂਜੀ ਠੀਕ ਆ। ਤੇ ਜ਼ਰੂਰ ਜੇ ਕਿਸੇ ਨੂੰ ਵੀ ਪਤਾ ਹੋਵੇ ਤਾਂ ਜ਼ਰੂਰ ਹੈਲਪ ਕਰਿਓ। ਹਾਂਜੀ ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ ਕਾਲ ਕਰਨੇ ਦੇ ਲਈ। ਹਾਂਜੀ ਬਹੁਤ ਵਾਰੀ ਦੱਸਿਆ ਜਾਂਦਾ ਆ ਜੀ ਕਿ ਜਿਹੜੀ ਨਿਗਾਹ ਆ, ਗਾਜਰਾਂ ਆ ਜਿਹੜੀਆਂ ਬਹੁਤ ਚੰਗੀ ਚੀਜ਼ ਆ ਤੁਹਾਡੀ ਨਿਗਾਹ ਦੇ ਲਈ। ਉਸ ਤੋਂ ਬਾਅਦ ਬਦਾਮ, ਮਿਸ਼ਰੀ, ਸੌਂਫ ਇਹ ਕੁੱਟ ਕੇ ਰੱਖਣ ਨੂੰ ਕਿਹਾ ਆ ਕਿ ਇਹ ਚਮਚਾ ਲੈ ਸਕਦੇ ਆ, ਦੁੱਧ ਦੇ ਨਾਲ ਲੈ ਸਕਦੇ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ। ਬਾਕੀ ਜਿਹੜੇ ਬਰੱਸ਼ ਕਰਕੇ ਸੌਂਦੇ ਆ ਤੁਸੀਂ ਸਵੇਰ ਨੂੰ, ਹੁਣ ਬੱਚਿਆਂ ਦਾ ਮੈਨੂੰ ਨਹੀਂ ਪਤਾ ਕਰਨਗੇ ਕਿ ਨਹੀਂ, ਪਰ ਜਿਹੜਾ ਸਵੇਰ ਨੂੰ ਤੁਸੀਂ ਜਿਹੜਾ ਪਹਿਲਾ ਥੁੱਕ ਹੁੰਦਾ ਅੱਖਾਂ 'ਚ ਪਾਓ, ਬਹੁਤ ਫਰਕ ਪੈਂਦਾ ਉਹਦੇ ਨਾਲ, ਬਹੁਤ ਜ਼ਿਆਦਾ ਫਰਕ ਪੈਂਦਾ। ਹੁਣ ਬੱਚੇ ਆ ਕੀ ਕਰਨਗੇ ਜਾਂ ਨਹੀਂ ਕਰਨਗੇ ਉਹਦੇ ਬਾਰੇ ਕੁਝ ਨਹੀਂ ਕਰ ਸਕਦੇ, ਪਰ ਜੇ ਤੁਹਾਨੂੰ ਕੋਈ ਪਤਾ ਹੁੰਦਾ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ, ਤੁਸੀਂ ਕਿਸੇ ਦਾ ਭਲਾ ਕਰ ਸਕਦੇ ਆ। ਕੇਵਲ ਸਿੰਘ ਜੀ। ਬਲਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਨੂੰ ਕੌਡੀਆਂ ਚਾਹੀਦੀਆਂ ਸੀ, ਯੁਵਾ ਸਿਟੀ ਮੈਂ ਰਹਿੰਦਾ ਆ, ਤੇ ਇੱਕ ਭੈਣ ਜੀ ਇੱਥੇ ਕਹਿੰਦੇ ਸੀ ਯੁਵਾ ਸੀਟ ਤੋਂ ਭਈ ਕੌਡੀਆਂ ਸਾਡੇ ਕੋਲ ਲੈ ਲਿਓ। ਤੁਸੀਂ ਏਦਾਂ ਕਰਿਓ, ਤੁਸੀਂ ਨਾ ਸਟੋਰਾਂ ਤੇ ਜਾਓ, ਤੁਹਾਡੇ ਕਈ ਸਟੋਰਾਂ ਦੇ ਵਿੱਚ ਪਿਆ ਆ ਉਹ ਮਾਲ, ਦੂਸਰਾ ਜਿਹੜਾ ਮੰਦਿਰ ਦੇ ਵਿੱਚ ਵੀ ਵਰਤਦੇ ਆ ਨਾ ਪੂਜਾ ਲਈ। ਹਾਂਜੀ ਮੈਂ ਜਾਇਆ ਜੀ, ਉਹ ਜੇ ਕਿਸੇ ਨੂੰ ਪਤਾ ਹੋਵੇ ਕਿੱਥੋਂ ਮਿਲਦੀ ਤਾਂ ਮੈਨੂੰ ਉਦਾਂ ਵੀ ਦੱਸ ਦੇਣ, ਕਿਸੇ ਸ਼ਾਇਦ ਯੁਵਾ ਸਿਟੀ ਹੋਰ ਵੀ ਕਿਸੇ ਨੂੰ ਪਤਾ ਹੋਵੇ। ਮੈਂ ਸਟੋਰਾਂ 'ਚ 2-3 'ਚ ਇੰਡੀਆ 'ਚ ਜਾਇਆ ਤੇ ਮੰਦਿਰ ਵੀ ਜਾਇਆ। 6-7 ਸਟੋਰ ਆ ਸਾਰਿਆਂ ਤੇ ਘੁੰਮੇ ਆਉਣਾ ਸੀ। ਨਹੀਂ 2-3 ਤੇ ਗਿਆ ਜੀ, ਸਾਰਿਆਂ ਦੇ ਪੁੱਛ ਲੈ ਹੋਣੀਆਂ, ਜੇ ਕਿਸੇ ਨੂੰ ਪਤਾ ਹੋਵੇ ਤਾਂ ਸਾਨੂੰ ਇੱਥੇ ਦੱਸ ਦੇਵੇ ਜੀ। ਥੈਂਕ ਯੂ ਜੀ, ਥੈਂਕ ਯੂ। ਮੇਰੇ ਖਿਆਲ ਆ ਇੱਕ ਸ਼ਹਿਰ ਦੇ ਵਿੱਚ 5-7 ਸਟੋਰ ਆ, ਤੁਸੀਂ ਘੁੰਮ ਵੀ ਲਵਾਂ ਤਾਂ ਕੋਈ ਗੱਲ ਨਹੀਂ, ਜਾਇਓ। ਜੋਗਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਉਹ ਕਹਿੰਦੇ ਸੀ ਮੈਨੂੰ ਸਰਵਾਈਕਲ ਆ ਨਾ। ਹਾਂਜੀ। ਉਹ YouTube ਤੇ ਵੀ ਜਾਣ, ਉੱਥੋਂ ਬਾਬੇ ਰਾਮਦੇਵ ਦੇ ਹਨਾ ਉਹ ਜਿਹੜੇ ਨੁਸਖੇ ਜਿਹੇ ਹੈਗੇ ਜਿੱਦਾਂ। ਨਹੀਂ ਤੁਸੀਂ ਜੇ ਤੁਹਾਨੂੰ ਕਿਸੇ ਨੁਸਖੇ ਦਾ ਪਤਾ ਤਾਂ ਉਹ ਦੱਸ ਜਾਓ। ਮੈਨੂੰ ਏਦਾਂ ਪਤਾ ਕਰਕੇ ਮੇਰੇ ਬਹੁਤ ਰਹਿੰਦਾ ਸੀ। ਤੁਸੀਂ ਆਪਣਾ ਜੋ ਇਲਾਜ ਕੀਤਾ ਉਹ ਦੱਸੋ। ਇੱਕ ਤਾਂ ਇਹਨਾਂ ਨੇ ਹੱਥਾਂ ਨੂੰ ਹਨਾ ਘੁਮਾਉਣਾ ਆ, ਹੱਥਾਂ ਨੂੰ ਹੀ। ਹਾਂਜੀ। ਇੱਕ ਮੋਢੇ ਤਾਂ ਸਿਰ ਵਾਲ ਨੂੰ ਚੁੱਕਣੇ 100 ਵਾਰੀ, ਕਿੰਨੀ ਵਾਰੀ ਜਿੰਨੀ ਵਾਰੀ ਚੁੱਕ ਸਕਦੇ ਆ। ਇੱਕ ਇਹਨਾਂ ਨੇ ਜਿੱਦਾਂ ਆਪਾਂ PT ਕਰਦੇ ਹੁੰਦੇ ਇੰਡੀਆ, ਜਿਹੜੀ ਸੱਜੀ ਬਾਂਹ ਆ ਉਹ ਖੱਬੀ ਬਾਂਹ ਆ, ਉਹਨੂੰ ਆਪਣੇ ਬੈਕ ਨੂੰ ਜਾਣਾ ਜਾਂ ਇੱਥੇ ਛਾਤੀ ਤੋਂ ਬਾਹਰ ਨੂੰ ਕਰਕੇ ਐਕਸਰਸਾਈਜ਼। ਹਾਂਜੀ ਐਕਸਰਸਾਈਜ਼ ਪੂਰੀ ਕਰਨ। ਤੂੰ ਸਭ ਤੋਂ ਬੈਸਟ ਇਲਾਜ ਜਿਹੜਾ ਹੈਗਾ ਪਹਿਲਾਂ ਕੈਰੋਪ੍ਰੈਕਟਰ ਦੇ ਜਾਣ। ਉਹ ਕਹਿੰਦੇ ਸੀ ਮੈਂ ਆਪਰੇਸ਼ਨ ਕਰਾਉਣਾ, ਉਹ ਨਾ ਕਰਾਉਣ, ਸਰਜਰੀ ਨਾ ਕਰਾਉਣ, ਸਿਰਫ ਇਹ ਕੈਰੋਪ੍ਰੈਕਟਰ ਤੋਂ ਹੀ ਵਧੀਆ ਜਿੱਦਾਂ ਇਲਾਜ ਹੋ ਸਕਦਾ ਆ। ਉਸ ਤੋਂ ਬਾਅਦ ਇਹ 2-4 ਵਾਰੀ ਕੈਰੋਪ੍ਰੈਕਟਰ ਜਾਣਗੇ, ਉਸ ਤੋਂ ਬਾਅਦ ਇਹ ਐਕਸਰਸਾਈਜ਼ ਆਪਣੇ ਆਪ ਕਰਨਗੇ, ਹਟ ਜਾਣੀ ਆ। ਠੀਕ ਹੈ ਜੀ। ਜਿਹੜੀ ਐਕਸਰਸਾਈਜ਼ ਦੱਸੀ, ਹੱਥਾਂ ਨੂੰ ਘੁਮਾਉਣਾ, ਪੈਰਾਂ ਨੂੰ ਘੁਮਾਈ ਜਾਣਾ, ਭਾਵੇਂ ਜਿੰਨੀ ਵਾਰੀ ਸਿੱਧੇ ਪਾਸੇ ਨੂੰ ਪੁੱਠੇ ਪਾਸੇ ਨੂੰ ਘੁਮਾਈ ਜਾਓ, ਲੰਮੀਆਂ ਬਾਹਾਂ ਕਰਕੇ। ਠੀਕ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ ਜੋਗਿੰਦਰ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਐਕਸਰਸਾਈਜ਼ ਜਦ ਦੱਸਦੇ ਆ ਕਹਿੰਦੇ ਵੀ ਉਹ ਕਹਿੰਦੇ ਜਿਹੜਾ ਇਲਾਜ ਹੈ ਨਾ ਉਹ ਟੈਂਪਰੇਰੀ ਆ, ਵੈਸੇ ਕਿਸੇ ਨੇ ਦੱਸਿਆ ਸੀਗਾ। ਤੁਸੀਂ ਮਾਲਿਸ਼ ਜ਼ਰੂਰ ਕਰਦੇ ਰਹੋ ਕੁਛ ਦੇਰ ਜ਼ਰੂਰ। ਕਹਿੰਦੇ ਵੀ ਇਹ ਆਪਣੇ ਮੋਢਿਆਂ ਦੀ, ਆਪਣੇ ਬਾਹਾਂ ਤੱਕ, ਤੁਹਾਡੇ ਹੱਥਾਂ ਤੱਕ ਆ ਗਿਆ ਹੈ ਨਾ, ਇਹਦੀ ਮਾਲਿਸ਼ ਜ਼ਰੂਰ ਕਰਦੇ ਰਹੋ। ਅਤੇ ਮੋਢਿਆਂ ਦੇ ਉੱਤੇ ਥੋੜ੍ਹਾ ਜਿਹਾ ਭਾਰ ਆਲੇ ਦੁਆਲੇ ਰੱਖ ਕੇ ਤਾਂ ਉਹਨੂੰ ਜ਼ਰੂਰ ਕਹਿੰਦੇ ਘੁੰਮ ਫਿਰ ਲਿਆ ਕਰੋ, ਉਹਦੇ ਨਾਲ ਵੀ ਫਰਕ ਪੈਂਦਾ ਹੈ। ਬਾਕੀ ਵੀ ਦੱਸਦਾ ਜੀ, ਇਹਨਾਂ ਨੇ ਐਕਸਰਸਾਈਜ਼ ਦੱਸੀ, ਐਕਸਰਸਾਈਜ਼ ਕੋਈ ਵੀ ਮਾੜੀ ਨਹੀਂ ਹੁੰਦੀ, ਐਕਸਰਸਾਈਜ਼ ਵੀ ਕਰ ਸਕਦੇ ਆ ਤੁਸੀਂ। ਰਮਨ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਇੱਕ ਮੈਂ ਪਹਿਲਾਂ ਮੈਂ ਬੈਕ ਫੀਡਬੈਕ ਦਿਓ। ਹਾਂਜੀ ਮੇਰੇ ਹਸਬੈਂਡ ਦੇ ਜਿਹਦਾ ਬੈਕ ਬਹੁਤ ਜ਼ਿਆਦਾ ਪ੍ਰੋਬਲਮ ਸੀ, ਉਹਨਾਂ ਨੂੰ ਉਹਦਾ ਬੈਕ ਦਾ ਸ਼ੋਲਡਰ ਦੁਖਦਾ ਸੀਗਾ, ਤੇ ਉਹਦੇ ਲਈ ਮੈਂ ਚੂਨਾ, ਸ਼ਹਿਦ ਤੇ ਅਲਸੀ ਪਾ ਕੇ ਮੈਂ ਯੂਜ਼ ਕੀਤਾ, ਤੇ ਉਹਦੇ ਨਾਲ ਉਹਨੂੰ ਕਾਫੀ ਫਰਕ ਪਿਆ ਉਹਨਾਂ ਨੂੰ। ਠੀਕ ਆ। ਤਾਂ ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦਾ ਬਲੱਡ ਪ੍ਰੈਸ਼ਰ ਬਹੁਤ ਹਾਈ ਰਹਿੰਦਾ ਆ, ਤੇ ਉਹਨਾਂ ਨੂੰ ਪਹਿਲਾਂ ਇੱਕ 25 mg ਦੀ ਲਾਈ ਸੀ ਉਹਨਾਂ ਨੇ ਗੋਲੀ, ਤੇ ਹੁਣ ਉਹਨਾਂ ਨੂੰ 5 mg ਦੀ ਹੋਰ ਲਾਤੀ ਆ, ਪਰ ਬਲੱਡ ਪ੍ਰੈਸ਼ਰ ਡਾਊਨ ਨਹੀਂ ਹੁੰਦਾ ਹੈਗਾ ਵੀ ਐਵਰੀ ਡੇ ਨਾ। ਜਿੱਦਾਂ ਥੱਲੜਾ ਬਲੱਡ ਪ੍ਰੈਸ਼ਰ ਵੀ ਹਾਈ ਰਹਿੰਦਾ, ਉੱਪਰਲਾ ਬਲੱਡ ਪ੍ਰੈਸ਼ਰ ਵੀ ਹਾਈ ਰਹਿੰਦਾ। ਹੋਰ ਕੁਝ ਵੀ ਲੈਂਦੇ ਆ ਤੁਸੀਂ ਦੇਸੀ ਚੀਜ਼? ਨਹੀਂ ਦੇਸੀ ਚੀਜ਼ ਤਾਂ ਨਹੀਂ ਕੁਝ ਵੀ ਲੈਂਦੇ ਹੈਗੇ, ਤੇ ਉਹਨਾਂ ਦਾ ਕੈਸਟਰੋਲ ਵੀ ਹਾਈ ਰਹਿੰਦਾ, ਪਰ ਜਦੋਂ ਵੀ ਉਹ ਡਾਕਟਰ ਦੇ ਕੋਲ ਜਾਂਦੇ ਆ ਤੇ ਡਾਕਟਰ ਉਹਨਾਂ ਨੂੰ ਇਹ ਕਹਿੰਦੇ ਆ ਵੀ ਜੇ ਤੁਹਾਡਾ ਬਲੱਡ ਪ੍ਰੈਸ਼ਰ ਸਹੀ ਨਾ ਹੋਇਆ ਤਾਂ ਤੁਹਾਡਾ ਲਾਇਸੈਂਸ ਕੈਂਸਲ ਕਰ ਦੇ। ਇਸ ਕਰਕੇ ਉਹ ਕੁਝ ਏਦਾਂ ਦਾ ਚਾਹੁੰਦੇ ਆ ਵੀ ਜਿੰਨਾ ਥੋੜਾ ਜਿਹਾ ਹੋਰ ਡਰਾ ਦਿੰਦੇ ਆ ਨਾ। ਹਾਂਜੀ ਕਾਫੀ ਡਰਾਉਂਦੇ ਆ, ਉਹ ਜ਼ਿਆਦਾ ਨਰਵਸ ਹੋ ਜਾਂਦੇ, ਇਸ ਕਰਕੇ ਵੀ ਕੋਈ ਏਦਾਂ ਦਾ ਹੋਵੇ ਦੇਸੀ ਇਲਾਜ ਜਿਹਦੇ ਨਾਲ ਬਲੱਡ ਪ੍ਰੈਸ਼ਰ ਸਹੀ ਰਵੇ ਤਾਂ ਗੋਲੀ ਖਾਣ ਦੀ ਵੀ ਨਾ ਲੋੜ ਪਵੇ। ਚਲੋ ਕੋਈ ਨਹੀਂ, ਜਿਹੜੀ ਸਾਡੇ ਕੋਲ ਫੀਡਬੈਕ ਆਈ ਉਹ ਮੈਂ ਤੁਹਾਨੂੰ ਦੱਸ ਦਾਂਗੀ, ਤੁਸੀਂ ਹੁਣ ਆਪਣਾ ਪੈਨ ਪੈਨਸਲ ਲੈ ਕੇ ਬਹਿ ਜਾਓ। ਓਕੇ ਜੀ। ਠੀਕ ਹੈ ਜੀ, ਠੀਕ ਆ। ਜਿਹੜੀ ਸਾਨੂੰ ਫੀਡਬੈਕ ਆਈ ਆ ਬਲੱਡ ਪ੍ਰੈਸ਼ਰ ਦੀ, ਹੋ ਸਕਦਾ ਉਹਨਾਂ ਕੋਲੈਸਟਰੋਲ ਵੀ ਤੁਹਾਡੀ ਠੀਕ ਹੋ ਜਾਊਗੀ। ਕਿ ਛੋਟਾ ਲਸਣ ਕੱਟ ਲਓ, ਜਿਸ ਤਰ੍ਹਾਂ ਤੜਕਾ ਲਾਉਂਦੇ ਉਹਦੇ ਤੋਂ ਵੀ ਬਰੀਕ, ਉਹਨੂੰ ਕੱਚ ਦੀ ਸ਼ੀਸ਼ੀ 'ਚ ਪਾ ਲਓ, ਉਹਦੇ ਵਿੱਚ ਸ਼ਹਿਦ ਪਾ ਦਿਓ,
ਕਿੰਨੇ ਦਿਨਾਂ ਬਾਅਦ ਖਾਣ ਵਾਲੀ ਕੋਈ ਗੱਲ ਨਹੀਂ, ਬੇਸ਼ੱਕ ਉਸੇ ਵੇਲੇ ਖਾ ਲਓ। ਜੇ ਤੋਂ ਕੱਚਾ ਖਾਧਾ ਜਾਂਦਾ ਉਹ ਕੱਚਾ ਖਾ ਲਓ। ਜਿਹੜੇ ਕੱਚੇ ਨਹੀਂ ਖਾ ਸਕਦੇ ਨੇ, ਇਹ ਉਹਨਾਂ ਲਈ ਵੀ ਆ ਕਿ ਤੁਸੀਂ ਉਹਨੂੰ ਫਿਰ ਜਦੋਂ ਪਾ ਕੇ ਤਾਂ ਫਿਰ ਤੁਸੀਂ ਥੋੜ੍ਹਾ ਜਿਹਾ, ਬਹੁਤੇ ਤੋਂ ਨਾ ਸ਼ੁਰੂ ਕਰਿਓ, ਥੋੜ੍ਹੇ ਤੋਂ ਸ਼ੁਰੂ ਕਰਿਓ। ਚੌਥਾ ਕੁ ਹਿੱਸਾ ਚਮਚੇ ਦਾ ਜੀਭ 'ਤੇ ਪਿੱਛੇ ਜਿਹਾ ਰੱਖ ਕੇ ਤਾਂ ਗਰਮ ਪਾਣੀ ਨਾਲ ਖਾ ਸਕਦੇ ਹਾਂ ਜੀ, ਪੀ ਸਕਦੇ ਹਾਂ। ਅਤੇ ਇਕੱਠੀਆਂ ਚੀਜ਼ਾਂ ਦੇ ਇਹ 2 ਵਰਤਿਓ ਨਾ। ਦੂਸਰਾ ਨੁਸਖਾ ਜਿਹੜਾ ਹੈਗਾ ਜਿਹਦੀ ਫੀਡਬੈਕ ਆਈ ਆ ਕੋਲੈਸਟਰੋਲ ਦਾ ਆ, ਉਹ ਤੁਸੀਂ ਕਲੌਂਜੀ ਅਤੇ ਦਾਲਚੀਨੀ ਬਰਾਬਰ ਮਾਤਰਾ 'ਚ ਲੈ ਕੇ ਕੁੱਟ ਕੇ ਰੱਖ ਲੈਣੀਆਂ, ਇੱਕੋ ਦੇ ਚੀਆਂ ਮਿਕਸ ਕਰਕੇ ਸ਼ਹਿਦ 'ਚ ਰਲਾ ਕੇ ਉਹਨਾਂ ਨੂੰ ਤੁਸੀਂ ਚਮਚਾ ਕੁ ਲੈ ਸਕਦੇ ਆ। ਉਹਦੀ ਵੀ ਫੀਡਬੈਕ ਇਹੀ ਆ ਕਿ ਇਹਦੇ ਨਾਲ ਤੁਹਾਨੂੰ ਆਰਾਮ ਆ ਗਿਆ, ਤੁਹਾਡੀ ਕੋਲੈਸਟਰੋਲ ਠੀਕ ਹੋ ਗਈ ਆ। ਇਹ ਦੋਨੇ ਚੀਜ਼ਾਂ ਤੁਸੀਂ ਵਰਤ ਜ਼ਰੂਰ ਲਾਇਓ ਜੀ। ਪਹਿਲਾਂ ਤਾਂ ਤੁਸੀਂ ਲਸਣ ਵਾਲਾ ਜ਼ਰੂਰ ਕਰਿਓ, ਉਹਦੇ ਨਾਲ ਤੁਹਾਡੇ BP ਨੂੰ ਵੀ ਬਹੁਤ ਫਰਕ ਪਊਗਾ। 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਬਲਜਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਭੈਣ ਜੀ, ਇੱਕ ਤੇ ਮੇਰਾ ਨਾ ਜੁਆਇੰਟ ਨੂੰ ਬਹੁਤ ਪ੍ਰੋਬਲਮ ਆ ਜਿੱਦਾਂ ਸਾਰੇ, ਬਟ ਮੈਂ ਦੂਸਰਾ ਇਹ ਆ ਵੀ ਤੁਹਾਡੇ ਰੇਡੀਓ ਸੁਣ ਕੇ ਮੈਂ ਕੋਸ਼ਿਸ਼ ਕਰਦੀ ਹਾਂ ਗਰਮ ਚੀਜ਼ਾਂ ਖਾਣ ਦੀ, ਜਿੱਦਾਂ ਸੁੰਡ ਵਗੈਰਾ। ਉਹ ਚੀਜ਼ਾਂ ਗਰਮ ਵੀ ਮੈਨੂੰ ਪਚਦੀਆਂ ਨਹੀਂ ਆ, ਹੈ ਨਾ। ਤੁਹਾਡਾ ਗਰਮੀ ਖੁਰਾਇਆ। ਹਾਂਜੀ ਹਾਂਜੀ, ਗਰਮੀ ਖੁਰਾਇਆ। ਮਤਲਬ ਜਿੱਦਾਂ ਸਾਰੇ ਮੇਰੇ ਟੈਸਟ ਈਵਨ ਕਿ ਕੋਈ ਨਹੀਂ, ਨਾ ਇੱਥੇ ਤੇ ਨਾ ਇੰਡੀਆ, ਕੋਈ ਨਹੀਂ ਛੱਡਿਆ। ਮਤਲਬ ਟੈਸਟਾਂ 'ਚ ਕੁਛ ਨਹੀਂ ਆਉਂਦਾ ਤੇ ਸਾਰਾ ਜੋ ਹੱਥਾਂ ਦੀਆਂ ਉਂਗਲਾਂ, ਅਰਕਾਂ ਦੀਆਂ, ਗਿੱਟੇ, ਈਵਨ ਕਿ ਥੱਲੇ ਗਿੱਟੇ ਵਗੈਰਾ, ਐਵਰੀ ਮਤਲਬ ਸਾਰੇ ਜੁਆਇੰਟ ਟੋਟਲ, ਨਿੱਕੇ ਤੇ ਵੱਡੇ। ਈਵਨ ਕਿ ਮੇਰੀ ਇੱਕ ਹਿੱਪ ਵੀ ਖਰਾਬ ਹੋ ਚੁੱਕੀ, ਡਾਕਟਰ ਰਿਪਲੇਸਮੈਂਟ ਲਈ ਕਹਿੰਦੇ, ਬਟ ਮੈਂ ਨਹੀਂ ਵਿਲਿੰਗ ਹੈਗੀ। ਦੂਸਰੀ ਕੁਐਸਚਨ ਮੇਰਾ ਇਹ ਆ ਵੀ ਮੇਰਾ ਨਾ ਸਿਰ ਜਿਹੜਾ ਨਾ ਉਹ ਇੰਨਾ ਜ਼ਿਆਦਾ, ਮੇਰੀ ਤਾਲੂ ਜਿੱਦਾਂ ਸਾਰੀ ਸਕਲ ਜਿਹੜੀ ਆ ਨਾ, ਜਿਹੜੇ ਰੂਟ ਆ ਵਾਲਾਂ ਦੇ, ਉਹ ਬਹੁਤ ਜ਼ਿਆਦਾ ਦੁਖਦੇ ਆ, ਬਹੁਤ ਜ਼ਿਆਦਾ। ਜਿਸ ਤਰ੍ਹਾਂ ਨਾ ਮਤਲਬ ਕਾਫੀ ਗਿੱਲੇ ਵਾਲ ਆਪਾਂ ਧੋ ਕੇ ਬੰਨਦੇ ਆ, ਇਸ ਤਰ੍ਹਾਂ ਹੋ ਜਾਂਦੇ ਆ ਕਈ ਸਮ ਟਾਈਮ, ਬਟ ਬਹੁਤ ਜ਼ਿਆਦਾ ਦੁਖਦੇ ਆ, ਸਿਰਫ ਜੜ੍ਹਾਂ ਹੀ ਵਾਲਾਂ ਦੀਆਂ। ਤੇ ਮਸਾਜ ਵਗੈਰਾ ਮੈਂ ਕਲੌਂਜੀ ਦਾ ਤੇਲ ਜਾਂ ਜਿੱਦਾਂ ਏਦਾਂ ਕਰਦੀ ਆ, ਬਟ ਉਹਦੇ ਨਾਲ ਫਰਕ ਨਹੀਂ ਪੈਂਦਾ। ਤੇ ਬਿਲਕੁਲ ਵੀ ਨਾ ਬਹੁਤ ਜ਼ਿਆਦਾ ਇਹ ਪ੍ਰੋਬਲਮ, ਵਾਲ ਕਾਫੀ ਮੇਰੇ ਜ਼ਿਆਦਾ ਦੁਖਦੇ ਆ, ਜਿੱਦਾਂ ਜੁਆਇੰਟ ਦੇ ਉਹ ਪ੍ਰੋਬਲਮ ਆ। ਠੀਕ ਹੈ, ਪਲੀਜ਼ ਕੋਈ ਕੰਟੈਕਟ ਕਰਕੇ ਜਾਂ ਭਾਜੀ ਬਹਾਦਰ ਸਿੰਘ ਜਾਂ ਮਤਲਬ ਤੁਹਾਨੂੰ, ਤੁਸੀਂ ਉਹ ਚੀਜ਼ਾਂ ਗਰਮ ਚੀਜ਼ਾਂ ਲੈਂਦੇ ਕਿਹੜੀ ਗੱਲ ਤੋਂ? ਹਾਂਜੀ, ਮੈਂ ਜਿਸ ਤਰ੍ਹਾਂ ਸੁੰਡ ਵਗੈਰਾ ਯੂਜ਼ ਕਰਦੀ ਹਾਂ, ਜੇ ਮੈਂ ਕੋਸ਼ਿਸ਼ ਕਰਦੀ ਹਾਂ ਵੀ ਮੈਂ ਗਰਮ ਚੀਜ਼ਾਂ ਖਾਵਾਂ ਮੇਰੇ ਜੁਆਇੰਟ ਤੋਂ, ਮੈਨੂੰ ਸਾਰੇ। ਅੱਛਾ, ਜੁਆਇੰਟ ਆ ਤੁਹਾਡੇ, ਠੀਕ ਹੈ। ਹਾਂਜੀ, ਮੇਰੇ ਜੁਆਇੰਟ, ਸਾਰੇ ਜੁਆਇੰਟ ਦੁਖਦੇ ਆ ਟੋਟਲੀ, ਮਤਲਬ ਨਿੱਕੇ ਵੱਡੇ ਸਾਰੇ ਜੁਆਇੰਟ, ਜਿੱਦਾਂ ਨਾਲ ਈਵਨ ਸਰਵਾਈਕਲ ਵੀ, ਧੌਣ ਵੀ ਬਹੁਤ ਜ਼ਿਆਦਾ, ਤੇ ਦੂਸਰਾ ਵਾਲਾਂ ਦੀਆਂ ਜੜ੍ਹਾਂ ਬਹੁਤ ਜ਼ਿਆਦਾ ਦੁਖਦੀਆਂ। ਬੜਾ ਕੁਝ ਇਕੱਠਾ ਕੀਤਾ ਤੁਸੀਂ। ਹਾਂ ਹਾਂਜੀ, ਕੰਘੀ ਵੀ ਨਹੀਂ ਮੇਰੇ ਵਾਲਾਂ ਨੂੰ ਇੰਨਾ ਜ਼ਿਆਦਾ ਦੁਖਦੀਆਂ। ਪਲੀਜ਼ ਕੋਈ ਜਿੱਦਾਂ ਚਮੜੀ ਆ ਸਿਰ ਦੀ ਨਾ, ਜਿੱਦਾਂ ਸਕਲ ਜਿਹਨੂੰ ਕਹਿੰਦੇ ਆ, ਉਹ ਚੀਜ਼ ਬਹੁਤ ਦੁਖਦੀ ਨਾਲ, ਜਿਸ ਤਰ੍ਹਾਂ ਵਾਲਾਂ ਦੀਆਂ ਜੜ੍ਹਾਂ ਦੇ ਨਾਲ। ਠੀਕ ਹੈ ਜੀ, ਓਕੇ, ਥੈਂਕ ਯੂ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਬਹੁਤ ਕੁਝ ਇਕੱਠਾ ਕਰ ਲਿਆ ਜੀ ਇਹਨਾਂ ਨੇ। ਜੇ ਕਿਸੇ ਦੇ ਕੋਲ ਕੋਈ ਵੀ ਇਲਾਜ ਹੋਵੇ, ਇੱਕ ਵੀ ਚੀਜ਼ ਲਈ ਹੋਏ ਤਾਂ ਜ਼ਰੂਰ ਦੱਸਿਓ। ਪਾਲਿੰਦਰ ਸਿੰਘ ਜੀ, ਪਾਲਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਆ ਕਈ ਜਿਹੜੀਆਂ ਪ੍ਰੋਬਲਮਸ ਪਿੱਛੇ ਡਿਸਕਸ ਹੋਈਆਂ ਨੇ, ਪਹਿਲਾਂ ਤਾਂ ਮੈਨੂੰ ਮਾਫ ਕਰਨਾ ਕਿ ਮੈਂ ਕੋਸ਼ਿਸ਼ ਕਰਾਂ ਕਿ ਵੱਧ ਤੋਂ ਵੱਧ ਪੰਜਾਬੀ ਬੋਲਣਾ, ਕਿਉਂਕਿ ਮੇਰਾ ਅੰਗਰੇਜ਼ੀ ਦਾ ਮੁਹਾਵਰਾ ਜ਼ਿਆਦਾ ਹੋਣ ਕਰਕੇ ਨਾ, ਅੰਗਰੇਜ਼ੀ ਜਿਹੜਾ ਹੈਗਾ ਨਾ, ਮੈਡੀਸਨ ਜਿਹਨੂੰ ਆਪਾਂ ਕਹਿੰਦੇ ਹਰਬੋਲੋਜੀ, ਵੀ ਜੋ ਕੁਛ ਪ੍ਰਮਾਤਮਾ ਨੇ ਸਾਨੂੰ ਲੱਖਾਂ ਕਰੋੜਾਂ ਸਾਲ ਤੋਂ ਬਖਸ਼ਿਆ ਹੈਗਾ, ਅਸੀਂ ਉਸ ਦਾ ਇਸਤੇਮਾਲ ਕਰਨਾ ਹੈ। ਚਾਹੇ ਉਹ ਨੈਚੁਰਲ ਫੂਡ ਹੈ, ਚਾਹੇ ਉਹ ਸਪਾਈਸਿਸ ਨੇ, ਜਾਂ ਹਰਬਸ ਹੈਗੇ ਨੇ। ਜਿਹੜਾ ਖਾਸ ਕਰਕੇ ਆਪਾਂ ਇਸ ਚੀਜ਼ ਦੀ ਗੱਲ ਕਰਦੇ ਸੀ ਨਾ, ਸਰਵਾਈਕਲ ਦੀ, ਸਰਵਾਈਕਲ ਪ੍ਰੋਬਲਮ ਹੈ, ਜਾਂ ਆਰਥਰਾਈਟਿਸ ਹੈ, ਜਾਂ ਇਮਿਊਨ ਪ੍ਰੋਬਲਮ ਹੈਗਾ, ਇਹਨਾਂ ਤਕਰੀਬਨ ਸਾਰਿਆਂ ਦਾ ਇੱਕ ਕਾਮਨ ਡਿਨੋਮੀਨੇਟਰ, ਜਿਹਨੂੰ ਆਪਾਂ ਕਹਿੰਦੇ ਵੀ ਇਹਨਾਂ ਸਾਰਿਆਂ 'ਚ ਇੱਕ ਸਾਂਝ ਹੈ, ਉਹ ਇਹ ਹੈ ਕਿ ਸਾਡੀ ਬੋਡੀ ਨਾ ਇੱਕ ਕਿਸਮ ਦਾ ਡੰਪਿੰਗ ਗਰਾਊਂਡ ਬਣ ਜਾਂਦੀ ਹੈ। ਉਹਦੇ 'ਚ ਇੰਨੇ ਜ਼ਿਆਦਾ ਗੰਦਮੰਦ ਇਕੱਠਾ ਹੁੰਦਾ ਹੈਗਾ, ਫਿਰ ਉਹ ਬਿਮਾਰੀ ਦੇ ਤੌਰ ਤੇ ਬਾਅਦ 'ਚ ਨਿਕਲਦਾ। ਉਹਦੇ ਵਾਸਤੇ ਮੈਂ ਤੁਹਾਨੂੰ 5-7 ਜਿਹੜੀਆਂ ਚੀਜ਼ਾਂ, ਜਿਹੜੇ ਆਮ ਕਰਕੇ ਜਿਹੜੇ ਫੂਡ ਹੈਗੇ ਨੇ ਜਾਂ ਹਰਬਸ ਨੇ, ਮੈਂ ਉਹਨਾਂ ਦੇ ਨਾਂ ਲਿਖਾਉਣ ਲੱਗਿਆ। ਹੁਣ ਉਹਨੂੰ ਪਲੀਜ਼ ਲਿਖ ਲਿਓ ਹੁਣ ਜੀ। ਮੈਂ ਕੋਸ਼ਿਸ਼ ਇਹਨੂੰ ਅੰਗਰੇਜ਼ੀ ਦੱਸਾਂਗਾ, ਮੈਂ ਕਰਾਂਗਾ ਕੋਸ਼ਿਸ਼ ਕਰਾਂ ਮੈਨੂੰ ਪੰਜਾਬੀ ਦੱਸ ਸਕਾਂ, ਤਾਂ ਪਲੀਜ਼ ਇਸ ਨੂੰ ਲਿਖ ਲਓ ਵੀ ਆਹ ਜਿਹੜੇ ਹੈਗੇ ਨੇ ਫਰੂਟ ਹੈਗੇ ਨੇ, ਇਹਨਾਂ ਨੂੰ ਬਗੈਰ ਉਬਾਲੇ ਤੋਂ, ਜੇ ਮੈਂ ਤੁਹਾਨੂੰ ਦੱਸਦਾ ਵੀ ਕਿਸੇ ਚੀਜ਼ ਨੂੰ ਜਿਹੜਾ ਹੈਗਾ ਉਹਦੀ ਟੀ ਬਣਾਓ। ਟੀ ਦਾ ਮਤਲਬ ਵੀ ਇੰਨਾ ਕੁ ਪਾਣੀ ਗਰਮ ਹੋਵੇ ਕਿ ਜਿਹਦੇ 'ਚ ਤੁਹਾਡੀ ਉਂਗਲ ਫਿਰਦੀ ਰਹੇ, ਕਿਉਂਕਿ ਕੁਦਰਤ ਦੇ ਵਿੱਚ ਪਾਣੀ ਇੰਨਾ ਕਿਧਰੇ ਨਹੀਂ ਉਬਲਦਾ ਹੈਗਾ ਜਿਹਦੇ 'ਚ ਜਿਹੜਾ ਨਾ ਕੋਈ ਫਲ ਫਰੂਟ ਨਾ ਗਲ ਸਕਦਾ ਹੋਵੇ, ਚਾਹੇ ਉਹ ਕਣਕ ਹੈ, ਚਾਹੇ ਛੋਲੇ ਨੇ, ਮਤਲਬ ਇਹ ਆਪਾਂ ਨੂੰ ਪਤਾ ਹੈਗਾ ਨੇਚਰ ਦੇ ਵਿੱਚ, ਰਾਈਟ। ਹਾਂ, ਸੁਣੋ ਜੀ, ਕਹਿ ਰਿਹਾ ਪਹਿਲਾਂ ਤਾਂ ਇਹ ਹੈਗਾ ਕਿ ਉਹ ਜਿਹੜੇ ਸਰਵਾਈਕਲ ਵਾਲੇ ਹੈਗੇ ਨੇ, ਜਿਹੜੀ 3 ਬਿਮਾਰੀਆਂ ਦਾ ਨਾਮ ਮੈਂ ਦਿੱਤਾ ਹੈਗਾ ਜੀ, ਇਮਿਊਨ ਸਿਸਟਮ ਵਾਲੇ ਹੈਗੇ ਨੇ, ਕਿ ਉਹਨਾਂ ਨੇ ਪਾਈਨਐਪਲ ਖਾਣਾ, ਸਿੱਧੇ ਕੱਟ ਕੇ ਖਾਣਾ। ਦੂਸਰੀ ਗੱਲ ਹੈ, ਉਹ ਕਿਸੇ ਤਰ੍ਹਾਂ ਨਾ ਹਾਲੋਂ ਦਾ ਪਤਾ ਕਰਨ, ਉਹ ਪਿਗ ਵੀਟ ਕਹਿੰਦੇ ਨੇ ਅੰਗਰੇਜ਼ੀ ਵਿੱਚ, ਅਮਰੈਂਥਸ ਵੀ ਕਹਿੰਦੇ ਨੇ, ਮੇਰਾ ਖਿਆਲ ਉਹ ਹਾਲੋਂ ਹੈ। ਉਹਦਾ 1 ਚਮਚਾ ਨਿੱਘੇ ਜਿਹੇ ਪਾਣੀ ਦੇ ਵਿੱਚ ਪਾ ਕੇ 3 ਘੰਟੇ ਰੱਖਣਾ, ਉਸ ਤੋਂ ਬਾਅਦ ਫਿਲਟਰ ਕਰਕੇ ਉਹ ਪੀ ਲੈਣਾ। ਉਹਦੇ 'ਚ ਹੋਰ ਫੇਰ ਪਾਣੀ ਪਾਣਾ ਨਿੱਘਾ, ਫਿਰ 3 ਘੰਟੇ ਬਾਅਦ ਪੀ ਲੈਣਾ, ਤਾਂ ਕਿ ਉਹਦੀ ਵਿਚਾਰੇ ਦੀ ਆਪਾਂ ਪੂਰੀ ਸੱਤ ਕੱਢ ਲਈਏ, ਤਾਂ ਕਿ ਆਪਣਾ ਨਾ ਇਕਨੋਮਿਕਲੀ ਆਪਾਂ ਚਾਹੁੰਦੇ ਹਾਂ ਵੀ ਕਿ ਆਪਾਂ ਨੂੰ ਜਿਹੜੀ ਹਰਬ ਨਾ ਪ੍ਰੋਪਰ ਪਹੁੰਚ ਜੇ। ਇਸ ਕਰਕੇ ਆਈ ਰਿਕਮੈਂਡ ਵੀ ਆਪਾਂ ਵੀ ਕੈਨ ਡੂ ਟਵਾਈਸ, 2 ਵਾਰੀ ਆਪਾਂ ਕਰ ਸਕਦੇ। ਜਿਹੜੀ ਹਾਲੋਂ ਕਿਹਾ ਤੁਸੀਂ, ਇਹ ਪੀਣਾ, ਠੀਕ ਹੈ। ਹਾਂ, ਉਹਨੂੰ ਪਿਗ ਵੀਟ ਲਿਖਿਆ ਅੰਗਰੇਜ਼ੀ 'ਚ, ਅਮਰੈਂਥਸ ਲਿਖਿਆ, ਮੈਨੂੰ ਅੰਦਾਜ਼ਾ ਲੱਗਿਆ ਵੀ ਇਹ ਹਾਲੋਂ ਹੈ। ਠੀਕ ਹੈ ਜੀ। ਉਸੇ ਤਰ੍ਹਾਂ ਜਿੰਜਰ ਹੈਗਾ ਆਪਣਾ,
ਅਦਰਕ ਹੈਗਾ। ਹਾਂ ਅੱਛਾ, ਇਹਨੂੰ ਕਿਸ ਨੂੰ ਉਬਾਲਣਾ ਨਹੀਂ, ਬਸ ਗੱਲ ਇਹ। ਅਲਸੀ ਹੋ ਗਈ, ਹਾਂਜੀ, ਮੇਥੀ ਹੋ ਗਈ, ਹਾਂਜੀ, ਆਪਣੀ ਮਲੱਠੀ ਹੋ ਗਈ, ਮਰੱਠੀ, ਹਾਂਜੀ, ਹਾਂ ਅੱਛਾ। ਤੇ ਇੱਕ ਆਹ ਜਿਹੜਾ ਹੈ ਨਾ ਜੀ, ਹੁਣ ਇਸ ਵੇਲੇ ਮੇਰੇ ਕੋਲ ਤਕਰੀਬਨ 5-6 ਦੇ ਨਾਂ ਹੈਗੇ ਨੇ। ਇਹ ਹੌਲੀ ਹੌਲੀ ਮੈਂ ਤੁਹਾਨੂੰ 14 ਜਿਹੜੇ ਪਦਾਰਥ, 14 ਜਿਹੜੇ ਬੂਟੇ ਨੇ ਉਹਨਾਂ ਨਾਲ ਦੱਸੂਗਾ। ਇਹਨਾਂ ਦੇ ਇੱਕ ਇੱਕ ਪੱਤਾ ਪਾ ਕੇ, 2-2 ਪੱਤੇ ਪਾ ਕੇ ਨਾ, ਇਹਨਾਂ ਨੂੰ ਜਿਹੜਾ ਉਸਰੀ ਪਾਣੀ ਦੇ ਵਿੱਚ ਰੱਖ ਕੇ ਜਾਂ ਇਹਨਾਂ ਦੀ ਚਟਨੀ ਬਣਾ ਕੇ ਕਿਸ ਤਰ੍ਹਾਂ ਵੀ, ਬਸ ਗੱਲ ਇਹ ਹੈ ਵੀ ਪਾਣੀ ਉਬਲਿਆ ਨਾ, ਜੇ ਉਬਲ ਗਿਆ ਤਾਂ ਉਹ ਡੈਡ ਹੈ, ਵੇਸਟ ਹੈਗਾ, ਉਹ ਤੁਹਾਡੀ ਬਾਡੀ ਦੇ ਉੱਤੇ ਕਿਸੇ ਦੀ ਲਾਇਬਿਲਿਟੀ ਹੈ, ਉਹ ਨੁਕਸਾਨ ਕਰ ਸਕਦਾ, ਫਾਇਦਾ ਨਹੀਂ ਕਰ ਸਕਦਾ। ਜੀ ਜੀ ਜੀ। ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ ਜਿਨ ਕਿ ਜਿਹੜੇ ਬੋਇਲਡ ਜਿਹੜੇ ਕਿ ਛੋਲੇ ਹੈਗੇ ਉਗਦੇ ਨਹੀਂ ਹੈਗੇ, ਕੋਈ ਵੀ ਚੀਜ਼ ਉਗਦੀ ਨਾ ਬੋਇਲਡ ਤਾਂ ਉਹ ਡੈਡ ਹੋ ਜਾਂਦੀ ਹੈ। ਅੱਛਾ, ਉਹ ਹੈਗਾ ਜੀ ਆਪਣੇ ਸਾਰਾ, ਮੈਨੂੰ ਅੰਗਰੇਜ਼ੀ ਚ ਮੈਂ ਨਾ ਦੱਸਾਂਗਾ, ਰੋਜ਼ਮੇਰੀ ਹੈ। ਹਾਂਜੀ, ਇੱਥੇ ਸਾਰੇ ਆਪਣੇ ਨਾ ਹੋਮ ਡਿਪੋ ਸਟੋਰਾਂ ਸਾਰੇ ਚ ਮਿਲਦਾ $6 ਦਾ ਪਲਾਂਟ। ਰੋਜ਼ਮੇਰੀ, ਹਾਂਜੀ, ਹਾਂ ਰੋਜ਼ਮੇਰੀ, ਥਾਈਮ, ਹਾਂਜੀ, ਜਿਹੜਾ ਹੈਗਾ ਆਪਣਾ ਧਨੀਆ ਤੇ ਪੁਦੀਨਾ, ਹਾਂਜੀ, ਤੇ ਇੱਕ ਜਿਹੜਾ ਹੈਗਾ, ਇੱਕ ਮੇਰੇ ਕੋਲ ਪੈਪਰਮਿੰਟ ਹੈਗਾ, ਪੈਪਰਮਿੰਟ, ਹਾਂ, ਹਾਂਜੀ। ਅੱਛਾ, ਇਹਦੇ ਇੱਕ 2-4 ਹੋਰ ਹੈਗੇ ਨੇ, ਤੇ ਉਹਦੇ ਚ ਆਪਣੀ ਕੀ ਹੈਗੀ ਆ, ਮੈਂ ਤੁਲਸੀ ਤੇਰੇ ਆਂਗਣੇ, ਤੁਲਸੀ, ਹਾਂਜੀ, ਹੈ। ਇਹ ਸਾਰੇ ਜਿਹੜੇ ਹੈਗੇ ਨੇ ਪੱਤੇ, ਬੇਸ਼ੱਕ ਇਹਨਾਂ ਦੀ ਚਟਨੀ ਬਣਾਓ ਜਾਂ ਉਸੇ ਤਰ੍ਹਾਂ ਜਿਹੜਾ ਪਾਣੀ 'ਚ ਰੱਖ ਕੇ ਵੀ ਨਿੱਘੇ ਪਾਣੀ 'ਚ ਰੱਖ ਕੇ 3 ਘੰਟੇ ਬਾਅਦ ਉਹਨੂੰ ਪੀ ਲੈਣਾ। ਹਾਂਜੀ, ਹੁਣ ਜਿਹੜਾ ਨਾ ਸਾਰੀਆਂ ਦਾ ਭੈਣ ਜੀ, ਹੁਣ ਮੈਂ ਤੁਹਾਨੂੰ ਇੰਨੀ ਕਮਾਲ ਦੀ ਚੀਜ਼ ਦੱਸਣ ਲੱਗਾ, ਜਿਹਦੇ ਤੇ ਜਿਹੜੇ ਨਾ ਬੇਅਰਜ਼ ਐਸਪਰਿਨ ਕੰਪਨੀ ਨੇ ਬਿਲੀਅਨਸ ਆਫ ਡਾਲਰ ਬਣਾਏ ਨੇ, ਉਹਦਾ ਤੁਹਾਨੂੰ ਨੁਸਖਾ ਦੇਣ ਲੱਗਿਆ ਜੀ। ਉਹ ਇਹ ਹੈਗਾ ਇੱਕ ਵਾਈਟ ਵਿਲੋ ਨਾਂ ਦਾ ਇੱਕ ਬੂਟਾ ਹੈਗਾ, ਉਹਦਾ ਤੁਸੀਂ ਸੱਕ ਲੈਣਾ, 1 ਚਮਚਾ ਉਹਦਾ, ਮਤਲਬ ਵੀ ਪਾਊਡਰ ਨਹੀਂ ਹੋਣਾ ਚਾਹੀਦਾ, ਉਹ ਸੱਕ ਹੋਣਾ ਚਾਹੀਦਾ, ਮਿਲ ਜਾਂਦਾ ਇੰਟਰਨੈਟ ਤੇ, ਕੋਈ ਵੱਡੀ ਗੱਲ ਨਹੀਂ। ਉਹਦੇ ਕੈਪਸੂਲ ਨਹੀਂ ਲੈਣੇ ਹੈਗੇ ਨਾ, ਬਿਲਕੁਲ ਵੀ, ਉਹਦਾ ਕੋਈ ਉਹ ਹੈ ਟੈਬਲੇਟਸ ਨਹੀਂ ਲੈਣੀਆਂ। ਉਹ ਤੁਹਾਨੂੰ ਜਿਹੜਾ ਹੈਗਾ ਨਾ ਛੋਟੇ ਛੋਟੇ ਉਹਦੇ ਉਹ ਹੁੰਦਾ ਹੈਗਾ, ਇੱਕ ਕਿਸਮ ਦਾ ਬੂਰੇ ਦੀ ਤਰ੍ਹਾਂ ਹੁੰਦਾ, ਪਰ ਵੱਡੇ ਹੁੰਦੇ, ਛੋਟੇ ਹੁੰਦੇ ਨੇ ਜੀ, ਜਿੰਨਾ ਕੁ ਆਪਣਾ ਇਨਕੇ ਲੌਂਗ ਦਾ ਐਨਕ ਸਾਈਜ਼ ਦੇ ਉਹਨਾਂ ਦੇ ਮਿਲ ਜਾਂਦੇ ਨੇ। ਵਾਈਟ ਬਿੱਲੋ ਕਿਹਾ ਨਾ ਤੁਸੀਂ? ਹਾਂ, ਵਾਈਟ ਬਿੱਲੋ ਬਾਰਕ, ਹਾਂਜੀ। ਉਹਦਾ ਜਿਹੜਾ ਹੈਗਾ ਨਾ ਉਸੇ ਤਰ੍ਹਾਂ ਨਿੱਘੇ ਪਾਣੀ ਦੇ ਵਿੱਚ 1 ਚਮਚਾ ਪਾਲਣਾ ਹੈ, ਉਹੀ 3 ਘੰਟੇ ਬਾਅਦ ਫਿਲਟਰ ਕਰਕੇ ਪੀਣਾ, ਫਿਰ ਉਹ 'ਚ ਹੋਰ ਪਾਣੀ ਪਾ ਲਿਆ, ਫਿਰ ਫਿਲਟਰ। ਇਹ ਜਿਹੜੀ ਹੈ ਨਾ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ, ਕੱਲੀ ਵਾਈਟ ਬਿੱਲੋ ਨਾ ਇਹ ਸਾਰੀਆਂ 3 ਪ੍ਰੋਬਲਮਾਂ ਦੀ ਇਹ ਜਿਹੜਾ ਹੈ ਨਾ ਅਸਲ 'ਚ ਇਹ ਜਿਹੜਾ ਇਨਫਲੇਮੇਸ਼ਨ ਹੈ ਨਾ ਬਾਡੀ ਦੇ ਵਿੱਚ, ਕੋਈ ਵੀ ਆਈਟਸ ਹੈ, ਇਹ ਸਾਰਿਆਂ ਨੂੰ ਹੈਲਪ ਕਰਦੀ ਹੈ। ਠੀਕ ਹੈ, ਬਸ ਮੇਰੇ ਕੋਲ ਇੰਨਾ ਕਿਹਾ। ਚਲੋ ਪ੍ਰਮਾਤਮਾ ਭਲੇ ਕਰੇ। ਗੋਡ ਬਲੈਸ ਐਵਰੀਵਨ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਦੇਖੋ ਜੀ, ਕੋਈ ਵੀ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਤੁਸੀਂ ਉਹਨਾਂ ਨੂੰ ਸ਼ੇਅਰ ਜ਼ਰੂਰ ਕਰ ਸਕਦੇ ਹਾਂ ਜੀ। ਹੁਣ ਆਪਾਂ ਇੱਕ ਬ੍ਰੇਕ ਲੈਣੀ ਆ। ਜਿਹੜੇ ਹੋਲਡ 'ਤੇ ਪਲੀਜ਼ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਹੀ ਪ੍ਰੋਗਰਾਮ ਹੈ ਜਿਹੜਾ ਇਹ ਰਿਪੀਟ ਕੀਤਾ ਜਾਂਦਾ ਜੀ ਐਤਵਾਰ ਨੂੰ ਰੇਡੀਓ 'ਤੇ, ਅਤੇ ਉਸ ਵੇਲੇ ਆਪਾਂ ਕੋਈ ਕਾਲ ਨਹੀਂ ਲੈਂਦੇ। ਆਉਂਦੇ ਆ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਅਖੀਰਲੇ ਰਾਊਂਡ ਦੇ ਵਿੱਚ ਆਪਾਂ ਪਹੁੰਚ ਗਏ ਹਾਂ, ਜਿਸ ਦੇ ਵਿੱਚ ਆਪਾਂ ਆਯੁਰਵੈਦਿਕ ਦੇ ਤਰੀਕੇ ਦੇ ਨਾਲ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਜਿਹੜੀਆਂ ਦਵਾਈਆਂ ਲੱਗ ਚੁੱਕੀਆਂ ਆ ਉਹਨਾਂ ਤੋਂ ਆਪਾਂ ਕਿਵੇਂ ਪਰੇ ਹੋਣਾ ਆ, ਨਾਲ ਦੀ ਨਾਲ ਐਕਸਰਸਾਈਜ਼ ਵੀ ਜ਼ਰੂਰ ਕਰਨੀ ਆ, ਪਰਹੇਜ਼ ਵੀ ਜ਼ਰੂਰ ਕਰਨੇ ਆ, ਜਿਹੜੀਆਂ ਚੀਜ਼ਾਂ ਖਾਂਦੇ ਆ ਅਸੀਂ ਉਹਨਾਂ ਦਾ ਖਿਆਲ ਵੀ ਜ਼ਰੂਰ ਰੱਖਣਾ ਕਿ ਉਹ ਚੀਜ਼ਾਂ ਸਾਡੀ ਸਿਹਤ ਲਈ ਠੀਕ ਆ, ਉਹਨਾਂ ਦਾ ਵੀ ਆਪਾਂ ਜ਼ਰੂਰੀ ਖਿਆਲ ਕਰਨਾ ਆ। 4082725200 ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਪ੍ਰੋਪਰਲੀ ਆ ਕੇ ਕੋਈ ਦਵਾਈ ਦੇ ਸਕੇ। ਸਿਰਫ ਜਿੱਦਾਂ ਸਾਡੇ ਬਜ਼ੁਰਗ ਇਲਾਜ ਕਰਦੇ ਸੀਗੇ ਆਯੁਰਵੈਦਿਕ ਤਰੀਕੇ ਨਾਲ, ਉਹੀ ਚੀਜ਼ਾਂ ਨੂੰ ਆਪਾਂ ਵਰਤਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਹੋਏ ਨੇ ਜੀ ਸ਼ਿੰਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਜਿਹੜਾ ਲਸਣ ਦੀ ਦੱਸਿਆ ਨਾ, ਇਹ ਬਹੁਤ ਵਧੀਆ ਜੀ, ਅਸੀਂ ਵੀ ਖਾਈਦਾ, ਤੇ ਮੈਂ ਤਾਂ 2 ਗੱਠੀਆਂ ਖਾ ਜਾਂਦਾ ਰੋਜ਼ ਰੋਟੀ ਨਾਲ ਹੀ, ਕੱਚੀਆਂ ਹੀ। ਹਾਂਜੀ, ਤੇ ਇਹਦਾ ਤਾਂ ਬਹੁਤ ਫਾਇਦਾ ਆ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਜੀ। ਹਾਂਜੀ, ਮੈਂ ਪੁੱਛਣਾ ਸੀ, ਜਿਹੜੇ ਆ ਭਾਜੀ ਦੱਸ ਕੇ ਗਏ ਨਾ ਸਾਰੀਆਂ ਚੀਜ਼ਾਂ, ਮੈਂ ਲਿਖ ਤਾਂ ਲਈਆਂ ਹਨਾ। ਹਾਂਜੀ, ਤੇ ਜਦੋਂ ਮੈਂ ਲਿਖਦੀ ਸੀ ਮੈਂ ਖਿਆਲ ਨਹੀਂ ਕੀਤਾ, ਉਹ ਕਹਿੰਦੇ ਸੀ ਇਹ ਹੈ ਜਿਵੇਂ ਲਾਈਕ ਵਾਈਟ ਵਿਲੋ ਬਾਰ ਕਰ ਲੈ ਕੇ, ਇਹ ਕੋਈ ਲਾਈਕ ਰੂਟ ਆ ਹੈਗੀ ਇਹ ਤੁਸੀਂ ਨੈਟ ਤੇ ਫਾਈਂਡ ਕਰਿਓ, ਵਾਈਟ ਬਿੱਲੋ ਬਕ। ਓ ਬਕ, ਮੈਂ ਬਾਰਕ ਲਿਖ ਲਿਆ, BUCK, ਰਾਈਟ? ਹਾਂਜੀ। ਤੇ ਇਹ ਕਿਵੇਂ ਕਹਿੰਦੇ ਸੀਗੇ ਵੀ ਲਾਈਕ ਪਾਣੀ ਨੂੰ ਗਰਮ ਕਰਕੇ ਤੇ ਉਹਦੇ ਵਿੱਚ ਗਰਮ ਪਾਣੀ ਦੇ ਵਿੱਚ ਪਾ ਕੇ ਰੱਖਦੇ ਆ 2-3 ਘੰਟੇ, ਉਸ ਤੋਂ ਬਾਅਦ ਪੀ ਲੈਣਾ ਆ। ਜਿਹੜੇ ਪਾਣੀ ਉਹਦੇ ਵਿੱਚ ਹੋਰ ਪਾਣੀ ਪਾ ਦਿਆ। ਅੱਛਾ, 2 ਦਿਨ ਕੱਢ ਜਾਂਦੇ। ਬੋਇਲਡ ਨਹੀਂ ਕਰਨਾ ਹੈਗਾ, ਰਾਈਟ? ਹਾਂਜੀ, ਕਹਿੰਦੇ ਵੀ ਬੋਇਲ ਨਹੀਂ ਕਰਨਾ। ਨਹੀਂ, ਗਰਮ ਪਾਣੀ ਦੇ ਵਿੱਚ ਉਹਦਾ ਪਾ ਦਿਆ। ਅੱਛਾ, ਜਿਵੇਂ ਰੋਜ਼ਮੈਰੀ ਹੋਇਆ, ਧਨੀਆ ਵਗੈਰਾ, ਪੈਪਰਮਿੰਟ, ਹਾਂਜੀ, ਉਹ ਤਾਂ ਸਾਰੇ ਪੱਤੇ ਹੁੰਦੇ ਮਿਲ ਜਾਂਦੇ ਆ ਤੁਹਾਨੂੰ। ਉਹ ਤਾਂ ਬਸ ਵੈਸੇ ਵੀ ਪਾਣੀ ਜਿਹੜਾ ਆਪਾਂ ਫੋਕਾ ਪੀਂਦੇ ਨਹੀਂ ਪੀਣਾ ਚਾਹੀਦਾ। ਉਹਦੇ ਵਿੱਚ ਉਹ ਪਾਣੀ ਦੇ ਵਿੱਚ ਹੁੰਦਾ ਨਹੀਂ ਕੁਛ ਵੀ। ਉਹਦੇ ਵਿੱਚ ਤੁਸੀਂ ਕੁਛ ਨਾ ਕੁਛ ਪਾ ਲਿਆ ਕਰੋ। ਕਈ ਨਿੰਬੂ ਰੱਖਦੇ ਜਿਹਨਾਂ ਨੂੰ ਪਚਦਾ ਆ, ਨਿੰਬੂ ਦਾ ਕਤਲੀ ਕੱਟ ਕੇ ਪਾ ਲੈਂਦੇ ਆ, ਕਈ ਪੂਦਨਾ ਪਾ ਲੈਂਦੇ, ਇੱਕ ਧਨੀਆ ਪਾ ਲੈਂਦੇ ਆ, ਕਈ ਲੋਕ ਆ ਜਿਹੜੇ ਉਹ ਕਕੰਬਰ ਪਾ ਲੈਂਦੇ ਆ, ਕੁਛ ਵੀ ਪਾ ਲੈਂਦੇ ਆ। ਹਾਂਜੀ ਹਾਂਜੀ, ਠੀਕ ਆ। ਉਹ ਤਾਂ ਗੱਲ ਮੈਂ ਲੈਮਨ ਪਾਉਣੀ ਹੋਈ ਜੀ। ਹਾਂਜੀ, ਠੀਕ ਹੈ ਜੀ। ਓਕੇ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਹਾਲੋਂ ਦਾ ਦੱਸਣਾ ਸੀ। ਹਾਲੋਂ ਤਾਂ ਆਪਣੇ ਆਮ ਹੀ ਸਟੋਰਾਂ ਤੇ ਹੈਗੀ ਆ, ਸਾਰੇ ਮਿਲੀ ਜਾਂਦੀ ਹੈ। ਠੀਕ ਆ। ਹਾਂਜੀ, ਇਹਦੀ ਖੀਰ ਬਣਾ ਕੇ ਵੀ ਜਿੱਦਾਂ ਆਪਾਂ ਵੀਕ 'ਚ 2 ਵਾਰੀ ਖਾਈਏ ਨਾ ਜੋੜਾਂ ਦੇ ਦਰਦਾਂ ਤੇ, ਹਾਂਜੀ, ਇਹ ਵੀ ਠੀਕ ਆ। 2 ਚਮਚੇ ਪਾਉਣੇ ਹਾਲੋਂ ਦੇ, 1 ਕੱਪ ਦੁੱਧ ਦਾ ਬਹੁਤ ਆ। ਠੀਕ ਹੈ ਜੀ। ਹਾਂਜੀ, ਇੰਨੇ 'ਚ ਬਣ ਕੇ ਉਹ ਤਿਆਰ ਹੋ ਜਾਂਦੀ ਹੈ ਇੱਕ ਬੰਦੇ ਲਈ, ਤਾਂ ਇਹ ਜ਼ਰੂਰ ਖਾ ਲੈਣੀ ਚਾਹੀਦੀ ਆ। ਬਾਕੀ ਉਹ ਜਿਹੜਾ ਕਹਿੰਦੇ ਆ ਵੀ ਜੋੜਾਂ ਸਾਰਿਆਂ 'ਚ ਮੇਰੇ ਦਰਦ ਹੁੰਦਾ, ਉਹਨਾਂ ਨੂੰ ਤਾਂ ਮਾਲਿਸ਼ ਜ਼ਿਆਦਾ ਤੇਲ ਦੀ ਕਰਨੀ ਚਾਹੀਦੀ ਆ। ਹਾਂਜੀ ਹਾਂਜੀ, ਮਾਲਿਸ਼ ਵੀ ਰਾਤ ਨੂੰ ਕਰਕੇ ਸੋਵੋ, ਸਾਰੀ ਰਾਤ ਪਿਓ ਮਸਾਜ ਬਹੁਤ ਜ਼ਰੂਰੀ ਆ। ਹਾਂਜੀ ਹਾਂਜੀ ਹਾਂਜੀ, ਮਸਾਜ ਹੈਗੀ ਆ। ਸਾਰੇ ਜੋੜਾਂ ਦੀ ਪ੍ਰੋਬਲਮ ਜਿੰਨੀ ਵੀ ਕਿਸੇ ਨੂੰ ਹੈਗੀ ਆ ਤਾਂ ਮਸਾਜ ਜ਼ਰੂਰ ਹੀ ਕਰਨੀ ਚਾਹੀਦੀ ਜੀ। ਹਾਂਜੀ, ਬਾਕੀ ਐਕਸਰਸਾਈਜ਼ਾਂ ਕਰੀਏ ਤਾਂ ਉਹਨਾਂ ਦੇ ਨਾਲ ਫਰਕ ਪੈਂਦਾ। ਬਿਲਕੁਲ ਜੀ। ਕੰਨਾਂ ਦੀਆਂ ਆਵਾਜ਼ਾਂ ਤੋਂ ਅੱਗੇ ਦੱਸਿਆ ਸੀ ਕਿਸੇ ਨੇ, ਜਿਹੜਾ ਮਿਰਚਾਂ ਲਾਲ ਹੈ ਨਾ ਤੇਲ ਲਾਲ ਮਿਰਚਾਂ, ਹਾਂਜੀ ਹਾਂਜੀ ਹਾਂਜੀ, ਉਹ ਕਈਆਂ ਨੇ ਦੱਸਿਆ ਸੀਗਾ ਵੀ ਸਾਨੂੰ ਫਰਕ ਪੈ ਗਿਆ। 2-3 ਮਿਰਚਾਂ ਲੈ ਕੇ ਤਾਂ ਸਰੋਂ ਦੇ ਤੇਲ ਵਿੱਚ ਲੂਹ ਲੈਣੀਆਂ, ਲੂਹ ਕੇ ਤਾਂ ਉਹ ਤੇਲ ਪਾਵੋ ਕੋਸਾ ਕੋਸਾ, ਤਾਂ ਉਹਦੇ ਨਾਲ ਫਰਕ ਪੈ ਜਾਂਦਾ। ਹਾਂਜੀ, ਇਹੀ ਦੱਸਣੀ। ਓਕੇ ਜੀ, ਤੁਹਾਡਾ ਟਾਈਮ ਦੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ, ਜੋ ਵੀ ਕੁਝ ਪਤਾ ਹੁੰਦਾ ਆ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ ਜੀ। ਪ੍ਰਭਦੀਪ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਇੱਕ ਭੈਣ ਜੀ ਨੇ ਪੁੱਛਿਆ ਸੀ ਕਿ ਲੋਅਰ ਤੇ ਅੱਪਰ ਜਿਹੜੇ ਬਲੱਡ ਪ੍ਰੈਸ਼ਰ ਨੇ ਦੋਨੋਂ ਉਹਨਾਂ ਦੇ ਹਸਬੈਂਡ ਦੇ ਇਕੱਠੇ ਵੱਧਦੇ ਸੀਗੇ। ਹਾਂਜੀ, ਤੇ ਇਹ ਸੇਮ ਪ੍ਰੋਬਲਮ ਮੇਰੇ ਨਾਲ ਵੀ ਸੀਗੀ। ਇੱਕ ਤਾਂ ਵੀਟਾ ਰੂਟ ਖਾਣੀਆਂ ਜਿੰਨੀ ਹੋ ਸਕੇ, ਤੇ ਆਪਣੀਆਂ ਦੂਜੀ ਨਾ ਜੀ ਜਮਾਈਕਾ ਦੇ ਫੁੱਲ ਮਿਲਦੇ ਨੇ ਆਪਣੇ ਵਿਨਕੋ ਤੋਂ। ਹਾਂਜੀ, ਸਾਰੇ ਸਟੋਰਾਂ 'ਚ ਰੱਖੇ ਹੋਏ। ਹਾਂਜੀ, ਸੁੱਕੇ ਹੋਏ। ਉਹ ਰਾਤੀ ਭਿਓ ਕੇ ਸਵੇਰੇ ਉਹਨਾਂ ਦਾ ਪਾਣੀ ਪੀਣਾ ਵਾ। ਇਹਦੇ ਨਾਲ ਮੇਰੇ ਹਿਸਾਬ ਨਾਲ ਮੈਨੂੰ 1 ਵੀਕ 'ਚ ਆਰਾਮ ਆ ਗਿਆ ਸੀ। ਹਾਂਜੀ, ਇਹ ਪ੍ਰਭਦੀਪ ਜੀ ਇਹ ਨਾ 7-8 ਸਾਲ ਪਹਿਲਾਂ ਬੜਾ ਜਮਾਈਕਾ ਦੇ ਫੁੱਲ ਦੱਸੇ ਸੀਗੇ ਤੇ ਬਹੁਤ ਫੀਡਬੈਕ ਆਈ ਸੀ ਜਿੱਦਾਂ ਤੁਸੀਂ ਦੱਸਦੇ ਆ। ਹਾਂਜੀ, ਤੇ ਇੱਕ ਚੀਜ਼ ਹੋਰ ਆ ਜੀ, ਇਹਦੇ ਵਿੱਚ ਜਦੋਂ ਬਲੱਡ ਪ੍ਰੈਸ਼ਰ ਦੋਨੋਂ ਵੱਧਦੇ ਨੇ ਨਾ, ਤਾਂ ਕੋਈ ਵੀ ਪਰਸਨ ਕਿਸੇ ਦਾ ਵੀ ਜਿੱਦਾਂ ਏਜ 20 ਤੋਂ ਪਲੱਸ ਆ, ਉਹਨੂੰ 10,000 ਕਦਮ ਰੋਜ਼ ਡੇਲੀ ਦੇ ਤੁਰਨੇ ਚਾਹੀਦੇ ਨੇ। ਕਿਉਂਕਿ ਸਾਡੀ ਜੌਬ ਏਦਾਂ ਦੀ ਆ, ਟਰੱਕਿੰਗ ਦੀ, 'ਚ ਬੈਠੇ ਰਹਿੰਦੇ ਆ। ਇਹ ਬਹੁਤ ਕਾਰਨ ਆ ਕਿ ਬੰਦਾ ਚੱਲਦਾ ਨਹੀਂ ਤੇ ਬਲੱਡ ਪ੍ਰੈਸ਼ਰ ਹਾਈ ਹੁੰਦਾ। ਕਿਉਂਕਿ ਤੁਹਾਡਾ ਜਿੰਨਾ ਖਾ ਲਿਆ ਪੀ ਲਿਆ ਸਾਰਾ ਵਿੱਚੇ ਰਹਿਣਾ, ਹਜਮ ਤਾਂ ਹੁੰਦਾ ਨਹੀਂਗਾ, ਤੇ ਉਹ ਚੀਜ਼ਾਂ ਬਣ ਕੇ ਕੁਛ ਨਾ ਕੁਛ ਪ੍ਰੋਬਲਮ ਜੀਆਂ ਚੀਜ਼ਾਂ ਕ੍ਰੀਏਟ ਹੋ ਕੇ ਤੁਹਾਡੀ ਬੋਡੀ ਤੇ ਇਫੈਕਟ ਕਰਦੀਆਂ। ਜੀ ਜੀ, ਠੀਕ ਆ ਜੀ, ਬਸ ਇੰਨਾ ਹੀ ਦੱਸਣਾ ਸੀ। ਥੈਂਕ ਯੂ ਪ੍ਰਭਦੀਪ ਜੀ, ਬਹੁਤ ਵਧੀਆ ਚੀਜ਼ ਆ। ਹਮਾਇਕਾ ਕਹਿੰਦੇ ਆ ਵੈਸੇ ਜਦੋਂ ਤੁਸੀਂ ਲੈਣ ਜਾਓਗੇ। ਗੁਲਾਬ ਦੇ ਫੁੱਲ ਹੁੰਦੇ ਆ ਜੀ ਜਿਹੜੇ ਤਾਂ ਮੈਕਸੀਕਨ ਸਟੋਰਸ ਹੈਗੇ ਆ, ਜਿਸ ਤਰ੍ਹਾਂ ਇੱਕ ਸਟੋਰ ਦਾ ਇਹਨੇ ਨਾਂ ਲਿਆ ਹੈਗਾ ਆ, ਉੱਥੇ ਉਹਨੇ ਵੱਡੇ ਵੱਡੇ ਡਰਮ ਰੱਖੇ ਹੋਏ ਆ। ਉਹ ਤਾਂ ਖੁੱਲ੍ਹੇ ਪੈਂਦੇ ਆ, ਤਾਂ ਤੁਸੀਂ ਲਿਫਾਫਾ ਲਓ, ਪਾ ਲਓ ਤਾਂ ਜੋਖ ਲਓ। ਅਤੇ ਕਈਆਂ ਦੇ ਵਿੱਚ ਛੋਟੇ ਛੋਟੇ ਪੈਕਟ ਬਣਾ ਕੇ ਰੱਖੇ ਹੁੰਦੇ ਆ, ਅਤੇ ਉਹ ਤੁਸੀਂ ਲੈ ਸਕਦੇ ਆ। ਪਾਣੀ 'ਚ ਪਾ ਲਓ, ਭਿੱਜੇ ਰਹਿਣ ਦਿਓ, ਪੀ ਲਓ। ਅਸੀਂ ਵੀ 7-8 ਸਾਲ ਪਹਿਲਾਂ ਉਹਦੀ ਟਰਾਈ ਕੀਤੀ ਸੀ। ਜਿਹਨਾਂ ਨੂੰ ਬਲੱਡ ਪ੍ਰੈਸ਼ਰ ਸੀਗਾ, ਬਹੁਤ ਫਰਕ ਪਿਆ ਸੀ ਉਹਦੇ ਨਾਲ। ਸਾਈਡ ਇਫੈਕਟ ਕੋਈ ਨਹੀਂ ਸੀਗਾ ਉਸ ਚੀਜ਼ ਦਾ ਜੀ। ਅੱਗੇ ਬਲਵੰਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਜੀ। ਪ੍ਰੋਬਲਮ ਇਹ ਆ ਵੀ ਜੀ ਮੈਨੂੰ ਬਹੁਤ ਟਾਈਮ ਗੈਸ ਬਣਦੀ ਵਿੱਚ, ਐਸਿਡ ਬਣਦਾ, ਤੇ ਆਰਥਰਾਈਟਸ ਵੀ ਹੈਗਾ। ਉਹਦੇ ਨਾਲ ਨਾ ਮੈਂ ਮਤਲਬ ਸਰਜਰੀਆਂ ਮੇਰੀਆਂ ਬਹੁਤ ਹੋ, ਤੇ ਬਾਕੀ ਉਹਦੇ ਨਾਲ ਨਾ ਮੇਰਾ ਪੇਟ ਇੰਨਾ ਖਰਾਬ ਰਹਿੰਦਾ ਕਿ ਮੈਨੂੰ ਬਾਰ ਮੋਸ਼ਨ ਆਈ ਜਾਂਦੀ ਆ। ਤੇ ਉਹ ਮਤਲਬ ਨਾ ਪੇਟ ਗੁੜੂ ਕਰਕੇ ਮਤਲਬ ਫਿਰ। ਤੁਸੀਂ ਦੇਸੀ ਚੀਜ਼ ਕੀ ਲੈਂਦੇ ਆ ਉਹਦੇ ਲਈ? ਦੇਸੀ ਚੀਜ਼ ਭੈਣ ਜੀ ਮੈਂ ਮਤਲਬ ਜਿਸ ਤਰ੍ਹਾਂ ਹੈਗਾ ਆਹ ਚੂਰਨ ਵਗੈਰਾ, ਜਾਂ ਮਤਲਬ ਇਸ ਤਰ੍ਹਾਂ ਮੇਥੇ ਉਹਦੇ ਵਿੱਚ ਬਣਾ ਕੇ ਆਪਣੇ ਨਿੰਬੂ ਦੇ ਪਾਣੀ ਵਿੱਚ, ਤੇ ਉਹ ਮਤਲਬ ਗਿਰਗਿਰੇ ਯੂਜ਼ ਕਰਦੀ, ਜਾਂ ਜਵੈਣ ਦੇ ਵਿੱਚ ਨਮਕ ਪਾ ਕੇ ਕਾਲਾ। ਕਦੇ ਜਦੋਂ ਮੈਨੂੰ ਗੈਸ ਪਾਸ ਹੋ ਜਾਵੇ ਤਾਂ ਉਦੋਂ ਮੇਰਾ ਠੀਕ ਰਹਿੰਦਾ। ਜਦੋਂ ਗੈਸ ਨਾ ਪਾਸ ਹੋਵੇ ਫਿਰ ਉਹ ਬਾਰ ਮੈਨੂੰ ਮੋਸ਼ਨ, ਰਾਤ ਨੂੰ ਵੀ 3-4 ਵਾਰ ਮੋਸ਼ਨ। ਠੀਕ ਹੈ। ਹਾਂਜੀ, ਤੇ ਜੇ ਕਿਸੇ ਭੈਣ ਭਾਈ ਜਾਂ ਮਤਲਬ ਜ਼ਰੂਰ ਪਤਾ ਹੋ ਤਾਂ ਜ਼ਰੂਰ ਪਲੀਜ਼ ਦੱਸਿਓ, ਕਿਉਂਕਿ ਮੈਨੂੰ ਬਹੁਤ ਪ੍ਰੋਬਲਮ। ਹਾਂਜੀ, ਬਲਵੰਤ ਕੌਰ ਜੀ, ਬਾਤ ਵੈਸੇ ਤਾਂ ਬਹੁਤੀ ਵਾਰੀ ਦੱਸਿਆ ਗਿਆ ਹੈਗੇ, ਬਹੁਤ ਸਾਰੀ ਉਸ ਦੀ ਫੀਡਬੈਕ ਵੀ ਆਈ ਆ। ਪਰ ਜਦੋਂ ਤੁਸੀਂ ਖਾਣਾ ਖਾ ਲੈਂਦੇ ਆ ਸ਼ਾਮ ਜਾਂ ਸਵੇਰ ਨੂੰ, ਐਪਲ ਸਾਈਡਰ ਵਿਨੇਗਰ ਆ ਨਾ, ਥੋੜ੍ਹਾ ਜਿਹਾ ਕੋਸੇ ਵਿੱਚ ਪਾਣੀ 'ਚ ਪਾ ਕੇ 2 ਚਮਚੇ ਪੀਆ ਜ਼ਰੂਰ ਕਰੋ। ਉਹ ਤਾਂ ਰੈਗੂਲਰ ਹੀ ਪੀਂਦੇ ਰਹੋ, ਉਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੋਣੇ, ਉਹਦੇ ਨਾਲ ਫਰਕ ਬਹੁਤ ਪੈਂਦਾ ਤੁਹਾਡੀ ਬੋਡੀ ਨੂੰ। ਪਰ ਆਪਾਂ ਪੁੱਛਦੇ ਜ਼ਰੂਰ ਹਾਂ ਜੇ ਕਿਸੇ ਨੂੰ ਵੀ ਪਤਾ ਹੋਇਆ। ਨਰਿੰਦਰ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਜਨੇਊ ਦਾ, ਸ਼ਿੰਗਲਸ ਦਾ ਕੋਈ ਇਲਾਜ ਹੋ? ਹਾਂਜੀ, ਦੱਸੇ ਤਾਂ ਗਿਆ ਜੇ, ਹੁਣ ਐਤਕੀ ਨਾ ਦੱਸਿਆ ਤੇ ਨੈਕਸਟ ਟਾਈਮ ਕੋਈ ਜ਼ਰੂਰ ਦੱਸੂਗਾ ਜੀ। ਹਾਂਜੀ, ਮੇਰੇ ਠੀਕ ਓਕੇ ਜੀ, ਓਕੇ। ਅਮਰਜੀਤ ਕੌਰ। ਹੈਲੋ, ਹਾਂਜੀ ਭੈਣ ਜੀ, ਜਿਹੜੇ ਭੈਣ ਜੀ ਕਹਿੰਦੇ ਸੀ ਮੇਰੇ ਪੈਰ ਤੇ ਭੌਰੀ ਆ। ਹਾਂਜੀ, ਇਹਦਾ ਇਲਾਜ ਮੈਂ ਕੀਤਾ ਆਪ। ਹਾਂਜੀ, ਐਪਲ ਸਾਈਡਰ ਵਿਨੇਗਰ। ਹਾਂਜੀ, ਐਪਲ ਸਾਈਡਰ ਵਿਨੇਗਰ। ਹਾਂਜੀ, ਉਹ ਮੈਂ ਘੱਟੋ ਘੱਟ ਮਹੀਨਾ ਪੈਰ ਤੇ ਬੰਨਿਆ ਹੁਣ ਠੀਕ ਆ।
ਹਾਂਜੀ, ਤੇ ਉਹਦੇ ਨਾਲ ਮੇਰਾ ਪੈਰ ਬਿਲਕੁਲ ਸਾਫ਼ ਹੋ ਗਿਆ ਤੇ ਹੁਣ ਮੈਂ ਵਧੀਆ ਜੁੱਤੀ ਜਾਤੀ ਬਿਲਕੁਲ ਠੀਕ ਚੰਗੀ ਤਰ੍ਹਾਂ ਪਾ ਸਕਦੀ ਹਾਂ। ਠੀਕ ਆ, ਥੈਂਕ ਯੂ ਜੀ। ਹਾਂਜੀ, ਥੈਂਕ ਯੂ। ਥੈਂਕ ਯੂ। ਚੀਜ਼ਾਂ ਤਾਂ ਬਹੁਤ ਦੱਸੀਆਂ ਜਾਂਦੀਆਂ, ਪਰ ਗੱਲ ਹੈਗੀ ਆ ਵੀ ਜੇ ਉਹਨਾਂ ਨੂੰ ਆਪਾਂ ਵਰਤਾਂਗੇ ਤਾਂ। ਹਰਜੀਤ ਕੌਰ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆ ਇੱਕ ਬੀਬੀ ਨੇ ਪਹਿਲਾਂ ਕਿਹਾ ਸੀ ਮੈਨੂੰ ਪ੍ਰੈਗਨੈਂਸੀ ਆ, ਜਿਸ ਨੂੰ ਉਹਨੂੰ ਖਾਰਿਸ਼ ਬਹੁਤ ਹੁੰਦੀ, ਫੜ ਨਿਕਲਦੀ, ਉਹਦੇ ਬਲੱਡ ਦੇ ਵਿੱਚ ਇੱਕ ਕੁਛ ਚੀਜ਼ ਹੁੰਦੀ ਉਹ ਹੋ ਜਾਂਦੀ ਆ, ਇਹ ਉਹਦੀ ਪਤਾ ਨਹੀਂ ਕਿੰਨੇ ਮੰਥ ਡਿਲੀਵਰੀ ਹੋਣ ਵਾਲੀ ਆ, ਇਹ ਉਹਨਾਂ ਦੀ ਆਪੇ ਹੀ ਹਟ ਜਾਣੀ ਬਾਅਦ ਵਿੱਚ। ਠੀਕ ਹੈ। ਬਾਕੀ ਉਹ ਪਾਣੀ ਜ਼ਿਆਦਾ ਪੀਣ ਤੇ ਜਿਹੜੀ ਚੀਜ਼ ਤੋਂ ਉਹਨਾਂ ਨੂੰ ਅਲਰਜੀ ਆ ਉਹ ਨਾ ਖਾਣ। ਠੀਕ ਆ, ਉਹ ਇਹ ਕਰ ਸਕਦੇ ਆ। ਦੂਸਰਾ, ਇੱਕ ਭਾਈ ਸਾਹਿਬ ਨੇ ਕਿਹਾ ਸੀ ਕਿ ਮੇਰੇ ਬੇਟੇ ਦੀ ਸਿਹਤ ਨਹੀਂ ਬਣਦੀ। ਹਾਂਜੀ। ਉਹਦੀ ਉਮਰ ਸ਼ਾਇਦ ਉਹਨਾਂ ਤੁਹਾਨੂੰ ਦੱਸੀ ਸੀ ਕਿ ਉਹ ਖਾਂਦਾ ਵੀ ਬੜਾ ਪਰ ਉਹਦੀ ਸਿਹਤ ਨਹੀਂ ਬਣਦੀ। ਉਹਦੇ ਵਾਸਤੇ ਉਹ ਕੀੜੇ ਹੋ ਸਕਦੇ ਸਾਡੇ ਅੰਦਰ। ਇਹ 4 ਤਰ੍ਹਾਂ ਦੇ ਹੁੰਦੇ ਆ। ਇੱਕ ਰਾਉਂਡ ਹੁੰਦੇ, ਗੋਲ ਹੁੰਦੇ, ਇੱਕ ਧਾਗੇ ਦੀ ਤਰ੍ਹਾਂ ਹੁੰਦੇ ਆ, ਇੱਕ ਜਿਹੜੇ ਸਭ ਤੋਂ ਖਤਰਨਾਕ ਹੁੱਕ ਹੁੰਦੇ ਆ, ਜਿਹੜੇ ਕਿ ਸਾਡੇ ਅੰਤੜੀਆਂ ਵਿੱਚ ਜਾ ਕੇ ਬੈਠ ਜਾਂਦੇ, ਉੱਥੇ ਬਚ ਦਿੰਦੇ ਆ। ਇੱਕ ਹੁੰਦੇ ਮਲਾਪਾ, ਉਹ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ। ਮਲੱਪਾਂ ਨਾਲ ਵੀ ਮੱਠੀ ਮੱਠੀ ਪੀੜ ਹੁੰਦੀ। ਜਿਹੜੇ ਹੁੱਕ ਵਰਮ ਨੇ ਉਹ ਇੰਨੇ ਖਤਰਨਾਕ ਨੇ, ਉੱਥੇ ਡਾਕਟਰ ਵੀ ਧੋਖਾ ਖਾ ਜਾਂਦੇ ਆ। ਉਹਦੇ ਸਾਈਨ ਸਿੰਪਟਮ ਕੀ ਹੁੰਦੇ ਆ? ਇੱਕ ਤੇ ਕੌਨਸਟੀਪੇਸ਼ਨ ਹੋ ਜਾਂਦੀ ਆ, ਭੁੱਖ ਨਹੀਂ ਲੱਗਦੀ। ਜਦੋਂ ਹੁਣ ਕਿਸੇ ਨੂੰ ਭੁੱਖ ਹੀ ਨਾ ਲੱਗੂਗੀ ਉਹ ਬੱਚਾ ਕੀ ਖਾਊਗਾ? ਜਦੋਂ ਭੁੱਖ ਨਹੀਂ ਲੱਗਦੀ ਬੱਚਾ ਖਾਂਦਾ ਨਹੀਂ ਗਾ, ਉਹਨੂੰ ਕਬਜ਼ ਹੁੰਦੀ ਆ, ਲੱਤਾਂ ਫੁੱਲਦੀਆਂ ਤੇ ਸਾਹ ਚੜਦਾ। ਇਹ ਮੈਂ ਐਡਵਾਈਸ ਉਹਨਾਂ ਨੂੰ ਕਰੂੰਗੀ ਕਿ ਉਹ ਜਿਹਨਾਂ ਡਾਕਟਰਾਂ ਕੋਲ ਗਏ ਉਹਨਾਂ ਨੇ ਉਹਨਾਂ ਨੂੰ ਕੀ ਦੱਸਿਆ, ਉਹ ਸਟੂਲ ਟੈਸਟ ਇੱਥੇ ਕਰਵਾ ਲੈਣ। ਕਿਉਂਕਿ ਇੱਕ ਡਾਕਟਰ ਬਲਾਈਂਡ ਹੋ ਸਕਦਾ, ਦੂਸਰੇ ਤਾਂ ਨਹੀਂ ਹੋ ਸਕਦੇ। ਚੱਲ ਜਾਣਗੇ, ਪਤਾ ਲੱਗਦਾ ਕਿ ਸੈਕੰਡ ਓਪੀਨੀਅਨ ਜ਼ਰੂਰੀ ਹੈ। ਹਾਂਜੀ, ਉਹ ਜ਼ਰੂਰੀ। ਮੈਂ ਤਾਂ ਕਿਹਾ ਪੰਜਾਬੀ ਸਮਝਾਂ। ਅੱਛਾ, ਦੂਸਰੀ ਇੱਕ ਮਾਤਾ ਜੀ ਦੀ ਸੀ, ਇਹ ਜ਼ਰੂਰ ਭਾਈ ਸਾਹਿਬ ਕਰਕੇ ਫਿਰ ਦੱਸਣ ਵੀ ਮੈਨੂੰ ਡਾਕਟਰਾਂ ਨੇ ਕੀ ਦੱਸਿਆ ਹੈ ਅੱਗੇ। ਫਿਰ ਉਹਨਾਂ ਨੂੰ ਜਿਹੜੇ ਆਮ ਕੀੜੇ ਆ ਨਾ, ਮੈਂ ਸੌਰੀ ਵਾਪਸ ਆਦੀ, ਜਿਹੜੇ ਆਮ ਕੀੜੇ ਆ ਨਾ ਜੀ, ਰਾਉਂਡ ਹੋਏ, ਥਰੈਡ ਹੋਏ, ਇਹ ਆਪਾਂ ਘਰ ਵਿੱਚ ਟਮਾਟਰ ਜਾਂ ਚੀਜ਼ਾਂ ਖਾਂਦੇ ਹਾਂ, ਜਿੱਦਾਂ ਕਰੇਲੇ ਖਾਦੇ, ਮੇਥੀ ਖਾਦੀ, ਇਹ ਨਿਕਲ ਜਾਂਦੇ ਆ। ਜਿਹੜੇ ਹੁੱਕਵਰਮ ਕੀੜੇ ਉਹ ਭਾਈ ਸਾਹਿਬ ਹੋਮੋਪੈਥਿਕ ਚ ਵੀ ਦਵਾਈ ਆਉਂਦੀ, ਆਯੁਰਵੈਦਿਕ ਚ ਵੀ ਦਵਾਈ ਆਉਂਦੀ ਆ, ਉਹਦੇ ਨਾਲ ਬੜੇ ਆਰਾਮ ਨਾਲ ਕੱਢ ਦਿੰਦੇ ਆ। ਕਿਉਂਕਿ ਬੱਚ ਬਹੁਤ ਪੈਦਾ ਕਰਦੇ ਆ ਤੇ ਨੁਕਸਾਨ ਬੜਾ ਕਰਦੇ ਆ। ਜਾਂ ਭੁੱਖ ਲੱਗੂਗੀ ਨਾ, ਜੇ ਲੱਗੂਗੀ ਤੇ ਰੋਟੀ ਕਿੰਨੀ ਖਾ ਲੈਂਦੀ ਆ। ਹੁਣ ਇੱਕ ਮਾਤਾ ਜੀ ਉਹਨਾਂ ਕਿਹਾ ਵੀ 90 ਸਾਲ ਦੀ ਉਮਰ, ਉਹਨਾਂ ਨੂੰ ਸ਼ੂਗਰ ਆ। ਸ਼ੂਗਰ ਵਾਸਤੇ ਤੁਸੀਂ ਬੜਾ ਕੁਛ ਦੱਸਿਆ ਤੇ ਆਪਾਂ ਪਹਿਲਾਂ ਵੀ ਦੱਸਦੇ ਆ। ਜਾਮਨ, ਕਰੇਲਾ, ਮੇਥੀ, ਉਹਦੀ ਉਹ ਪੁੜੀ ਬਣਾ ਕੇ ਰੱਖ ਲੈਣਾ। ਉਹ ਸਵੇਰੇ 1 ਚਮਚਾ ਉਹਨਾਂ ਨੂੰ ਦੇਈ ਜਾਣ। ਉੱਤੇ ਬਲਵਿੰਦਰ ਜੀ ਉਹਨਾਂ ਦੀ 250 ਆ ਦੱਸੀ ਤੁਸੀਂ। ਜਿਹਨਾਂ ਨੂੰ 250 ਸ਼ੂਗਰ ਆ ਉਹਨਾਂ ਨੂੰ ਜਿੰਨੀ ਉਹ ਅੰਦਰ ਕੌੜੀ ਚੀਜ਼ ਦੇਣਗੇ ਉਹਦੇ ਨਾਲ ਘਟਣੇ ਆ। ਮਿੱਠਾ ਬੰਦ ਕਰ ਦਿਓ, ਮਿੱਠੇ ਤੇ ਬਿਲਕੁਲ ਉਹ ਕੰਟਰੋਲ ਕਰ ਲੈਣ। ਹਾਂ, ਔਲਾ ਉਹ ਖਾ ਸਕਦੇ। ਸਵੇਰੇ ਉੱਠ ਕੇ ਮੁਰੱਬਾ ਲੈ ਆਓ, ਉਹਨੂੰ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਔਲੇ ਨੂੰ ਰਾਤ ਭਿਉਂਦੇ ਧੋ ਦਿਓ, ਸਵੇਰੇ ਔਲਾ ਚਾਹ ਨਾ ਖਾ ਲੈਣ। ਉਹ ਜੇ ਚਾਹ ਫਿੱਕੀ ਨਹੀਂ ਪੀ ਸਕਦੇ ਤੇ ਉਹ ਬਜ਼ੁਰਗ ਨੇ। ਬਾਕੀ ਉਹਨਾਂ ਦਾ ਇਹੋ ਇਲਾਜ ਆ, ਮੇਥੀ ਜ਼ਰੂਰ ਲੈਣ ਤੇ ਜਾਮਣ ਤੇ ਕਰੇਲਾ, ਇਹ ਤਿੰਨੇ ਚੀਜ਼ਾਂ ਪੀ ਕੇ ਰੱਖ ਲੈਣ, ਸੌਂਫ ਵੀ ਵਿੱਚ ਪਾ ਲੈਣ, ਇਹਦੀ ਫੱਕੀ ਉਹ ਖਾਣ। ਉਹਨਾਂ ਨੂੰ ਜ਼ਰੂਰ ਥੋੜਾ ਬਹੁਤਾ ਫਰਕ ਪਊਗਾ ਜੀ। ਬਾਕੀ ਉਹ ਬੀਬੀ ਜਿਹੜੀ ਬੁੱਲ ਕਹਿੰਦੀ ਨਾ ਮੇਰੇ ਫਰਕ ਦੇ, ਉਹ ਬੜੇ ਚਿਰ ਤੋਂ ਮੇਰਾ ਖਿਆਲ ਕੁਲਦੀਪ ਕੌਰ ਉਹਦਾ ਨਾਮ, ਪਿਛਲੀ ਦਫਾ ਵੀ ਉਹ ਕਿਹਾ ਸੀ ਉਹਨੇ। ਉਹਨਾਂ ਵਾਸਤੇ ਤੁਸੀਂ ਦਵਾਈ ਤੇ ਦੱਸ ਦਿੱਤੀ ਹੈ, 7ਵੇਂ ਨਾੜ ਜਬਾੜੇ ਤੋਂ ਜਾਂਦੀ ਆ। ਉਹਦੇ ਵਿੱਚ ਜਦੋਂ ਇਨਫੈਕਸ਼ਨ ਹੁੰਦੀ ਆ ਤੇ ਤਾਂ ਇਹ ਦਾੜ, ਤਾਂ ਉਹਦਾ ਜਿਹੜਾ ਇਹ ਬੁੱਲ ਫਰਕਣੇ ਸ਼ੁਰੂ ਹੋ ਗਏ ਨੇ। ਬਾਕੀ ਜਿਹੜੀ ਦਵਾਈ ਉਹਨਾਂ ਦੱਸੀ ਉਹ ਵੀ ਜ਼ਰੂਰ ਲਾਵੇ ਤੇ ਚੈੱਕ ਵੀ ਜ਼ਰੂਰ ਕਰਾਵੇ ਜੀ। ਠੀਕ ਆ ਜੀ, ਥੈਂਕ ਯੂ ਜੀ। ਤੁਹਾਡਾ ਟਾਈਮ ਦੇਣ ਦਾ ਹੁਣ ਤਾਂ ਟਾਈਮ ਹੋ ਗਿਆ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੋ ਕੁਛ ਪੁੱਛਣਾ ਵਾ। ਹਾਂਜੀ। ਇੱਕ ਤਾਂ ਮੇਰੇ ਭਾਬੀ ਨੇ ਗਏ ਇੰਡੀਆ, ਉਹਨਾਂ ਦੇ ਬੇਬੀ ਹੋਏ ਸੀਗੇ ਟਵਿੰਸ, 1.5 ਮਹੀਨਾ ਹੋ ਗਿਆ ਪਰ ਉਹਨਾਂ ਨੂੰ ਦੁੱਧ ਨਹੀਂ ਆ ਰਿਹਾ। ਠੀਕ ਆ। ਤੇ ਦੂਸਰਾ, ਮੇਰੀ ਅੱਖ ਦੇ ਉੱਤੇ ਨਾ ਜਿਵੇਂ ਉਹ ਨੀ ਹੁੰਦਾ ਰੈਡ ਸਵੈਲਿੰਗ ਹੋ ਗਈ, ਜਿਵੇਂ ਇੰਡੀਆ ਤਾਂ ਗਹਾਰਨੀ ਕਹਿੰਦੇ ਨੇ, ਇੱਥੇ ਸਟੈਡੀ ਕੁਝ ਸਮਥਿੰਗ ਕਹਿੰਦੇ ਨੇ। ਜੋ ਕਿਸੇ ਨੂੰ ਪਤਾ ਹੋਊਗਾ ਤਾਂ ਉਹ ਜ਼ਰੂਰ ਦੱਸਣ। ਮੈਂ ਪੰਜਾਬੀ ਚ ਗਵਾਂਢਣੀ ਕਹਿੰਦੇ ਉਹਨੂੰ। ਹਾਂਜੀ ਹਾਂਜੀ, ਗਹਾਰਨੀ। ਮੈਨੂੰ ਪੰਜਾਬੀ ਚ ਪਤਾ ਸੀ, ਇੰਗਲਿਸ਼ ਅੱਜ ਮੈਨੂੰ ਦੱਸਿਆ ਕੰਮ ਤੇ ਉੱਥੇ। ਜੇ ਕਿਸੇ ਨੂੰ ਪਤਾ ਹੋਊਗਾ ਤਾਂ ਜ਼ਰੂਰ ਦੱਸਣ। ਚਲੋ, ਜਿੰਨਾ ਚਿਰ ਨਹੀਂ ਦੱਸਦੇ ਨਾ, ਇੱਕ ਟਾਵਲ ਗਰਮ ਕਰ ਲਿਓ, ਉਹਦੀ ਭਾਫ ਜ਼ਰੂਰ ਦੇ। ਤੇ ਬਾਕੀ ਨੈਕਸਟ ਵੀਕ ਹੁਣ ਦੱਸੋ ਕੋਈ ਨਾ ਕੋਈ। ਹਾਂਜੀ, ਠੀਕ ਆ, ਉਹੀ ਤਾਂ ਮੈਂ ਹੁਣੇ ਕਰ ਲੈਂਦੀ ਹਾਂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ। ਸਾਡੇ ਲਾਸਟ ਕਾਲਰ ਗੁਰਦੀਪ ਕੌਰ। ਹਾਂਜੀ ਬੇਟਾ, ਮੈਂ ਤਾਂ ਬਲੱਡ ਪ੍ਰੈਸ਼ਰ ਦਵਾਈ ਦੱਸਣੀ ਹੈ। ਜਿਹੜੇ ਗੁਆਂਢਣੀ ਕਹਿੰਦੇ ਪਏ ਨੇ, ਇਹਨਾਂ ਨੂੰ ਕਹੋ ਲਸਣ ਦੀ ਤੂਰੀ ਕੁੱਟ ਕੇ ਤੇ ਉਹਦਾ ਪਾਣੀ ਲਾਉਣ ਤੇ ਉੱਤੇ ਮਾੜਾ ਕੁ ਸਾੜ ਦੇਣ ਤੇ ਆਰਾਮ ਆ ਜਾਣਾ। ਠੀਕ ਹੈ। ਜਿਹੜੇ ਕਹਿੰਦੇ ਨੇ ਭੌਰੀ, ਉਹਨੂੰ ਆ 3 ਦਾ ਪੱਟੀਆਂ ਬੰਨ ਲਓ,
ਕੁਆਰ ਗੰਦਲ ਦਾ, ਆਪਣਾ ਐਲੋਵੇਰਾ ਦਾ ਗੁੱਦਾ, ਹਲਦੀ ਤੇਲ ਪਾ ਕੇ ਗਰਮ 3 ਪੱਤੀਆਂ ਚ ਉਹਨਾਂ ਦੀ ਜੜ੍ਹਾਂ ਨਿਕਲ ਜਾਣਗੀਆਂ। ਜਿਹੜੇ ਉਹ ਕਹੇਗਾ ਨਾ ਮੇਰੇ ਢਿੱਡ ਚ ਗੜਾਉ ਹੁੰਦੀ ਏ, ਰੋਟੀ ਖਾਣ ਤੋਂ 10 ਮਿੰਟ 12 ਮਿੰਟ ਪਹਿਲਾਂ 1 ਚਮਚਾ ਵਿਨੀਗਰ, ਸੇਬ ਦਾ ਸਿਰਕਾ, 1 ਚਮਚਾ ਹਰਾ ਨਿੰਬੂ, 2 ਚਮਚੇ ਘੋਲ ਕੇ ਪਾਣੀ ਪੀ ਕੇ ਤੁਰੇ ਫਿਰਨ। ਰੋਟੀ ਖਾਣ ਦੇ ਗੜਾਉ ਉਹਨਾਂ ਦੀ ਹਟ ਜਾਏਗੀ। ਤੇ ਮੇਰੇ ਕੋਲ ਬਲੱਡ ਪ੍ਰੈਸ਼ਰ ਦਵਾਈ ਜਿਹੜੀ ਮੈਂ ਦੱਸਣ ਲੱਗੀ ਆ, ਜਿੰਨੇ ਸਾਡੇ ਨਾਲ ਇੱਥੇ ਬਲੱਡ ਪ੍ਰੈਸ਼ਰ ਬਹੁਤ ਸੀ, ਸਾਰਿਆਂ ਨੇ ਇਸੇ ਦਵਾਈ ਨਾਲ ਪਜਾੜੀ ਪੱਟੀ ਗਈ। ਜੇ 3-4 ਚੀਜ਼ਾਂ ਕਰ ਲੈਣ ਤਾਂ ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ। ਇਹਦੇ ਨਾਲ ਬਹੁਤ ਫਰਕ ਪਿਆ। ਹੁਣ ਮੈਂ ਦੱਸਣ ਲੱਗੀ ਆ, ਇੱਕ ਤਾਂ ਹਰੇ ਅੰਗੂਰ ਜਿਹੜੇ ਮੈਂ ਰੋਜ਼ ਦੱਸ ਜਾਂਦੀ ਹਾਂ, ਫ੍ਰਿਜ 'ਚ ਰੱਖੋ, ਰਾਤੀ ਧੋ ਸਵਾਰ ਕੇ, ਨਿਰਣੇ ਕਾਲਜ ਇੱਕ ਕਰਕੇ ਉਹਨੂੰ ਖਾਓ ਬਹਿ ਕੇ ਆਰਾਮ ਨਾਲ। ਇੱਕ ਗਾਜਰ ਦਾ ਜੂਸ ਠੰਡਾ ਕੱਢ ਕੇ, ਆਪ ਤਾਜ਼ਾ ਕੱਢ ਕੇ ਤੇ ਆਪਣਾ ਨਿੰਬੂ ਨਿਚੋੜ ਕੇ ਪੀਂਦੇ ਰਹੋ। ਇੱਕ ਸੌਂਫ ਭੁੰਨ ਲਓ, ਭਾਵੇਂ ਕਿਲੋ ਭੁੰਨ ਕੇ ਉਹਨੂੰ ਪਾਊਡਰ ਬਣਾ ਲਓ, ਉਹਨੂੰ ਰੱਖ ਲਵੋ। ਸਵੇਰੇ ਉੱਠ ਕੇ ਨਿਰਣੇ ਕਾਲਜੇ ਦੁੱਧ ਗਰਮ ਕਰੋ, ਉਹਨੂੰ ਠੰਡਾ ਬਾਹਰ ਕਰੋ ਤੇ ਫਿਰ 2 ਚਮਚੇ ਘੋਲ ਕੇ ਫ੍ਰੀਜ਼ਰ 'ਚ ਰੱਖ ਦਿਓ, 10 ਮਿੰਟ, ਛੇਤੀ ਠੰਡਾ ਹੋ ਜਾਏਗਾ। ਉਹਨੂੰ ਬਹਿ ਕੇ ਘੁੱਟ ਕਰਕੇ ਪੀਣ, ਉਹਨਾਂ ਦਾ ਬਲੱਡ ਪ੍ਰੈਸ਼ਰ ਕਦੀ ਜਿਹੜੀ ਨਾੜਾਂ ਵਿੱਚੋਂ ਗਰਮੀ ਨਿਕਲ ਜਾਏਗੀ। ਜਿੰਨਾ ਵੀ ਮਰਜ਼ੀ ਹਾਈ ਬਲੱਡ ਪ੍ਰੈਸ਼ਰ ਹੋਵੇਗਾ, ਜਿਹੜੀ ਸੌਂਫ ਵਾਲਾ ਇਹਨੇ ਜਾੜੀ ਪੜ ਦਿੱਤੀ ਹੈ ਤੇ ਗਾਜਰ ਤੇ ਅੰਗੂਰ ਦਾ ਤਿੰਨੇ ਮਿਸੇ ਹੈਗੇ ਨੇ ਤੇ ਇਹਦੇ ਨਾਲ ਆਰਾਮ ਆ ਜਾਏਗਾ। ਤੇ ਚੱਲ ਇਹ ਤਾਂ ਮੈਂ ਨੁਕਸੇ ਹੁਣ ਦੱਸ ਹੀ ਦਿੱਤੇ ਜਿਹੜੇ ਹੈਗੇ। ਬਾਕੀ ਉਹ ਕਹਿੰਦਾ ਕੰਨਾਂ 'ਚ ਇੱਕ ਤਾਂ 12 ਚੀਜ਼ਾਂ ਤੇਲ ਦੀਆਂ ਬੂੰਦਾਂ ਪਾਉਣ, ਗਰਮ ਸੀ ਦਾ ਤੇਲ ਤੇ ਚਿੱਟੇ ਪਿਆਜ਼ ਦਾ ਪਾਣੀ ਕਾੜ ਕੇ ਸੜ ਜਾਏ, ਤਿੜਕ ਮੱਠੀ ਹੋ ਜਾਏ, ਉਹ ਬੂੰਦਾਂ ਪਾਉਣ। ਇੱਕ ਸੁੰਡ ਤੇ ਗੁੜ ਘਿਓ 'ਚ ਭੁੰਨ ਕੇ ਤੇ ਉਹ ਖਾਣ, ਉਹਨਾਂ ਦੀ ਆਵਾਜ਼ਾਂ ਕਦਾਂ ਦੀਆਂ ਠੀਕ ਹੋ ਜਾਣਗੀਆਂ। ਓਕੇ ਬੇਟੇ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਅਸੀਂ ਸਰੋਤੇ ਪ੍ਰੋਗਰਾਮ ਇਸੇ ਦੇ ਨਾਲ ਇੱਥੇ ਹੀ ਸਮਾਪਤ ਆ। ਵੀਰਵਾਰ ਨੂੰ ਸਾਡੇ ਨਾਲ ਹੋਣਗੇ ਜਗਵੀਰ ਸਿੰਘ ਜੀ, ਉਹਨਾਂ ਤੋਂ ਵੀ ਕੁਛ ਨੁਸਖੇ ਸੁਣਾਂਗੇ 3:30 ਤੋਂ ਲੈ ਕੇ 4 ਵਜੇ ਤੱਕ। ਹੁਣ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।